बिस्मिल्लाहिर्रहमानिर्रहीम। शुरू करा मैं तेरा ही नाम लैके तेरी हमदो सना बयान मौला। एक लफज अदा नहीं कर सकती तेरे हुक्म बगैर ज़बान मौला। बेशुमार मखलूक नहीं अंत कोई, हर एक दा तू रिज़्क रसान मौला। असगर आजिज़ ते एक मस्कीन बंदा तेरी ज़ात है रब रहमान मौला। नाज़रीन तुसी वेख रहे हो रहमानी न्यूज़ ते मैं असगर पहलवान रहमानी ते मैं फौजिया भट्ट। फौजिया भट्ट जी की हाल है तुहाडा? मैं बिल्कुल ठीक ठाक। मुबारक जी, खैर मुबारक ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਤੀਸਰੀ ਈਦ ਜਿਹੜੀ ਪਿਛਲੇ ਅਸੀਂ ਦੋ ਈਦਾਂ ਦੇ ਤੁਹਾਡੇ ਨਾਲ ਗੱਲਬਾਤ ਕੀਤੀ, ਪੂਰੀ ਦੁਨੀਆ ਦੇ ਨਾਲ ਮਿਲ ਕੇ ਅਸੀਂ ਈਦਾਂ ਦੇ ਦਿਹਾੜ ਮਨਾਏ। ਅੱਜ ਈਦ ਉਲ ਫਿਤਰ ਦਾ ਪਹਿਲਾ ਦਿਨ ਹੈ ਤੇ ਸਾਡੇ ਕੋਲ ਬੜੇ ਬੜੇ ਚੰਗੇ ਅੱਛੇ ਪ੍ਰਾਹੁਣੇ ਵੀ ਆਏ ਨੇ ਜਿਹੜੇ ਅੱਜ ਤੁਹਾਨੂੰ ਗੁਜ਼ਸ਼ਤਾ ਈਦਾਂ ਦੀ ਤਰ੍ਹਾਂ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਇੰਟਰਟੇਨ ਕਰਨਗੇ। ਤੁਸੀਂ ਇੰਜੋਏ ਕਰੋਗੇ ਕਿ ਕਿਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਤੇ ਇਨਸ਼ਾ ਅੱਲਾਹ ਇਹ ਪ੍ਰੋਗਰਾਮ ਤੁਸੀਂ ਅੱਜ ਸਾਡਾ 2-3 ਘੰਟੇ ਤੱਕ ਵੇਖਦੇ ਰਹੋਗੇ। ਤੇ ਮੈਡਮ ਫੌਜ਼ੀਆ ਤੁਸੀਂ ਸੁਣਾਓ, ਸੇਵੀਆਂ ਖਾਧੀਆਂ ਨੇ? ਮੈਂ ਕਿੰਨੀ ਦੇਰ ਦੀ ਦਿਲ 'ਚ ਨਾ ਇਹ ਹੀ ਗੱਲ ਕਰਦੀ ਸਾਂ ਭਈ ਅਜੇ ਤੱਕ ਸੇਵੀਆਂ ਦਾ ਜ਼ਿਕਰ ਨਹੀਂ ਆਇਆ। ਤੇ ਮਿੱਠੀ ਈਦ ਹੋਵੇ ਤੇ ਸੇਵੀਆਂ ਦਾ ਜ਼ਿਕਰ ਨਾ ਹੋਵੇ। ਵੱਡੀ ਦੇ ਉੱਤੇ ਤੇ ਵੱਡੇ ਗੋਸ਼ ਦਾ ਕਰ ਜ਼ਿਕਰ ਕੋਈ ਹਾਲ ਨਹੀਂ ਛੱਡਦੇ। ਸੇਵੀਆਂ ਖਾ ਕੇ ਬੇਗਮ ਪਕਾਈਆਂ ਸਨ। ਮੈਂ ਜੀ ਬਿਲਕੁਲ ਪਕਾਈਆਂ ਸਨ, ਬਲਕਿ ਖਾ ਕੇ ਆਇਆ। ਸਾਰੇ ਆਂਢ ਗੁਆਂਢ ਸਾਡਾ ਇੱਕ ਘਰ ਦੇ ਵਿੱਚ ਨਾ ਰਿਵਾਜ ਹੈ, ਅਸੀਂ ਸਾਰੇ ਭਾਈ ਰਿਸ਼ਤੇਦਾਰ ਅਜ਼ੀਜ਼ੋ ਘਰ ਮਿਲ ਕੇ ਨਾ ਜੀ ਤੇ ਪਹਿਲਾ ਖਾਣਾ ਜਿਹੜਾ ਈਦ ਵਾਲਾ ਦਿਨ ਅਸੀਂ ਖਾਂਦੇ ਆ ਤੇ ਉਹ ਫਿਰ ਅੱਲਾ ਦਾ ਸ਼ੁਕਰ। ਮੇਰੀਆਂ ਤੇ ਸੇਵੀਆਂ ਘਰ ਰਹਿ ਗਈਆਂ ਜੀ। ਅੱਛਾ, ਮੈਂ ਕਿਹਾ ਮੈਂ ਕੱਲ ਮੇਕਅਪ ਕਰਾਂ, ਮੈਂ ਜਾ ਕੇ ਨਾਜ਼ਰੀਨ ਦੇ ਨਾਲ ਪ੍ਰੋਗਰਾਮ ਕਰਨਾ, ਮੈਂ ਸੇਵੀਆਂ ਖਾਂਦੀ ਰਹਿ ਗਈ ਤੇ ਫਿਰ ਮੇਕਅਪ ਖਰਾਬ ਹੋ ਜਾਏਗਾ। ਮੈਂ ਕਿਹਾ ਚਲੋ ਅੱਜ ਕੁਰਬਾਨੀ ਦੇ ਦਿੱਤੀ ਸੇਵੀਆਂ ਦੀ। ਪਿਛਲੀ ਵੱਡੀ ਈਦ ਤੇ ਤੁਸੀਂ ਆਖਿਆ ਸੀ ਮੇਰੇ ਖਰੋੜੇ ਖਾ ਲਓ। ਐਸੀ ਤੇ ਨਾ ਕਰਦੇ ਆ ਜੀ, ਮੈਂ ਬਚ ਕੇ ਰਹਿਣਾ ਤੁਹਾਡੇ ਕੋਲੋਂ। ਤੇ ਨਾਜ਼ਰੀਨ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੁੰਦੀਆਂ ਰਹਿਣਗੀਆਂ। ਮੈਨੂੰ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਬਹੁਤ ਦੇਰ ਤੱਕ ਯਾਦ ਰਹੇਗਾ। ਇਹਦੇ ਵਿੱਚ ਸਾਡੇ ਕੋਲ ਮੈਡਮ ਅੱਜ ਇੱਕ ਅਸੀਂ ਨਵਾਂ ਸਟਾਈਲ ਤੋਂ ਪ੍ਰੋਗਰਾਮ ਨੂੰ ਸ਼ੁਰੂ ਕਰ ਰਹੇ ਹਾਂ। ਤੁਸੀਂ ਗਾਇਕੀ ਸੁਣੋਗੇ, ਗੁਲੂਕਾਰ ਬੜੇ ਚੰਗੇ ਆਏ ਨੇ, ਸਮਾਜੀ ਔਰ ਸਿਆਸੀ ਰਹਿਨੁਮਾ ਵੀ ਆਏ ਨੇ, ਈਦ ਦਾ ਕੇਕ ਵੀ ਕੱਟਿਆ ਜਾਏਗਾ। ਬੜੇ ਅੱਛੇ ਗੁਲੂਕਾਰ ਜਿਹੜੇ ਨੇ ਤੁਹਾਨੂੰ ਲੋਕ ਦਾਸਤਾਨਾਂ ਵੀ ਸੁਣਾਉਣਗੇ। ਤੁਸੀਂ ਰਫੀ ਸਾਹਿਬ ਦੇ ਵੀ ਗਾਣੇ ਸੁਣੋਗੇ। ਲੇਕਿਨ ਉਸ ਤੋਂ ਪਹਿਲਾਂ ਸਾਡੇ ਕੋਲ ਇੱਕ ਟੀਮ ਆਈ ਹੈ ਜਿਹੜੀ ਇੱਕ ਨਾ ਵੱਖਰੇ ਸਟਾਈਲ ਦੀ ਪਾਕਿਸਤਾਨ ਦੇ ਵਿੱਚ ਫਿਲਮ ਲਾਂਚ ਕਰਨਾ ਚਾਹੁੰਦੇ ਨੇ, ਨਵੀਂ ਫਿਲਮ ਬਣਾਉਣਾ ਚਾਹੁੰਦੇ ਨੇ। ਸਭ ਤੋਂ ਪਹਿਲੇ ਉਸ ਫਿਲਮ ਦੇ ਜਿਹੜੇ ਡਾਇਰੈਕਟਰ ਕਹਿ ਲੋਗੇ ਤੁਸੀਂ ਜਾਂ ਪ੍ਰੋਡਿਊਸਰ ਕਹਿ ਲੋਗੇ, ਜਨਾਬ ਆਸਫ ਖਲੀਲ ਸਾਹਿਬ ਅਲ ਮਰੂਫ ਮੱਖਣ ਸਾਹਿਬ, ਜਿਨ੍ਹਾਂ ਨੇ ਟਾਈ ਲਾਈ ਹੈ, ਮਾਸ਼ਾਅੱਲਾ ਸੋਹਣੇ ਪੈ ਲੱਗਦੇ ਨੇ ਜੀ। अस्सलाम वालेकुम जी। और मैंने खुशी है कि आसफ खलील साहब मक्खन साहब ने मेरे नाल दे पिंड मराली वाले तो ने। सही हो गया। ते मक्खन साहब तुसी कोई मखना शखना वाली रिछा रख के कोई धोती लाचा बन के आना जे तुसी ओ धोती हले जरा हम धोती सी आस वजह तो ईद ते भी नहीं धोती नहीं ईद ते आई पाए ने ना ता। अच्छा ते मैं ते क्या लोकां दे कपड़े कहंदे ने ईद ते काणी नहीं कजला पा लैंदी है ते तुसी अज भी नहीं धोती। ਉਹ ਨਹੀਂ ਪਾ ਤੇ ਲੈਂਦੀ ਹੈ ਲੇਕਿਨ ਕਦੀ ਕਾਣੀ ਦੇ ਨਾਲ ਨਬੀਨੀ ਵੀ ਹੁੰਦੀ ਹੈ ਨਾ, ਫਿਰ ਉਹਨੂੰ ਵੇਖ ਕੇ ਚੁੱਪ ਕਰ ਜਾਂਦੀ ਹੈ। ਹਾਂਜੀ ਉਹ ਫਿਰ ਬੋਲਦੀ ਹੈ। ਨਾਜ਼ਰੀਨ ਇਹ ਤੇ ਗੱਲਾਂ ਬਾਤਾਂ ਜਨਾਬ ਮੱਖਣ ਸਾਹਿਬ ਸਾਡੇ ਆਸਫ ਖਲੀਲ ਭਾਈ ਜਿਹੜੇ ਨੇ, ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਪਾਕਿਸਤਾਨ ਦੇ ਵੱਖਰੇ ਸਟਾਈਲ ਦੀ ਇੰਡੀਆ ਔਰ ਪਾਕਿਸਤਾਨ ਦੇ ਅਦਾਕਾਰਾਂ ਨੂੰ ਲੈ ਕੇ ਫਿਲਮ ਬਣਾ ਰਹੇ ਨੇ। ਉਹਦੇ ਨਾਲ ਮੇਰੇ ਬਹੁਤ ਹੀ ਅੱਛੇ ਦੋਸਤ, ਬੜੇ ਅੱਛੇ ਸ਼ਾਇਰ, ਦੱਸਾਂ ਇਹਨਾਂ ਦੀ DC ਪ੍ਰੋਡਕਸ਼ਨ ਹੈ ਔਰ ਤੁਹਾਡੇ ਪਿੰਡ ਤੋਂ ਨੇ, ਕਿਲਾ ਦੀਦਾਰ ਸਿੰਘ ਤੋਂ ਜਨਾਬ। ਇਹਨਾਂ ਦਾ ਨਾਂ ਹੈ ਜੀ ਦਾਨਿਸ਼ ਜ਼ਿਆ ਸਾਹਿਬ, ਬੜੇ ਅੱਛੇ ਸ਼ਾਇਰ ਨੇ। ਮੇਰੇ ਇੱਕ ਮੁਸ਼ਾਇਰੇ ਦੇ ਵਿੱਚ ਇਹਨਾਂ ਨਾਲ ਮੁਲਾਕਾਤ ਹੋਈ ਤੇ ਇਹਨਾਂ ਦੀ ਜਦੋਂ ਮੈਂ ਸ਼ਾਇਰੀ ਸੁਣੀ ਮੇਰਾ ਬੜਾ ਹੀ ਦਿਲ ਖੁਸ਼ ਹੋਇਆ ਕਿ ਇਸ ਤਰ੍ਹਾਂ ਦੇ ਵਾਲਾਂ ਵਾਲਾ ਮੁੰਡਾ ਤੇ ਸਹੀ ਆਂਦੇ ਨੇ ਨਾ ਜਿਹੜੇ ਸ਼ਾਇਰ ਹੁੰਦੇ ਨੇ ਉਹ ਜਿਹੜੇ ਕੁਝੜੇ ਰਹਿੰਦੇ ਨੇ, ਉਹਦੀ ਹਾਲਤ ਹੀ ਉਹ ਸਟਾਈਲ ਉਹਨਾਂ ਦਾ ਫੈਸ਼ਨ ਹੈ ਅੱਜ ਕੱਲ੍ਹ ਦਾ। ਕਿਉਂਕਿ ਮੱਖਣ ਸਾਹਿਬ ਨੇ ਬਣਵਾਇਆ था ਇਹ ਸਟਾਈਲ ਕਿਹਨੇ ਬਣਵਾਇਆ? सबसे पहले तो मैं आप लोगों को सलाम कहना चाहता हूँ। अच्छा, तुम पंजाबी फिल्म बना रहे हो, उर्दू बना रहे हो? सर बार मैं आपसे इजाज़त यही कहूँगा, लेना चाहता हूँ कि मैं उर्दू बोलना चाहूँगा क्योंकि मैं एक टीचर भी हूँ, साथ प्राइवेट पढ़ाता हूँ, तो मुझे अच्छा लगे। हाँ, आप लोग पंजाबी बोलें, मुझे पंजाबी से कोई मसला नहीं है कि पंजाबी बुरी ज़बान है, माशाल्लाह बहुत अच्छी ज़बान है, हमारी मादरी ज़बान है और हमें इस ज़बान को अपनाना चाहिए। लेकिन आज के प्रोग्राम में मैं उर्दू में बात करूँ। जी बहुत शुक्रिया, बहुत मेहरबानी। आसफ खलील साहब तो बाद जनाब साढ़े दोस्त बहुत ही अच्छे भाई दानिश ज़िया साहब DC प्रोडक्शन
ਆਫ ਕਿਲਾ ਦਾਰ ਸਿੰਘ ਬਹੁਤ ਅੱਛੇ ਟੀਚਰ, ਬਹੁਤ ਅੱਛੇ ਸ਼ਾਇਰ ਨੇ। ਉਹਨਾਂ ਦੀ ਪਿਛਲੇ ਇੱਕ ਮੁਸ਼ਾਇਰੇ 'ਚ ਇਹਨਾਂ ਨਾਲ ਮੁਲਾਕਾਤ ਹੋਈ। ਅੱਜ ਸਾਡੇ ਮੈਂ ਇਹਨਾਂ ਨੂੰ ਖੁਸੂਸੀ ਤੌਰ ਤੇ ਕਿਹਾ ਕਿ ਤੁਸੀਂ ਸਾਡੇ ਈਦ ਸ਼ੋਅ ਦੇ ਵਿੱਚ ਸ਼ਿਰਕਤ ਕਰਨੀ ਹੈ। ਹੁਣ ਮੈਂ ਤੇ ਗੂੰਗੀ ਹੋ ਗਈ ਨਾ, ਤੁਹਾਡੇ ਪੇਕਿਆਂ ਦਾ ਬੰਦਾ ਹੈ ਜੀ, ਗੱਲ ਕਰ ਦੋ ਤਰਫੋਂ ਗੂੰਗੀ ਹੋ ਗਈ। ਇੱਕ ਤੇ ਉਹ ਪੇਕਿਆਂ ਦਾ ਬੰਦਾ ਨਿਕਲ ਆਇਆ ਤੇ ਦੂਜਾ ਨੇ ਕਹਿਤਾ ਮੈਂ ਟੀਚਰ ਹਾਂ, ਹੁਣ ਮੈਂ ਹੁਜਦਾ ਕਿਹਨੂੰ ਕਰਾਂ, ਉਸਤਾਦਾਂ ਨਾਲ ਕਿਹੜਾ ਹੁਜਦਾ ਕਰੇ। ਲੇਕਿਨ ਉਸਤਾਦ ਤੁਹਾਡੇ ਨਹੀਂ ਨਾ, ਇਹਦੇ ਬੱਚੇ ਛੋਟੇ ਛੋਟੇ ਬੱਚਿਆਂ ਦੇ ਨੇ। ਫਿਰ ਜਦੋਂ ਸਹੀ ਨਹੀਂ ਕਰਨੀ ਤੇ ਬੱਚਿਆਂ ਕਿੱਥੋਂ ਕਰਨੀ। ਚਲੋ ਕੋਈ ਗੱਲ ਨਹੀਂ। ਉਹਨਾਂ ਦੇ ਨਾਲ ਸਾਡੇ ਦੋਸਤ ਜਨਾਬ ਵਕਾਰ ਸਾਹਿਬ ਜਿਹੜੇ ਇਸ ਫਿਲਮ ਦੇ ਹੀਰੋ ਨੇ, ਔਰ ਇਸ ਪਾਸੇ ਜਿਹੜੇ ਮੈਡਮ ਤੁਹਾਡੇ ਨਾਲ ਸੱਜੇ ਪਾਸੇ ਬੈਠੇ ਨੇ, ਇਹਨਾਂ ਦਾ ਨਾਮ ਹੈ ਨੈਕਸਨ ਸਾਹਿਬ, ਤਾਰਕ ਨੈਕਸਨ। ਇੱਕ ਤਾਰਕ ਜੈਕਸਨ ਹੁੰਦਾ ਸੀ, ਉਹ ਜੈਕਸਨ ਹੁੰਦਾ ਸੀ, ਇਹਨਾਂ ਨੈਕਸਨ ਕਰ ਰਹੇ। ਮੈਂ ਕਿਹਾ ਕਿਤੇ ਕੋਟੀ ਨਾ ਜੈਕਸਨ ਕੋਲੋਂ ਪੈ ਜਾਏ। ਤਾਰਕ ਜੈਕਸਨ ਜਿਹੜੇ ਮੇਰੇ ਬਹੁਤ ਅੱਛੇ ਦੋਸਤ ਨੇ ਲਾਹੌਰ ਤੋਂ, ਔਰ ਉਹ ਕਮਾਲ ਹੈ ਕਿ ਪਾਕਿਸਤਾਨ ਦਾ ਪਹਿਲਾ ਉਹ ਫਨਕਾਰ ਹੈ ਨਾਜ਼ਰੀਨ ਜਿਹੜਾ ਆਪਣੇ ਗਲੇ ਦੀ ਵਜ੍ਹਾ ਨਾਲ ਦੁਨੀਆ ਦੀ ਹਰ ਚੀਜ਼ ਦੀ ਆਵਾਜ਼ ਕਰ ਲੇ। ਬਿਲਕੁਲ, ਹਾਂਜੀ। ਤਾਰਕ ਜੈਕਸਨ ਸਾਹਿਬ ਮੇਰੇ ਬੜੇ ਅੱਛੇ ਦੋਸਤ ਨੇ। ਕੋਸ਼ਿਸ਼ ਕਰਾਂਗੇ ਕਿਸੇ ਅਗਲੇ ਪ੍ਰੋਗਰਾਮ 'ਚ ਉਹਨਾਂ ਨੂੰ ਦਾਵਤ ਦੇਈਏ, ਅਸੀਂ ਉਹਨਾਂ ਨੂੰ ਤੁਹਾਡੇ ਤੱਕ ਲੈ ਕੇ ਆਈਏ ਜੀ। ਜਨਾਬ ਆਸਫ ਖਲੀਲ ਸਾਹਿਬ, ਮੈਨੂੰ ਦੱਸੋ ਤੁਸੀਂ ਇਹ ਕੀ ਸੋਚ ਕੇ ਤੁਹਾਨੂੰ ਖਿਆਲ ਆਇਆ ਕਿ ਤੁਸੀਂ, ਅੱਛਾ ਸਭ ਤੋਂ ਪਹਿਲਾਂ ਦੱਸੋ ਇਹ ਕਿਹੜੇ ਕਲਚਰ ਨਾਲ ਅਟੈਚ ਫਿਲਮ ਹੋਏਗੀ, ਕਿਹੜੇ ਕਲਚਰ ਬਹਾਇਆ ਜਾਏਗਾ? ਸਰ ਦੋ ਕਲਚਰਾਂ ਦੇ ਮਾਬੈਨ ਫਿਲਮ ਹੋਏਗੀ, ਦੋਨੇ ਇਹਨੂੰ ਟੱਚ ਕਰਨਗੇ। ਇੱਕ ਸਾਡਾ ਉਹ ਤਬਕਾ ਜਿਹੜਾ ਕਿ ਮਤਲਬ ਆਪਣੀ ਔਕਾਤ ਭੁੱਲ ਬੈਠਾ, ਤੇ ਜਿਹੜੇ ਕਿ ਮੈਂਟਲੀ ਫਰਸਟ੍ਰੇਟਡ ਲੋਕ ਨੇ, ਤੇ ਦੂਸਰਾ ਕਲਚਰ ਉਹ ਹੋਏਗਾ ਜਿਹਦੇ ਵਿੱਚ ਦਰਵੇਸ਼ ਕੈਟਾਗਰੀ ਦੇ ਲੋਕ ਹੋਣਗੇ, ਔਰ ਉਹ ਸਖੀ ਤੇ ਫਿਆਜ਼ ਕਿਸਮ ਦੇ ਹੋਣਗੇ, ਔਰ ਉਹ ਨੇਕ ਸੀਰਤ ਹੋਣਗੇ। ਉਹ ਉਹਨਾਂ ਦੋਨਾਂ ਦੇ ਮਤਲਬ ਇਹ ਦੋ ਮਤਲਬ ਗੁਰੂਆਂ ਦੇ ਵਿੱਚ ਇੱਕ ਜਕੜਿਆ ਹੋਇਆ ਮੱਖਣ ਹੋਏਗਾ। ਪਿੰਡ ਦਾ ਬਾਹਰ ਹੈ, ਉਹ ਸ਼ਹਿਰ ਦਾ ਬਾਹਰ ਹੈ? ਪਿੰਡ ਦਾ ਵੀ ਤੇ ਸ਼ਹਿਰ ਦਾ ਵੀ। ਇਹਨਾਂ ਕਿ ਜਿਵੇਂ ਪੁਰਾਣੀਆਂ ਫਿਲਮਾਂ ਦੇ ਵਿੱਚ ਹੁੰਦਾ ਸੀ ਕਿ ਇੱਕ ਟਾਈਮ ਦੇ ਵਿੱਚ 3 ਕਹਾਣੀਆਂ ਚੱਲਦੀਆਂ ਹੁੰਦੀਆਂ ਨੇ, ਜਕਮੁਸ਼ ਤੇ ਇਸ ਤਰ੍ਹਾਂ। ਹਾਂਜੀ ਹਾਂਜੀ, ਬਿਲਕੁਲ ਐਗਜ਼ੈਕਟਲੀ ਇਸ ਤਰ੍ਹਾਂ ਹੀ। ਅੱਛਾ ਅੱਛਾ, ਇਹ ਤੁਹਾਡੇ ਜ਼ਿਹਨ 'ਚ ਆਇਆ ਕਿਧਰੋਂ? ਜੀ ਇਹ ਜ਼ਿਹਨ 'ਚ ਇਸ ਤਰ੍ਹਾਂ ਹੀ ਆਇਆ ਕਿ ਬਸ ਵੀ ਬਜ਼ੁਰਗਾਂ ਦੀ ਇੱਕ ਗਰਮ ਨਵਾਜ਼ੀ ਹੈ ਕਿ ਮੇਰੇ ਨਾਲ ਹੀ ਕੋਈ ਜ਼ਾਤੀ ਕੋਈ ਮਸਲਾ ਐਸਾ ਹੋ ਗਿਆ ਸੀ ਜਿਹਨੂੰ ਅਸੀਂ ਕਹਿੰਦੇ ਕੋਈ ਰੂਹਾਨੀ ਮਸਲਾ, ਸੋਫਿਸਟੀਕੇਟਿਡ ਪ੍ਰੋਬਲਮ, ਤੇ ਅਲਹਮਦੁਲਿਲਾ ਉਹ ਤੇ ਮੇਰਾ ਮੈਨੇਜ ਹੋ ਗਿਆ। ਔਰ ਅਸੀਂ ਇਸ ਫਿਲਮ ਦੇ ਵਿੱਚ ਇੱਕ ਦਰਬਾਰ ਦੀ ਹਿਸਟਰੀ ਜਿਹੜੀ ਹੈ ਨਾ ਉਹਨੂੰ ਐਕਸਪੋਜ਼ ਕਰ ਰਹੇ ਹਾਂ। ਅਸੀਂ ਇੱਕ ਬਜ਼ੁਰਗ ਦੇ ਉੱਤੇ ਜਿਹੜਾ ਨਾ ਮਤਲਬ ਇਹ ਸਾਰੀ ਸਟੋਰੀ ਜਿਹੜੀ ਉਹ ਬਜ਼ੁਰਗਾਂ ਦੇ ਮਤਲਬ ਨਾ ਮਹਿਵਰ ਹੈ, ਤੇ ਇਹਦੇ ਵਿੱਚ ਅਸੀਂ ਮਤਲਬ ਲਾਈਕ ਐਜ਼ ਸਰ ਗੰਗਾ ਰਾਮ ਹਸਪੀਟਲ ਦੇ ਵਿੱਚ ਮਤਲਬ ਉੱਥੇ ਸਾਡਾ ਸ਼ੂਟ ਹੋਵੇਗਾ। ਔਰ ਉੱਥੇ ਮੇਨ ਡਾਕਟਰਾਂ ਨੇ, ਸਾਈਕੈਟਰੀ ਵਾਰਡ ਦੀ ਪ੍ਰੋਫੈਸਰ ਸਦਫ ਰਸ਼ੀਦ ਸਾਹਿਬ, ਡਾਕਟਰ ਉਮਾਰਾ ਅਮਰ, ਡਾਕਟਰ ਮਾਹਿਰ ਨਫਸਿਆਤ ਇਰਮ, ਡਾਕਟਰ ਇਬਾਦ, ਇਹਨਾਂ ਦੇ ਵੀ ਮਤਲਬ ਲਾ ਲਓ ਕਿ ਅਸੀਂ ਉਹ ਤੇ ਇੱਕ ਫਰਜ਼ੀ ਕਰੈਕਟਰ ਹੋਣਗੇ ਨਾ ਉਹਨਾਂ ਦਾ ਮਤਲਬ ਅਸੀਂ ਵਿੱਚ ਰੱਖਾਂਗੇ। ਇੰਡੀਆ ਦੇ ਵਿੱਚੋਂ ਵੀ ਸਾਡੀ ਮਤਲਬ ਹੱਥਲ ਵਸਾ ਕੋਸ਼ਿਸ਼ ਹੋਵੇਗੀ ਕਿ ਅਸੀਂ ਕੋਈ ਇੱਕ ਓਲਡ ਵਰਸਟਾਈਲ ਲੀਜੈਂਡ ਹੀਰੋ ਜਿਹੜਾ ਵੇ ਅਸੀਂ ਕੋਈ ਉਹਨੂੰ ਐਜ਼ ਅ ਗੈਸਟ ਐਕਟਰ ਬੁਲਾਈਏ ਤੇ ਉਹਨਾਂ ਦੀ ਪਰਫਾਰਮੈਂਸ ਜਿਹੜੀ ਉਹ ਵੀ ਲਈਏ। ਕਿੱਥੇ ਤੱਕ ਪਹੁੰਚੀ ਉਹ ਫਿਲਮ ਬਸ ਲਾ ਲਓ ਕਿ ਅੱਜ ਤੇ ਉਹਦਾ ਕੋਈ ਜਿਵੇਂ ਛੋਟਾ ਜਿਹਾ ਕੋਈ ਤਸ਼ਹੀਰੀ ਪ੍ਰੋਗਰਾਮ ਜਾਂ ਐਕਸਪੋਜ਼ ਅਸੀਂ ਉਹਦੇ ਬਾਰੇ ਕਰ ਰਹੇ ਹਾਂ, ਹਾਈਲਾਈਟ ਕਰ ਰਹੇ ਹਾਂ ਕਿ ਅਸੀਂ ਮੇਨ ਇਸ ਫਿਲਮ ਦੇ ਵਿੱਚ ਰੱਖਣਾ ਕੀ ਚਾਹੁੰਦੇ ਹਾਂ, ਸਾਡਾ ਮੇਨ ਮਕਸਦ ਕੀ ਹੈ। ਠੀਕ ਹੈ, ਤੇ ਫਿਲਮ ਜਿਹੜਾ ਉਹਦਾ ਸ਼ੂਟ ਰਮਜ਼ਾਨ ਦੇ ਵਿੱਚ ਹੀ ਜਿਹੜਾ ਉਹਦਾ ਅਸੀਂ ਸ਼ੂਟ ਸ਼ੁਰੂ ਹੈ ਸਾਡਾ। ਮੇਰੇ ਮੱਖਣਾ ਵੀ ਵਿੱਚ ਰੱਖਣਾ ਜੀ ਉਹ ਵੀ ਵਿੱਚ ਮੋਸਟ ਮਤਲਬ ਸਕੂਲ ਪਰਫਾਰਮੈਂਸ ਵੀ ਉਹਦੇ ਵਿੱਚ ਹੋਵੇਗੀ, ਉੱਥੇ ਤੇ ਚੰਨ ਮੇਰੇ ਮੱਖਣਾ ਆਲਰੇਡੀ ਹੁੰਦਾ। ਅੱਛਾ ਅੱਛਾ। ਨਾਜ਼ਰੀਨ ਅਸੀਂ ਮਿਲਨੇ ਇੱਕ ਬ੍ਰੇਕ ਤੋਂ ਬਾਅਦ। यूं खिली खिली यूं सवर सवर जाने जिगर तुम चली कहाँ। सफूरा ब्यूटी क्रीम आपको बनाए खूबसूरत, गोरी और बहुत प्यारी। सफूरा ब्यूटी क्रीम, खूबसूरती हमेशा के लिए। ਵੈਲਕਮ ਬੈਕ। ਅਸੀਂ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਤੇ ਮੇਰੇ ਨਾਲ ਬੈਠੇ ਹੋਏ ਨੇ ਅਸਗਰ ਪਹਿਲਵਾਨ ਰਹਿਮਾਨੀ ਜੀ, ਤੁਹਾਡਾ ਨੌਕਰ ਹੈ। ਨੌਕਰ ਮੋਟੀ ਦਾ। ਮੈਂ ਤੁਹਾਡਾ ਨੌਕਰ ਕਿਹਾ ਹੈ, ਅੱਛਾ ਅੱਛਾ। ਨਾਜ਼ਰੀਨ ਦਾ ਨੌਕਰ ਕਿਹਾ ਹੈ। ਅੱਛਾ, ਤੇ ਬੂਟੀਆਂ ਤੇ ਸਾਰੇ ਹੀ ਨੌਕਰ ਹੁੰਦੇ ਨੇ। ਤੁਹਾਡਾ ਘਰ ਵਾਲਾ ਤੁਹਾਡਾ ਨੌਕਰ ਨਹੀਂ? ਕਿੱਥੋਂ? ਅੱਛਾ, ਕਦੇ ਵੀ ਨਾ ਅੱਗੇ ਸੋਚਿਆ ਜੇ ਵੀ ਤੁਹਾਡੇ ਨਾ। ਪਿੱਛੇ ਫੋਨ ਆ ਗਿਆ ਸੀ, ਸੇਵੀਆਂ ਖਵਾ ਕੇ ਨਹੀਂ ਗਈ, ਨਹੀਂ ਪੜੀਏ, ਮੈਂ ਕੀ ਕਰਾਂ। ਮੈਂ ਕਿਹਾ ਮੇਰੇ ਤੋਂ ਬਗੈਰ ਖਾਇਆ ਜੇ ਵੀ ਨਾ। ਤੁਸੀਂ ਲੋਕਾਂ ਨੂੰ ਗੱਲਾਂ ਕਰਦੇ ਹੋ, ਆਪਣੇ ਘਰ ਦਾ ਤੁਹਾਨੂੰ ਪਤਾ ਕੋ ਨਹੀਂ। ਦੱਸਣਾ ਹੀ ਨਹੀਂ ਨਾ। ਜੀ ਜਨਾਬ ਮੇਰੇ ਭਾਈ ਦਾਨਿਸ਼ ਜ਼ਿਆ ਸਾਹਿਬ, ਦਾਨਿਸ਼ ਜ਼ਿਆ ਸਾਹਿਬ, ਤੁਹਾਡਾ ਕੀ ਰੋਲ ਹੈ ਇਸ ਫਿਲਮ ਦੇ ਵਿੱਚ? पहले तो मैं आप लोगों से इजाज़त चाहता हूँ कि मैं उर्दू में बात करूँ। माजरत के साथ मसला यह है कि ये जो भाई हैं इन लोगों ने एक मूवी लिखी और मूवी का जो बेसिक था, जो उसका प्लॉट था, मुझे वो बहुत अच्छा लगा। मसलन आप ये कह सकते हैं कि पाकिस्तान के अंदर जितनी भी मूवीज़ बनती हैं वो ज़्यादातर तो
मौजू वो होता है कि किसी गांव की लड़ाई का, दो लोगों का आपस में बैर होता है, वो आपस में लड़ते हैं, कत्लो गारत, और इस चीज़ ने हमारे माशरे को बहुत तबाह किया। सबसे ज़्यादा कि हमारी एक ख़ास बरादरी ने, ख़ास बरादरी को, और फिर इन्होंने ऐसा एक ट्विस्ट ले आया इसके अंदर कि आपस में लड़ाई ही लड़ाई और लड़ाई ही लड़ाई। क्या कि हम लोगों ने अपने लोगों की ज़हन साजी ही ऐसी कर दी। जो कि इनकी स्टोरी है वो मुझे बहुत अच्छी लगी। वो ये थी कि कोई ऐसा उस गांव के अंदर एक सांप है, वो बाहर निकलता है, इंसानी शक्ल डालता है, फिर वो लोगों से मिलता है, और इस चीज़ ने मुझे एग्री किया कि मैं इसकी फ़िल्म करूं। और आप लोग तो मेरे भाई पहले भी आप जानते हो कि पंजाब लेवल पे मैं एक मूवी इससे पहले भी कर चुका हूं जो कि खामोश कातिल के नाम से। तो उस मूवी की जो सबसे रिमार्केबल पॉइंट है वो ये है कि हमने यहाँ पे गाड़ियों का ब्लास्ट किया, और वो जगह जो ऑलरेडी अल्हम्दुलिल्लाह अल्लाह ताला उन लोगों को और ज़्यादा दे, बहुत अच्छी अच्छी जगह हमारे किला के अंदर वो अभी भी हैं, लेकिन हमने कंप्यूटर के अंदर उनको ब्लास्ट कर दिया हुआ है। यानी कि वो जो टेक्नोलॉजी इस वक्त हमारे हमसाए मुल्क में और इर्द गिर्द दूसरी जगह पे इस्तेमाल हो रही है, उसको इस्तेमाल करेंगे, और बिल्कुल उसी को मद्देनज़र रखते हुए हम लोग वही सांप निकलेगा और उसी सांप को फिर इंसान की शक्ल में डालेंगे। उस फिल्म को कितनी पजीराई मिली? मैम जो फिल्म अभी हम कर रहे हैं वो ईद के फौरन बाद हम लॉन्च जो पहली फिल्म आपने की जिसका नाम आपने क्या, खामोश कातिल जी, खामोश कातिल, वो कितनी पजीराई मिली? खामोश कातिल अभी ईद के बाद रिलीज करने का प्लान है। अभी तो उसका टीजर और छोटी मोटी चीज़ें जो हैं वो हम लोगों ने भी सोशल मीडिया के ऊपर जो है ना वो दी हुई हैं। वो खामोश कातिल था, ये खामोश सांप? आप ये कह सकती हैं कि खामोश सांप ही होगा जो निकलेगा और लोगों का कत्ल करेगा, या शायद इसके पीछे कहानी में कुछ ऐसी चीज़ होगी जो अभी तक मैं तो नहीं जान पाया। लेकिन मुझे सबसे ज़्यादा अच्छी चीज़ यही लगी कि एक सांप का इंसान में बदलना और एक नया रूप होगा जो पाकिस्तान में शायद। मुझे ये बताएं कि इससे पहले कोई पाकिस्तान में फिल्म बनी है कि एक सांप को आदमी बना के दिखाया गया हो? जी आपका सवाल बहुत अच्छा है, बहुत मज़ेदार सवाल है। मैं इसके बारे में कुछ ज़्यादा तो नहीं बता सकता, लेकिन इतना ज़रूर कहूँगा कि जैसे आप बॉलीवुड के अंदर आप चले जाएं तो क्या होता है कि आम सा इंसान होता है, लेकिन उस इंसान को दिखाया जाता है कि उसके पास एक सुपर पावर है। तो उन लोगों ने सुपर पावर दिखा दी कि इंसान को, तो हमारे पास कोई ऐसी चीज़ तो नहीं है, ना ही वो तकनीक, ना ही वो टेक्निकल चीज़ें हमारे पास। तो हम क्या करेंगे, ये एक लोक कहानियों के अंदर हमें मिलता है कि एक सांप है, उसकी 100 साल से ज़्यादा उम्र हो गई, फिर वो उसने इंसानी शक्ल डाल ली, तो ये हमें लोक कहानियों में मिलता है। मक्खन साहब आप क्या कहेंगे कि ये सांप के बारे में, कि इससे पहले भी किसी फिल्म में ये आया? जी मैं आपको ये बताना चाहूँगा, इससे पहले इस टॉपिक पे बड़े वो एक फेम एक्टर एंड एक्ट्रेस थे श्रीदेवी एंड ऋषि कपूर, उनकी 2 फिल्में हैं। तो आ गया ना बॉलीवुड में? बॉलीवुड में जी लॉलीवुड में बॉलीवुड में जो है जी ये आया जी लॉलीवुड में हमारी एक माजी शाह की फिल्म थी नागिन। जी उसमें सेलेक्शन थी नादरा की, और उनको फायर भी इसी वजह से लगा था कि ये नागिन बनती है। ठीक है, और मुतअद्दिद फिल्मों में जो अच्छा आप वो सारा आपके ख्याल में वही आप उसी तरह करना चाहते कि ये इसको चेंज करें? नहीं, उसमें कुछ डिफरेंस है। तो उसमें अब ये है कि मैं ऐसे कोई ऐसा बयान तो नहीं दे सकता जिस पे एलिगेशन हो। तो बाकायदा अलहमी किताब है बाइबल, उसमें भी सांप का जो है वो प्रॉपर जिक्र है। चलिए ये बहुत लंबा है, ये तो एक लंबा टॉपिक है। जो आपने बिठाए में है, ये क्या सांप का किरदार अदा करेंगे? नहीं जी, ये उसका किरदार अदा करेगा जिसपे सांप का सेब हो गया। सेब हो गया। हाँ जी, सेब वाले भाई क्या हाल चाल है? हाँ जी अल्हम्दुलिल्लाह, मैं बिल्कुल ठीक हूँ। तुम सही सेब से डर के बैठे थे? नहीं डर के नहीं बैठा हो, बस मैं इजी हूँ। और इंशाल्लाह सब भाई ने जैसे आपसे बात की है, इंशाल्लाह कोशिश करेंगे कि बहुत अच्छा करें, मेहनत करें, और इंशाल्लाह अल्लाह ताला।
ਅੱਲਾਹ ਕਰੇ ਜੀ ਤੁਸੀਂ ਕਾਮਯਾਬ ਹੋਵੋ, ਰੱਬ ਸੋਹਣਾ ਤੁਹਾਨੂੰ ਕਾਮਯਾਬੀਆਂ ਦੇਵੇ ਔਰ ਤੁਸੀਂ ਵੇਖੋ ਇੱਕ ਸਾਡਾ ਕਲਚਰ ਵਿਖਾਉਣਾ ਚਾਹੁੰਦੇ ਹੋ ਔਰ ਕੋਸ਼ਿਸ਼ ਕਰੋ। ਮੈਂ ਐਜ਼ ਏ ਰਹਿਮਾਨੀ ਨਿਊਜ਼ ਦਾ CEO ਤੁਹਾਡੇ ਕੋਲ ਰਿਕੁਐਸਟ ਕਰਾਂਗਾ, ਦਰਖਾਸਤ ਕਰਾਂਗਾ ਕਿ ਕੋਸ਼ਿਸ਼ ਕਰਨਾ ਕਿ ਇਸ ਤਰ੍ਹਾਂ ਦਾ ਕਲਚਰ ਵਿਖਾਉਣਾ ਜਿਹਦੇ ਵਿੱਚ ਕਮ ਸੇ ਕਮ ਕੋਈ ਕਿਸੇ ਮਜ਼ਹਬ ਨੂੰ ਨਾ ਕੋਈ ਤਾਨਾ ਨਾ ਵੱਜੇ, ਤੁਹਾਡੀ ਮੂਵੀ ਨੂੰ ਟਾਰਗੇਟ ਨਾ ਬਣਾਇਆ ਜਾਏ। ਜੀ ਜਨਾਬ ਮਾਈਕ ਕੀ ਨਾਮ ਜੀ ਤੁਹਾਡਾ? ਤਾਰਕ ਨੈਕਸਨ ਸਾਹਿਬ। ਤੁਹਾਡਾ ਇਸ ਫਿਲਮ ਵਿੱਚ ਕੀ ਵੈਸੇ ਹੀਰੋ ਤੇ ਨੈਕਸਨ ਨਾ ਪੁੱਛਣਾ, ਨੈਕਸਨ ਕਿੱਥੋਂ ਬਣਿਆ ਹੈ? ਜੈਕਸਨ ਤੇ ਸੁਣਿਆ ਸੀ। ਆਪਾਂ ਤੁਹਾਡਾ ਨਾਮ ਨੈਕਸਨ ਕਿਹਨੇ ਰੱਖਿਆ? ਉਹ ਬੱਚੀ ਪੜਦਾ 7ਵੀਂ ਕਲਾਸ में। ਅੱਛਾ, ਤੁਸੀਂ ਜ਼ਰਾ ਪੰਜਾਬੀ ਚ ਬੋਲੋ, ਹੁਣ ਅਸੀਂ ਸਾਰਿਆਂ ਕੋਲ ਉਰਦੂ ਨਹੀਂ ਸੁਣਾਂਗੇ। मैं उर्दू में बात करूँगा। उर्दू में कितने जी? उर्दू च कर लो। तो 7वीं क्लास में ना पढ़ते थे ना, तो तब जो है ना 8वीं क्लास में ना था दाखिला लेने के लिए गवर्नमेंट स्कूल में गए। अच्छा, तो सर्टिफिकेट पे जब वहाँ से लिया ना तब ये नाम चेंज किया तारिक निक्सन का। तो मतलब छोटे होते तारिक ही था। अच्छा, निक्सन का मतलब क्या है? निक्सन का मतलब है सबसे छोटा। इसका मतलब कि आप क्योंकि क्रिश्चियन बरादरी से ताल्लुक़ रखते हैं तो इसलिए आपका नाम निक्सन रखा गया। तो ये बाइबल का जिक्र कर रहे थे कि बाइबल में जो है सांप का जिक्र आया है, तो आपने कुछ बाइबल से लिया या आपका रोल क्या है इस प्रोडक्शन में सारी में? अभी एक्चुअली मेरा तो रोल अभी नहीं, तो ये भी कुछ इनका कुछ वो टेक्निकली काम है। टेक्निकली काम जी, आप जी, करेंगे। बिल्कुल। जी, ठीक हो गया। जी आप इस मूवी के हवाले से कोई बात करना चाहते हैं? मैं तो इस मूवी के हवाले से यही कहना चाहता हूँ कि ये एक नया टच है मूवीज़ के अंदर। जैसा कि आपको मैं पहले बता चुका हूँ कि ज़्यादातर जो पंजाबी फिल्म्स बनती हैं वो ख़ानदानी लड़ाइयों के ऊपर बनती हैं, लेकिन कुछ लोग ऐसे हैं। हाँ, लेकिन ये बात काबिल ज़िक्र है कि अभी हाल में जो मूवी आई है द लेजेंड ऑफ मौला जट, तो उसकी बेस तो बिल्कुल पुरानी थी, बिल्कुल वो जो आज से तकरीबन 3-4 दहाई पहले जो मूवी बनी थी उसी बेस पे बनी। लेकिन जो उसमें नए इफ़ेक्ट्स डाले गए, इफ़ेक्ट्स के साथ को मद्देनज़र रखते हुए, लेटेस्ट चीज़ को मद्देनज़र रखते हुए जो इफ़ेक्ट्स डाले गए और उन्होंने बिल्कुल उसको बड़ा प्रमोट किया और बहुत ज़्यादा इनकम उन्होंने ली। तो हमारा भी यही प्लान है कि हम भी वैसा ही करेंगे कि एक नया टच देंगे इस मूवी को, और मेरा ख्याल है कि ये मूवी बिल्कुल हटके होगी और देखने वालों को यकीनन ये भाएगी। और हमारी कोशिश भी ये होगी कि इसके अंदर जो गाने हैं वो भी बिल्कुल न्यू लेंगे। अल्लाह तबारक तआला आपको कामयाब करे जी। जी मखर भाई, जी। आप ये बताएं कि आप इस मूवी को किस लिहाज से देख रहे हैं? मैं इस लिहाज से देख रहा हूँ कि इट्स अ रियल स्टोरी। ये बिल्कुल एक हकीकी कहानी है। एक दरबार से वाबस्ता है और एक दरवेश का जो है मतलब उसी के महवर है कि क्या वजह है, वो दरवेश कैसे हैं। जी ये इधर गांव है दाते वाली, ये उधर है, तो वो दरबार भी अपना है, वो मतलब बाहर से किसी का नहीं है। वो मटरनल पेरेंट्स हैं, वो उनका है। जो बुजुर्ग हैं वो भी मेरे मतलब मटरनल पेरेंट्स में उनके एल्डर फादर्स में से हैं। तो आई होप कि एक अच्छा टॉपिक है और एक डिफरेंट टॉपिक है। तो चलें जी, अल्लाह तबारक तआला आपको कामयाब करे। मैडम मेरे जी जी जी, ਉਹਨਾਂ ਨੂੰ ਵੇਖਦੇ ਹੋ ਤੇ ਤੁਹਾਡੇ ਦਿਲ 'ਚ ਲੱਡੂ ਫੁੱਟਦੇ ਨੇ ਕਿ ਕਿਤੇ ਮੈਂ ਮੱਖਣ ਹੁੰਦਾ। ਭੁੱਲਿਆ ਤੇ ਤੁਹਾਡਾ ਮੱਖਣਾ ਵਾਲਾ, ਉਹਨਾਂ ਦਾ ਤੇ ਮੱਖਣਾ ਵਾਲਾ ਹੈ ਹੀ ਨਹੀਂ। ਤੁਸੀਂ ਟਾਈ ਤੋਂ ਕਿਉਂ ਇੰਨੇ ਜੈਲਸ ਹੁੰਦੇ ਹੋ? ਮੈਂ ਕਦੋਂ ਜੈਲਸ ਹੋਣੀ ਆ? ਤੇ ਬਾਹਰ ਨਾ ਨਹੀਂ ਨਾ ਸੂਟ ਕਰ ਰਹੇ ਉਹਦੇ ਨਾਲ ਮੱਖਣਾ। ਉਹ ਨੈਕਸਨ ਦੇ ਸੂਟ ਕਰ ਰਹੇ ਆ ਨਾ, ਤੇ ਮੱਖਣ ਕਿਤੋਂ ਸੂਟ ਕਰਵਾਵਾਂ? ਮੱਖਣ ਦੇ ਨਾਜ਼ਰੀਨ, ਅਸੀਂ ਤੁਹਾਨੂੰ ਮੱਖਣ ਸਾਹਿਬ ਦੀਆਂ ਗੱਲਾਂ ਜਿਹੜੀਆਂ ਨੇ ਸੁਣਾਉਂਦੇ ਰਵਾਂਗੇ ਤੇ ਹੋਰ ਵੀ ਬੇਸ਼ੁਮਾਰ ਗੁਲੂਕਾਰ ਨੇ ਸਾਡੇ ਕੋਲ, ਬੜੇ ਪਾਕਿਸਤਾਨ ਦੇ ਨਾਮਵਰ ਗੁਲੂਕਾਰ, ਸ਼ਾਇਰ, ਸਿਆਸੀ ਔਰ ਸਮਾਜੀ ਲੋਕ ਜਿਹੜੇ ਨੇ ਉਹ ਪਿੱਛੇ ਬੈਠੇ ਨੇ। ਤੇ ਅਸੀਂ ਤੁਹਾਨੂੰ ਮਿਲਨੇ ਆ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਜਾਣਾ ਨਹੀਂ ਇਨਸ਼ਾਅੱਲਾ ਤਾਲਾ। ਪ੍ਰੋਗਰਾਮ ਅਸੀਂ ਤੁਹਾਡੇ ਕੋਲ ਨਵੇਂ ਨਾਲ ਸਾਨੂੰ ਕਮੈਂਟਸ ਵੀ ਕਰਦੇ ਜਾਓ। ਤੁਸੀਂ ਲਾਈਵ ਪ੍ਰੋਗਰਾਮ ਸਾਡਾ ਵੇਖ ਰਹੇ ਹੋ। ਅੱਜ ਈਦ ਦਾ ਪਹਿਲਾ ਦਿਨ ਹੈ, ਤੁਸੀਂ ਈਦ ਨੂੰ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ? ਸਾਡੀ ਤੇ ਕੋਸ਼ਿਸ਼ ਹੈ ਵੇ ਕਿ ਅਸੀਂ ਤੁਹਾਨੂੰ ਖੁਸ਼ੀਆਂ ਦਈਏ। ਤੇ ਮਿਲਨੇ ਆ ਬ੍ਰੇਕ ਤੋਂ ਬਾਅਦ। गुलिस्तान भी है और टीचर की शान भी है और साइंस का जहां
जान भी है मेरा प्यारा स्कूल, मेरी आँख का तारा स्कूल। हम जानते हैं कि स्कूल बच्चों के लिए कितना अहम है, इसलिए साइंस बेस्ड स्कूल में हम देते हैं बच्चों को ऐसी तालीम और तरबियत कि वो जिंदगी के हर मैदान में रहें सबसे आगे और कामयाबी चूमे उनके कदम, क्योंकि हर बच्चा मुनफरिद है और हम परवान चढ़ाते हैं उसकी इनफरादियत। साइंस बेस्ड स्कूल, इल्म का जहान, कामयाब हर मैदान। ਵੈਲਕਮ ਬੈਕ। ਅਸੀਂ ਸੇਵੀਆਂ ਖਾ ਕੇ ਵਾਪਸ ਆ ਗਏ ਹਾਂ ਤੇ ਇਹਨਾਂ ਨੇ ਸਭ ਤੋਂ ਬਹੁਤੀਆਂ ਸੇਵੀਆਂ ਖਾਧੀਆਂ ਜੀ। ਮੈਨੂੰ ਪਤਾ ਮੇਰੇ ਵੱਲ ਤੁਹਾਡਾ ਹੀ ਧਿਆਨ ਸੀ। ਤੇ ਮੈਂ ਵੇਖਦੀ ਸਾਂ ਪਈ 3 ਪਿਆਲੀਆਂ ਖਾ ਕੇ ਜੇ ਆਂਦੇ ਨੇ, ਮੈਂ ਕਿਹਾ ਚਲੋ ਨਾਜ਼ਰੀਨ ਨੂੰ ਵੀ ਇੰਟਰਟੇਨ ਕਰ ਲਈਏ, ਤੇ ਆਂਦੇ ਨੇ ਇੱਕ ਪਿਆਲੀ ਹੋਰ ਖਾ ਲਾਂ। ਨਾਜ਼ਰੀਨ ਨੂੰ ਪਤਾ ਹੈ ਵੀ ਜ਼ਿਆਦਾ ਖਾਣ ਵਾਲੀ ਕੌਮ ਕਿਹੜੀ ਏ। ਇਹ ਉਸ ਦਿਨ ਜਿਹੜਾ ਡਰਾਮਾ ਕੀਤਾ ਜਹੇਜ਼ ਦੀ ਲਾਹਨਤ, ਉਹਦੇ ਵਿੱਚ ਉਹਨੇ ਆਖਿਆ ਸੀ ਬੱਟ ਜਿਹੜੇ ਨੇ ਇਹਨਾਂ ਦੇ ਕੋਲ 6 ਸਾਲ ਮੈਂ ਨੌਕਰੀ ਕੀਤੀ ਹੈ, 6 ਸਾਲਾਂ ਦੇ ਵਿੱਚ ਇਹਨਾਂ ਦੇ ਕੋਲ ਦਾਲ ਚੌਲ ਹੀ ਨਹੀਂ ਮੁੱਕੇ। ਇਹ ਖਾਣ ਤੋਂ ਬਗੈਰ ਇਹਨਾਂ ਬੱਟਾਂ ਨੂੰ ਕੋਈ ਗੱਲ ਨਹੀਂ ਹੁੰਦੀ। ਨਹੀਂ ਕਦੋਂ ਆਂਦੀ ਹੈ ਸਾਨੂੰ, ਖਾਈਏ ਨਾ ਤੇ ਮਰ ਜਾਈਏ। ਖਾਣ ਵਾਸਤੇ ਤੇ ਅੱਲਾ ਨੇ ਸਾਨੂੰ ਘੱਲਿਆ ਵੇ। ਸਾਰੀਆਂ ਕੌਮਾਂ ਦੇ ਕੰਮ ਹੈ ਨੇ, ਸਾਡਾ ਵੀ ਕੋਈ ਕੰਮ ਦੱਸ ਦਿਓ। ਹਾਂ ਬਿਲਕੁਲ, ਤੁਹਾਡਾ ਨਾ ਇੱਕ ਦੁਆਣੇ ਦੇ ਖਰੋਪੜ ਖਾਣ ਵਾਲੀ ਕੌਮ ਆ। ਆਹੋ ਸਿਆਣੇ ਲੋਕ ਆ। ਜਿਹੜਾ ਗੋਸ਼ਤ ਖਾਣਾ ਉਹ ਕਿੰਨੇ ਖਾਣਾ? ਗੋਸ਼ਤ ਬਾਅਦ ਚ ਹੁੰਦਾ। ਅਸਲ ਜਿਹੜੇ ਪੁਰਾਣੇ ਪਿੰਡਾਂ ਦੇ ਲੋਕ ਨੇ ਨਾ, ਜਾਂ ਸ਼ਹਿਰਾਂ ਦੇ ਪੁਰਾਣੇ ਲੋਕ ਨੇ, ਉਹ ਦਾਲ ਚਾਵਲ ਹੀ ਖਾਂਦੇ ਜਾਂ ਦਾਲ ਚਾਵਲ ਤੇ ਜਾਂ ਦੁਆਣੇ ਖਾ ਲੈ। ਦੁਆਣੇ ਖਾਣ ਤੋਂ ਬਾਅਦ ਉਹਦੇ ਖਰੋਪੜ ਵੀ ਖਾ ਲੈ। ਤੇ ਮੈਂ ਅੱਜ ਤੋਂ ਦਿਨ ਗਿਣਨੇ ਸ਼ੁਰੂ ਕਰਤੇ ਨੇ, ਕਦੋਂ ਵੱਡੀ ਈਦ ਆਣੀ ਹੈ। ਛੋਟੀ ਈਦ ਦਾ ਕੀ ਹੈ, ਸੇਵੀਆਂ ਥੋੜੀਆਂ ਜਿਹੀ ਖਵਾਇਤੀਆਂ, ਤੇ ਈਦੀ ਵੀ ਨਹੀਂ ਦਿੱਤੀ ਨਾਜ਼ਰੀਨ। ਮੈਂ ਤੇ ਈਦ ਲੈਣ ਵਾਸਤੇ ਬੈਠੀ ਆ। ਮੈਂ ਹੁਣ ਈਦ ਵੀ ਤੁਹਾਡੇ ਸਾਹਮਣੇ ਹੀ ਲੈਣੀ ਹੈ, ਗਵਾਹ ਰਿਹਾ। ਇਨਸ਼ਾਅੱਲਾ ਜੀ ਈਦ ਦੇ ਕੇ ਜਾਵਾਂਗੇ। ਬੜੇ ਜਿਹੇ ਸਾਡੇ ਕੋਲ ਮਹਿਮਾਨ ਜਿਹੜੇ ਨੇ, ਅਲਹਮਦੁਲਿਲਾ ਨਾਜ਼ਰੀਨ। ਅੱਜ ਦਾ ਬੜਾ ਯਾਦਗਾਰ ਸ਼ੋਅ ਹੋਏਗਾ। ਤੁਹਾਨੂੰ ਮੈਂ ਕਿਹਾ ਸੀ ਇਹਦੇ ਵਿੱਚ ਅਸੀਂ ਮੁਲਕ ਪਾਕਿਸਤਾਨ ਦੇ ਨਾਮਵਰ ਗਾਇਕ ਵੀ ਬੁਲਾਏ ਨੇ ਤੇ ਸਿਆਸੀ ਸਮਾਜੀ ਲੋਕਾਂ ਨੂੰ ਵੀ ਇੱਥੇ ਅਸੀਂ ਮਦਊ ਕੀਤਾ। ਸਭ ਤੋਂ ਪਹਿਲੇ ਸਾਡੇ ਪੱਗ ਵਾਲਾ ਸੋਹਣਾ ਮੁੱਛਾਂ ਵਾਲਾ ਗੱਭਰੂ, ਸਾਨੂੰ ਪੱਗਾਂ ਫੱਬਦੀਆਂ ਨੇ, ਸਾਡੀ ਵੱਖਰੀ ਟੋਰ ਨਵਾਬੀ, ਸਾਡੀ ਧਰਤੀ ਸ਼ੇਰਾਂ ਦੀ ਸਾਨੂੰ ਕਹਿੰਦੇ ਲੋਕ ਪੰਜਾਬੀ, ਅਸਲੀ ਪੰਜਾਬੀ ਸ਼ੇਰ ਮੈਂ ਆਖਾਂਗਾ ਜਨਾਬ ਚੌਧਰੀ ਇਰਫਾਨ ਯੂਸਫ ਭਿੰਡਰ ਸਾਹਿਬ, ਮਰਕਜ਼ੀ ਸਦਰ ਜੱਟ ਫੈਡਰੇਸ਼ਨ ਪਾਕਿਸਤਾਨ। ਮੇਰਾ ਧਿਆਨ ਕਿਸੇ ਹੋਰ ਪਾਸੇ ਸੀ। ਮੈਂ ਕਿਹਾ ਇਹ ਗੱਲ ਕਰਨ ਤਾਰਫ ਕਰਾਉਣ ਤੇ ਮੈਂ ਕਹਿਣਾ ਪੁਰਾਣੀਆਂ ਤਸਵੀਰਾਂ ਵੀ ਨਾਲ ਵਿਖਾਣੀਆਂ ਜੀ, ਜਿੱਥੇ ਏਡੇ ਏਡੇ ਲੰਬੇ ਵਾਲ ਰੱਖੇ ਹੋਏ ਨੇ ਤੇ ਆ ਮੁੱਛਾਂ ਛੁੱਛਾਂ ਕੋਈ ਨਹੀਂ ਰੱਖੀਆਂ। ਅੱਛਾ ਮੈਨੂੰ ਇਹ ਤਾਂ ਸਭ ਐਸੀ ਅੱਛੇ ਗੱਲ ਅੱਗੇ ਚੱਲ ਕੇ ਅਸੀਂ ਕਰਨਾ ਦੋਸਤਾਂ ਤਾਰਫ ਕਰਾ ਲਈਏ ਨਾ। ਹਾਂਜੀ ਤਾਰਫ ਕਰਾਵਾਂਗੇ। ਤੇ ਉਸ ਤੋਂ ਬਾਅਦ ਜਨਾਬ ਮੈਂ ਤੇ ਆਖਾਂਗੀ ਸਾਡਾ ਪਾਕਿਸਤਾਨੀ ਰਫੀ ਬੈਠਾ ਹੋਇਆ ਵੇ, ਤੁਹਾਨੂੰ ਅਸੀਂ ਸੁਣਾਵਾਂਗੇ। ਇਸ ਤੋਂ ਪਹਿਲੇ ਵੀ 1-2 ਪ੍ਰੋਗਰਾਮ ਸਾਡੇ ਆਏ ਨੇ, ਤੁਸੀਂ ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਪਸੰਦ ਕੀਤਾ ਤੇ ਤੁਹਾਡੇ ਹੀ ਅਸਿਸਟ ਕਰਨ ਦੇ ਉੱਤੇ ਸਾਨੂੰ ਦੁਬਾਰਾ ਦਾਵਤ ਦਿੱਤੀ ਹੈ। ਤੇ ਸਾਡੇ ਵਿੱਚ ਮੌਜੂਦ ਨੇ ਮੁਹੰਮਦ ਅਲੀ ਸ਼ਾਹ ਸਾਹਿਬ, ਜਿਹੜੇ ਵਕਤਨ ਫਵਕਤਨ ਤੁਹਾਨੂੰ ਮਜ਼ੇਦਾਰ ਗੀਤ ਸੁਣਾਉਂਦੇ ਜਾਣਗੇ। ਤੇ ਉਹਨਾਂ ਦੇ ਨਾਲ ਸਾਡੇ ਰਹਿਮਾਨੀ ਨਿਊਜ਼ ਦੇ ਐਂਕਰ ਪਰਸਨ ਵੀ ਨੇ, ਸਿਆਸੀ ਸਮਾਜੀ ਰਹਿਨੁਮਾ, ਮੋੜ ਇਮਾਮਾਬਾਦ ਦੀ ਸਦਾਬਹਾਰ ਕਾਉਂਸਲਰ ਔਰ ਬਹੁਤ ਜ਼ਿਆਦਾ ਸਾਡੇ ਨਾਲ ਪਿਆਰ ਕਰਨ ਵਾਲੀ, ਫਨਕਾਰਾਂ ਨਾਲ ਪਿਆਰ ਕਰਨ ਵਾਲੀ ਸ਼ਖਸੀਅਤ। ਸਭ ਤੋਂ ਵੱਡੀ ਗੱਲ ਹੈ ਮੈਡਮ ਬਹੁਤ ਆਪ ਅੱਛੀ ਸ਼ਖਸੀਅਤ ਹੈ, ਚੌਧਰੀ ਲਿਆਕਤ ਅਲੀ ਭੁੱਲਰ ਸਾਹਿਬ। ਇਹ ਮੈਂ ਦੱਸਦਾ ਨਾਜ਼ਰੀਨ, ਅਸੀਂ ਇੱਕ ਦਿਨ ਇੱਥੇ ਬੈਠੇ ਸਾਂ ਪ੍ਰੋਗਰਾਮ 'ਚ, ਅਸੀਂ ਇਹਨਾਂ ਨੂੰ ਕਿਹਾ ਕਿ ਚੌਧਰੀ ਸਾਹਿਬ ਤੁਸੀਂ ਖਬਰਾਂ ਪੜ੍ਹੋਗੇ। ਇਹਨਾਂ ਦੇ ਵਹਿਮ ਗਮਾਨ ਦੇ ਵਿੱਚ ਉਹ ਖਬਰਾਂ ਪੜ੍ਹ ਲਈਆਂ। ਮੋੜ ਇਮਾਮਾਬਾਦ ਦੇ ਲੋਕ ਹੈਰਾਨ ਹੋ ਗਏ ਕਿ ਰਹਿਮਾਨੀ ਨਿਊਜ਼ ਦਾ ਕੰਮ ਜਿਹੜਾ ਚੌਧਰੀ ਲਿਆਕਤ ਅਲੀ ਭੁੱਲਰ ਤੋਂ ਖਬਰਾਂ ਪੜ੍ਹਾ ਦਿੱਤੀਆਂ ਨੇ, ਔਰ ਬਹੁਤ ਲੋਕਾਂ ਨੇ ਮੈਨੂੰ ਲਾਈਕ ਕੀਤਾ। ਇਹ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ, ਮੁਰਦਾ ਦਿਲ ਖਾਕ ਜਿਆ ਕਰਤੇ हैं। बहुत अच्छे ਨਾਲ ਥੋੜਾ ਜਿਹਾ ਵੀ ਦੱਸ ਦਿਓ ਕਿ ਭੁੱਲਰ ਹੈ, ਭੁੱਲ ਜਾਂਦੇ ਨੇ ਤਦ ਕਰਕੇ ਕਿ ਕਿਸੇ ਜ਼ਾਤ ਦਾ ਨਾਮ ਹੈ। ਜ਼ਾਤ ਇਹਨਾਂ ਦੀ। ਅੱਛਾ ਮੈਂ ਤੇ ਕਿਹਾ ਸ਼ਾਇਦ ਗੱਲਾਂ ਭੁੱਲਦੇ ਨੇ। ਤੁਹਾਡਾ ਖਿਆਲ ਸੀ ਭੁੱਲ ਗਏ, ਮੈਂ ਭੁੱਲ ਗਈ ਉਹ ਜਾਣੇ। ਹਾਂਜੀ ਜਜ਼ਬਾਈਏ ਤੇ ਭੁੱਲੀ ਟੁੱਲੀ ਉਹ ਜਵਾਨੀਆਂ ਮਾਣੇ। ਇਹ ਅੱਜ ਇਨਸ਼ਾਅੱਲਾ ਨਾਜ਼ਰੀਨ ਤੁਹਾਨੂੰ ਗਾਣਾ ਸੁਣਾਵਾਂਗੇ। ਇਨਸ਼ਾਅੱਲਾ ਅਸੀਂ ਪਾਕਿਸਤਾਨ ਦਾ ਬਹੁਤ ਵੱਡਾ ਫਨਕਾਰ ਪਿੱਛੇ ਮੌਜੂਦ ਨੇ। ਇਨਸ਼ਾਅੱਲਾ ਅੱਜ ਦਾ ਇਹ ਸ਼ੋਅ ਬੜਾ ਵਧੀਆ ਹੋਏਗਾ। ਉਹਦੇ ਨਾਲ ਸਾਡੇ ਕੋਲ ਅਲੀਪੁਰ ਚੱਠਾ ਤੋਂ ਇੱਕ ਜ਼ਿਮੀਂਦਾਰ ਤਬਕੇ ਨਾਲ ਤਲਕ ਰੱਖਣ ਵਾਲੀ ਸ਼ਖਸੀਅਤ, ਸਾਡੇ ਪੰਜਾਬੀ ਕਲਚਰ ਦੇ ਬਾਰੇ ਨਾਲ ਸਾਡੇ ਇੱਕ ਟੀਮ ਦਾ ਹਿੱਸਾ ਜਨਾਬ ਰਾਣਾ ਅਬਦੁਲ ਕਯੂਮ ਖਾਨ ਸਾਹਿਬ। ਤੁਹਾਨੂੰ ਵੀ ਜੀ ਆਇਆਂ ਨੂੰ ਆਖਣਾ ਜੀ, ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਆਖਣਾ ਜੀ। ਸਭ ਤੋਂ ਪਹਿਲੇ ਸਵਾਲ ਮੈਡਮ ਤੁਸੀਂ ਕਰੋ। ਉਹਨਾਂ ਦਾ ਸਵਾਲ ਕਰਨੀ, ਇਹਨਾਂ ਨੂੰ ਜਵਾਬ ਦੇਣ ਲੱਗੀ ਆ। ਇਹ ਜਿਹੜਾ ਵੇ ਨਾ ਲੱਗਦਾ ਹੀ ਨਹੀਂ ਕਿ ਜ਼ਿਮੀਂਦਾਰੀ ਕਰਦਾ ਹੋਵੇਗਾ, ਐਵੇਂ ਐਵੇਂ ਮੁਸਕਰਾਈ ਜਾਂਦਾ ਵੇ, ਚੁੱਪ ਵੀ ਕਰਦਾ ਤੇ ਲੱਗਦਾ ਫੇਰ ਵੀ ਮੁਸਕਰਾ ਰਿਹਾ ਵੇ। ਜੀ ਸਭ ਨੂੰ ਜੀ ਆਇਆਂ ਨੂੰ ਆਖਨੇ ਆ। ਸ਼ੁਕਰੀਆ ਜੀ। ਤੇ ਜਨਾਬ ਤੁਸੀਂ ਪਿਛਲਾ ਇੱਕ ਪ੍ਰੋਗਰਾਮ ਕੀਤਾ
ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਸਾਡੀ ਰਹਿਮਾਨੀ ਨਿਊਜ਼ ਚੈਨਲ ਦੇ ਉੱਤੇ ਪ੍ਰੋਗਰਾਮ ਤੁਹਾਡਾ ਅਲੀਪੁਰ ਚੱਠੇ ਦਾ ਕਲਚਰ ਡੇ ਦਾ ਪ੍ਰੋਗਰਾਮ ਚੱਲਿਆ ਤੇ ਉਹਨਾਂ ਦੇ ਉੱਤੇ ਪਤਾ ਨਹੀਂ ਲੱਖਾਂ ਦੇ ਹਿਸਾਬ ਦੇ ਨਾਲ ਇੱਕ ਦਿਨ ਦੇ ਵਿੱਚ ਲੋਕਾਂ ਨੇ ਉਹਨੂੰ ਵੇਖਿਆ ਔਰ ਪਸੰਦ ਕੀਤਾ ਔਰ ਉਹਦੇ ਵਿੱਚ ਕਮੈਂਟਸ ਕੀਤੇ ਨੇ ਤੇ ਲੋਕਾਂ ਦੇ ਅਸਿਸਟ ਕਰਨ ਦੇ ਉੱਤੇ ਉਹ ਚਾਹ ਰਹੇ ਸਨ ਕਿ ਇਹ ਪ੍ਰੋਗਰਾਮ ਕਿੰਨੇ ਕੀਤਾ ਵੇ ਤੇ ਉਸ ਹਸਤੀ ਨੂੰ ਮਿਲਣਾ ਚਾਹ ਰਹੇ ਸਨ। ਉਹਨਾਂ ਦੇ ਅਸਿਸਟ ਕਰਨ ਦੇ ਉੱਤੇ ਅਸੀਂ ਤੁਹਾਨੂੰ ਇੱਥੇ ਬੁਲਾਇਆ ਵੇ ਤੇ ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਤੇ ਜਨਾਬ ਕੋਈ ਸਵਾਲ ਜਵਾਬ ਔਖੇ ਹੋ ਸਵਾਲ ਚੌਧਰੀ ਸਾਹਿਬ ਨੇ ਸੁਖ ਜੱਟਾਂ ਨੇ ਸਵਾਲ ਜੱਟਾਂ ਕੇ ਜਿੰਨੇ ਮਰਜ਼ੀ ਉਹ ਜੱਟਾਂ ਕੇ ਜਿੰਨੇ ਮਰਜ਼ੀ ਸਵਾਲ ਕਰ ਲਈਏ ਨਾ ਉਹਨਾਂ ਨੇ ਜਵਾਬ ਘੜ ਕੇ ਰੱਖੇ ਹੁੰਦੇ ਨੇ। ਉਹ ਕਿਸੇ ਪਿੰਡ ਦੇ ਵਿੱਚ ਇੱਕ ਕ੍ਰਿਸਚੀਅਨ ਸਾਈ ਸੀ ਨਾ, ਉਹਨੇ ਪਿੰਡ ਦੇ ਵਿੱਚ ਖਰਾਬੀ ਪਾਤੀ, ਲੜਾਈ ਝਗੜਾ ਕਿਸੇ ਦੇ ਨਾਲ ਹੋ ਗਿਆ ਤੇ ਉਹਨੂੰ ਜੱਟਾਂ ਨੇ ਆਖਿਆ ਵੀ ਤੇ ਕੱਲ ਨੂੰ ਤੂੰ ਆਉਣਾ ਉੱਥੇ ਇਕੱਠ ਦੇ ਵਿੱਚ ਆਉਣਾ, ਪਰੇ ਦੇ ਵਿੱਚ ਆਉਣਾ, ਤੇਰੇ ਦਾ ਅਸੀਂ ਨਿਬੜ ਲਾਂਗੇ। ਉਹਨੇ ਸਾਰੀ ਰਾਤ ਸਾਰਾ ਦਿਨ ਹੀ ਸੋਚਦਾ ਰਿਹਾ, ਜੱਟ ਆਹ ਸਵਾਲ ਕਰਨਗੇ ਤੇ ਮੈਂ ਆਹ ਜਵਾਬ ਦਿਆਂਗਾ, ਜੱਟ ਆਹ ਗੱਲ ਕਰਨਗੇ ਤੇ ਮੈਂ ਆਹ ਜਵਾਬ ਦਿਆਂਗਾ, ਜੱਟ ਆਹ ਉਹ ਸਾਰਾ ਮਤੇ ਪਕਾਉਂਦਾ ਰਿਹਾ। ਤੇ ਜੱਟਾਂ ਦੇ ਕੋਲ ਜਿਹੜੇ ਪਰੇ ਬੈਠੀ ਉਹਨਾਂ ਕਿਹਾ ਹਾਂ ਬਈ ਸਾਈਆ ਗੱਲ ਸੁਣਾ। ਉਹਨਾਂ ਕਿਹਾ ਮੈਂ ਗੱਲ ਕੀ ਸੁਣਾਣੀ ਜੋ ਸਭ ਗੱਲ ਸ਼ੁਰੂ ਹੋ ਗਿਆ। ਉਹਨਾਂ ਕਿਹਾ ਅਸੀਂ ਗੱਲ ਤਾਂ ਸੁਣਦੀ ਨਹੀਂ, ਸਾਰੀ 100 ਘਰਾਂ ਦੀ ਕੋਈ ਗੱਲ ਤੂੰ ਇਹ ਤੋਂ ਕੱਪੜੇ ਇਹ ਤੋਂ ਭਾਂਡਾ ਟੀਲਾ ਚੁੱਕ ਤੇ ਇਹ ਤੋਂ ਨਿਕਲਣ ਵਾਲੀ ਗੱਲ ਕਰ। ਉਹ ਵਿਚਾਰਾ 2 ਦਿਨ ਮਤੇ ਪਕਾਉਂਦਾ ਰਿਹਾ। ਇਹ ਮੈਂ ਨਾਜ਼ਰੀਨ ਮੂੰਹ ਦੀ ਸਿਫਤ ਨਹੀਂ ਕਿ ਸਾਡੇ ਜਿਹੜਾ ਡਿਵੀਜ਼ਨ ਗੁਜਰਾਂਵਾਲਾ ਕਰ ਲਓ ਜਾਂ ਜਿੱਥੇ ਜੱਟ ਜ਼ਿਮੀਂਦਾਰ ਤਬਕਾ ਜ਼ਿਆਦਾ ਹੈ, ਜਦੋਂ ਕਿਸੇ ਪਰੇ ਦੀ ਗੱਲ ਹੁੰਦੀ ਹੈ ਤੇ ਬੜੇ ਬੜੇ ਨਸਲੀ ਮੈਂ ਜੱਟ ਮੈਡਮ ਜ਼ਿੰਦਗੀ 'ਚ ਵੇਖੇ ਜਿਨ੍ਹਾਂ ਨੇ ਫੈਸਲੇ ਫਿਰ ਇੰਝ ਕੀਤੇ ਜਿਹੜੇ ਕਿ ਮੈਂ ਵੇਖਿਆ ਹੋਰ ਕੌਮਾਂ ਇਸ ਤਰ੍ਹਾਂ ਦੇ ਮਜ਼ਬੂਤ ਫੈਸਲੇ ਨਹੀਂ ਕਰ ਸਕਦੀਆਂ ਜਿੰਨੇ ਕੋਈ ਮਜ਼ਬੂਤ ਫੈਸਲੇ ਜਦੋਂ ਖਾਨਦਾਨੀ ਤੇ ਨਸਲੀ ਲੋਕ ਜੱਟ ਕਰਦੇ ਨੇ। ਹੋਰ ਵੀ ਬੇਸ਼ੁਮਾਰ ਕੌਮਾਂ ਦੇ ਵਸਦੀਆਂ ਨੇ, ਲੇਕਿਨ ਇਹ ਮੂੰਹ ਦੀ ਸਿਫਤ ਨਹੀਂ ਜੋ ਮੈਂ ਗਲਤ ਹੋ ਸਕਦਾ ਵਾਂ, ਲੇਕਿਨ ਜੋ ਮੈਂ ਵੇਖਿਆ ਨਾਜ਼ਰੀਨ ਮੈਂ ਉਹ ਗੱਲ ਕਰ ਰਿਹਾ। ਇਹ ਮੇਰੇ ਬਹੁਤ ਅੱਛੇ ਦੋਸਤ ਵੀ ਨੇ, ਪੰਜਾਬੀ ਕਲਚਰ, ਪੰਜਾਬੀ ਸਕਾਫਤ, ਪੰਜਾਬੀ ਸੱਭਿਆਚਾਰ ਦੇ ਹਵਾਲੇ ਨਾਲ ਮੇਰੇ ਬਹੁਤ ਅੱਛੇ ਔਰ ਪੁਰਾਣੇ ਦੋਸਤ। ਅਸੀਂ ਤਕਰੀਬਨ ਪਿਛਲੇ 5-6 ਸਾਲ ਤੋਂ ਮਿਲ ਕੇ ਲਾਹੌਰ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਗੱਲਬਾਤ ਪੰਜਾਬੀ ਕਲਚਰ ਨੂੰ ਇੰਜੋਏ ਕੀਤਾ, ਉਹਨੂੰ ਮਨਾਇਆ। ਇਸ ਦਫਾ ਇਹਨਾਂ ਨੇ ਪਹਿਲੀ ਦਫਾ 18 ਔਰ 19 ਤਾਰੀਖ ਨੂੰ ਅਲੀਪੁਰ ਚੱਠਾ ਦੇ ਵਿੱਚ ਇੱਕ ਤਾਰੀਖੀ ਕਲਚਰ ਡੇ ਮਨਾਇਆ, ਜਿੱਥੇ ਮੈਡਮ ਅਸੀਂ ਗਏ ਤਾਂ ਉੱਥੇ ਵੇਖਿਆ ਕਿ ਉਹ ਪੁਰਾਣੀਆਂ ਪਰਾਤਾਂ ਤੁਸੀਂ ਤੁਹਾਡਾ ਮੌਸਮ ਖਰਾਬ ਹੋ ਗਿਆ, ਤੁਸੀਂ ਆਖੇ ਮੈਂ ਆ ਨਹੀਂ ਸਕਦੀ, ਤੁਸੀਂ ਹੁਣ ਮੈਨੂੰ ਸਾੜੋ ਨਾ। ਤੇ ਨਾਜ਼ਰੀਨ ਉੱਥੇ ਚੱਕੀਆਂ ਨੇ, ਉੱਥੇ ਜੱਟ ਫੈਡਰੇਸ਼ਨ ਵੱਲੋਂ ਇੱਕ ਡੇਰਾ ਬਣਿਆ ਜਿੱਥੇ ਹੁੱਕਾ ਪਿਆ ਹੈ, ਜਿੱਥੇ ਮੰਜੇ ਪੀੜੇ ਪਏ ਨੇ ਤੇ ਬੜਾ ਮੈਨੂੰ ਤੇ ਇੰਝ ਲੱਗਿਆ ਜਿਵੇਂ ਅੱਜ ਤੋਂ 30-35-40 ਸਾਲ ਜਾਂ 50 ਸਾਲ ਪਹਿਲਾਂ ਜਿਹੜੇ ਡੇਰੇ ਹੁੰਦੇ ਸਨ ਉਸ ਤਰ੍ਹਾਂ ਦੇ ਡੇਰਾ। ਜੱਟ ਚੌਧਰੀ ਇਰਫਾਨ ਸਾਹਿਬ ਜਿਹੜੇ ਨੇ ਉਹ ਜਨਾਬ ਬੈਠੇ ਹੁੱਕਾ ਪੀਂਦੇ ਨੇ, ਮਹਿਮਾਨ ਆਉਂਦੇ ਨੇ, ਮਿਲਦੇ ਨੇ। ਨਵੀਂ ਜਨਰੇਸ਼ਨ ਨੂੰ ਇੱਕ ਪੁਰਾਣਾ ਸਟਾਈਲ ਨਵੇਂ ਸਟਾਈਲ ਪੈਗਾਮ ਉਹਨਾਂ ਨੇ ਨਵੇਂ ਸਟਾਈਲ ਦੇ ਵਿੱਚ ਦਿੱਤਾ ਕਿਉਂਕਿ ਉਹ ਤਜਰਬੇਕਾਰ ਸਨ। ਉਹ ਵੇਖਦੇ ਸਨ ਪਏ ਕਿ ਹੁਣ ਤੇ ਮੋਬਾਈਲਾਂ ਦੀ ਜ਼ਿੰਦਗੀ ਰਹਿ ਗਈ ਹੈ, ਸਕਾ ਭਰਾ ਨੂੰ ਨਹੀਂ ਪੁੱਛਦਾ। ਇੱਕ ਘਰ ਦੇ ਵਿੱਚ ਮਾਂ ਪਿਓ ਦੇ ਬੱਚੇ ਬੈਠੇ ਹੁੰਦੇ ਨੇ ਤੇ ਸਾਰੇ ਆਪਣੇ ਆਪਣੇ ਮੋਬਾਈਲ ਨੂੰ ਜੁੜੇ ਹੁੰਦੇ ਨੇ। ਬਿਲਕੁਲ ਇਸ ਤਰ੍ਹਾਂ ਹੀ ਹੈ। ਅੱਛਾ ਚੌਧਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਆਖਣਾ ਇਹ ਦੱਸੋ ਕਿ ਤੁਸੀਂ ਅੱਜ ਜਿਹੜਾ ਈਦ ਦਾ ਦਿਹਾੜਾ ਪਹਿਲਾ ਰੋਜ਼ ਹੈ ਈਦ ਦਾ, ਮਾਸ਼ਾਅੱਲਾ ਤੁਹਾਡੀਆਂ ਮੁੱਛਾਂ ਸਟਾਈਲ ਤੇ ਉਹ ਨਵਾਬ ਕਾਲਾ ਬਾਗ ਵਾਲੀਆਂ ਮੁੱਛਾਂ ਤੇ ਇਹ ਮੈਨੂੰ ਦੱਸੋ ਕਿ ਜਿਹੜਾ ਈਦ ਦਾ ਦਿਹਾੜਾ ਅੱਜ ਸਵੇਰੇ ਤੁਸੀਂ ਕਿਵੇਂ ਮਨਾਇਆ? ਸੇਵੀਆਂ ਸੂਵੀਆਂ ਖਾ ਕੇ ਜਾਂ ਯਾਰਾਂ ਦੋਸਤਾਂ ਨਾਲ ਟੁਰ ਗਏ? ਹੁਣ ਤਾਂ ਪਿਛਲਾ ਪਹਿਰ ਹੋ ਗਿਆ ਤੇ ਸਵੇਰੇ ਤੁਸੀਂ ਈਦ ਪੜ੍ਹ ਕੇ ਯਾਨੀ ਕਿ ਅੱਜ ਕੀ ਤੁਹਾਡੀ ਮਸਰੂਫੀਅਤ ਰਹੀ? ਜੀ ਸਭ ਤੋਂ ਪਹਿਲਾਂ ਤਾਂ ਮੈਂ ਜਨਾਬ ਇੰਤਹਾਈ ਮਸ਼ਕੂਰ ਹਾਂ, ਸ਼ੁਕਰਗੁਜ਼ਾਰ ਹਾਂ ਰਹਿਮਾਨੀ ਨਿਊਜ਼ ਦਾ। ਉਸ ਤੋਂ ਇਲਾਵਾ ਜਿਹੜੀ ਆਡੀਅנס ਨੇ ਮੈਂ ਇਹਨਾਂ ਦਾ ਇੰਤਹਾਈ ਮਸ਼ਕੂਰ ਹਾਂ, ਸ਼ੁਕਰਗੁਜ਼ਾਰ ਹਾਂ। ਉਹਨਾਂ ਦੀਆਂ ਮੁਹੱਬਤਾਂ ਔਰ ਚਾਹਤਾਂ ਤੋਂ ਨਵਾਜ਼ਿਆ ਜੀ, ਆਜ਼ਰਾ ਨਵਾਜ਼ੀ ਹੈ। ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਮੈਡਮ ਦਾ ਵੀ। ਤੇ ਉਸ ਤੋਂ ਬਾਅਦ ਜਨਾਬ ਈਦ ਦੇ ਹਵਾਲੇ ਨਾਲ ਅਗਰ ਗੱਲ ਕਰਨਾ ਚਾਹੀਏ ਤਾਂ ਜੀ ਬਿਲਕੁਲ ਮੈਂ ਸਭ ਤੋਂ ਪਹਿਲਾਂ ਤਾਂ ਜੀ ਅੱਲਾਹ ਦਾ ਸ਼ੁਕਰ ਅਦਾ ਕਰਨਾ ਜੀ, ਅੱਲਾਹ ਤਾਲਾ ਨੇ ਈਦ ਵੇਖਣੀ ਨਸੀਬ ਕੀਤੀ ਹੈ ਜੀ ਆਪਣੇ ਬੱਚਿਆਂ 'ਚ। ਤੇ ਉਸ ਤੋਂ ਬਾਅਦ ਜਨਾਬ ਈਦ ਦੀ ਨਮਾਜ਼ ਪੜ੍ਹ ਕੇ ਈਦ ਦੀ ਨਮਾਜ਼ ਪੜ੍ਹੀ ਔਰ ਮੈਂ ਕੋਸ਼ਿਸ਼ ਮੇਰੀ ਆਹੀ ਹੁੰਦੀ ਔਰ ਮੇਰਾ ਪੈਗਾਮ ਵੀ ਹੈ ਜੀ, ਈਦ ਬੇਸਿਕਲੀ ਜਿਹੜੇ ਸਾਡੇ ਇਰਦੋ ਗਿਰਦ ਜਿਹੜੇ ਮੁਸਤਹਿਕ ਜਿਹੜੇ ਸਾਡੇ ਭੈਣ ਔਰ ਭਾਈ ਨੇ, ਜਿਹੜੇ ਛੋਟੇ ਬੱਚੇ ਨੇ ਜੀ, ਉਹਨਾਂ ਦੇ ਨਾਲ ਹੀ ਜਿਹੜੀ ਉਹਨਾਂ ਦਾ ਖਿਆਲ ਕਰਨਾ, ਉਹਨਾਂ ਦੇ ਇਰਦ ਗਿਰਦ ਸਾਨੂੰ ਜ਼ਰੂਰ ਨਜ਼ਰ ਦੌੜਾਉਣੀ ਚਾਹੀਦੀ ਹੈ। ਅਗਰ ਅਸੀਂ ਆਪ ਤੇ ਸੇਵੀਆਂ ਵਗੈਰਾ ਖਾ ਕੇ ਅਗਰ ਆਪ ਅਸੀਂ ਜਿਹੜੀਆਂ ਚੀਜ਼ਾਂ ਅਸੀਂ ਬੱਚਿਆਂ ਨੂੰ ਅੱਛੇ ਕੱਪੜੇ ਲੈ ਕੇ ਦੇਣੇ, ਸਾਰੀ ਚੀਜ਼ਾਂ ਕਰਨੇ ਆ, ਅਗਰ ਸਾਡੇ ਸਰਾਊਂਡਿੰਗ ਦੇ ਵਿੱਚ ਅਗਰ ਕਿਧਰੇ ਕਿਸੇ ਕੋਈ ਬੱਚਾ ਜਿਹੜਾ ਉਹ ਉਸ ਖੁਸ਼ੀਆਂ ਤੋਂ ਮਹਿਰੂਮ ਰਹਿ ਜਾਂਦਾ ਤਾਂ ਮੇਰਾ ਖਿਆਲ ਹੈ ਕਿ ਸਾਡੀ ਉਸ ਈਦ ਦਾ ਕੋਈ ਫਾਇਦਾ ਨਹੀਂ। ਮੈਂ ਆਪਣੇ ਦੋਸਤਾਂ ਭਾਈਆਂ ਸਾਥੀਆਂ ਔਰ ਮਾਵਾਂ ਭੈਣਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਆਪਣੇ ਗਿਰਦੋ ਨਵਾਜ਼ 'ਚ ਅਜ਼ੀਜ਼ੋ ਕਾਰਬ ਵਿੱਚ ਅਤੇ ਆਪਣੇ ਹਮਸਾਇਆਂ ਦੇ ਵਿੱਚ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣ, ਮਰੂਜ਼ੇ ਖਾਤਰ ਰੱਖਣ। ਔਰ ਕੁਝ ਜਿਹੜੇ ਨੇ ਨਾ ਜੀ ਜਿਹੜੇ ਅਜ਼ੀਜ਼ੋ ਕਾਰਬ ਨੇ, ਜਿਹੜੇ ਹਮਸਾਇਆ ਨੇ ਔਰ ਜਿਹੜੇ ਤੁਹਾਡੇ ਗਿਰਦੋ ਨਵਾਜ਼ ਦੇ ਲੋਕ ਨੇ, ਸਫੈਦ ਪੋਸ਼ ਵੀ ਹੁੰਦੇ ਨੇ, ਉਹਨਾਂ ਦੀ ਇੱਜ਼ਤ ਨਫਸ ਵੀ ਜ਼ਰੂਰ ਨਾ ਹੋਵੇ ਤੇ ਉਹਨਾਂ ਦੀ ਦਾਦਰਸੀ ਵੀ ਹੋ ਜਾਏ, ਉਹਨਾਂ ਦਾ ਖਿਆਲ ਵੀ ਕੀਤਾ ਜਾਏ। ਮੁਹੱਬਤਾਂ ਜਿਹੜੀਆਂ ਨੇ ਨਿਛਾਵਰ ਇਸ ਤਰੀਕੇ ਨਾਲ ਕਰਨੀਆਂ ਚਾਹੀਦੀਆਂ ਨੇ। ਤੇ ਮੇਰਾ ਖਿਆਲ ਹੈ ਕਿ ਸਾਡੀ ਈਦ ਦਾ
ਸ਼ਰਈ ਤੌਰ ਤੇ ਅਖਲਾਕੀ ਤੌਰ ਤੇ ਮਕਸਦ ਪੂਰਾ ਹੋ ਜਾਂਦਾ ਹੈ। ਜੀ ਬਿल्कुल वाजिब बहुत बहुत अच्छे ये हुक्म ही है ना जी कि तुसी ज़कात और ਜਿਹੜੇ ਦੂਸਰੇ ਫਿਤਰਾਨਾ ਸੀ ਪਹਿਲੇ ਹੀ ਨਿਕਾਲ ਦਿਓ। ਔਰ ਸਾਡੇ ਵਿੱਚ ਨਾ ਅਜ਼ਗਰ ਭਾਈ ਬਹੁਤ ਸਾਰੇ ਲੋਕ ਇੰਜ ਕਰਦੇ ਨੇ, ਨਮਾਜ਼ ਪੜਨ ਜਾਣ ਲੱਗਿਆ ਫਿਤਰਾਨਾ ਕੱਢਦੇ ਨੇ। ਜਦੋਂ ਦੁਕਾਨਾਂ ਬੰਦ ਹੋ ਗਈਆਂ ਹੁੰਦੀਆਂ ਨੇ ਤੁਸੀਂ ਉਦੋਂ ਫਿਤਰਾਨਾ ਕੱਢੋ ਜਦੋਂ 4 ਦਿਨ ਦੁਕਾਨਾਂ ਖੁੱਲੀਆਂ ਹੋਣ, ਉਹ ਵੀ ਆਪਣੇ ਬੱਚਿਆਂ ਵਾਸਤੇ ਕੋਈ ਚੀਜ਼ ਖਰੀਦ ਸਕਣ। ਵਾਹ ਜੀ ਵਾਹ। ਤੇ ਜਨਾਬ ਉਹਨਾਂ ਦੇ ਨਾਲ ਮੰਗਲੀ ਸਾਹਿਬ ਤੋਂ ਗੱਲਬਾਤ ਬਾਤ ਪੁੱਛਾਂਗੇ। ਤੁਸੀਂ ਪੁੱਟਰ ਸਾਹਿਬ ਨੂੰ ਪੁੱਛੀ, ਪੁੱਟਰ ਸਾਹਿਬ ਤੁਸੀਂ ਬੜੇ ਚੁੱਪ ਕਰਕੇ ਬੈਠੇ ਹੋ, ਮੈਨੂੰ ਲੱਗਦਾ ਹੈ ਸੇਵੀਆਂ ਬਹੁਤੀਆਂ ਖਾਧੀਆਂ। ਮੈਂ ਇਹੀ ਗੱਲ ਕਰਨ ਲੱਗਾ ਜੀ। ਜੋ ਸਭ ਤੁਸੀਂ ਕਿਵੇਂ ਅੱਜ ਈਦ ਦਾ ਪਹਿਲਾ ਦਿਨ ਤੇ ਕਿਸ ਤਰ੍ਹਾਂ ਅਸਲ ਦੇ ਵਿੱਚ ਈਦ ਦਾ ਤਾਂ ਵੇਖੋ ਜੀ ਹੁੰਦਾ ਨਾ, ਪਹਿਲਾਂ ਤਾਂ ਵਾਕਈ ਖਾਣਾ ਪੀਣਾ ਹੀ ਹੁੰਦਾ, ਉਸ ਤੋਂ ਬਗੈਰ ਤਾਂ ਨਾ ਕੰਮ ਚੱਲਦਾ। ਸੇਵੀਆਂ, ਹਲਵੇ, ਦਾੜੀ ਨੂੰ ਏਡਾ ਸੋਹਣਾ ਰੰਗ ਲਾਇਆ, ਤੁਸੀਂ ਕਿਵੇਂ ਆ ਸਕਦੇ ਨਵਾਜ਼ ਨੂੰ? ਨਮਾਜ਼ ਦੇ ਪਹਿਲੇ ਜੋ ਇਹਨਾਂ ਨੇ ਵੇਖੋ ਨਾਲ ਹੀ ਉਹਨਾਂ ਨੇ ਵੇਖੋ ਆਪਣੇ ਪਿੰਡਰ ਸਾਹਿਬ ਬੈਠੇ ਸਨ, ਉਹਨਾਂ ਨੇ ਕਿਹਾ ਮੈਂ ਸ਼ੁਕਰ ਹੈ ਬਈ ਈਦ ਜਿਹੜੀ ਮਿਲੀ ਹੈ। ਫਿਰ ਉਸ ਤੋਂ ਬਾਅਦ ਨਮਾਜ਼ ਪੜ੍ਹੀ, ਉਹਨਾਂ ਨੇ ਕਿਹਾ ਖਾਣਾ ਪੀਣਾ ਹੀ ਹੁੰਦਾ ਹੈ। ਉੱਥੋਂ ਮੈਂ ਪਿੰਡਰ ਸਾਹਿਬ ਅੱਗੇ ਕਰ ਗਿਆ, ਗੁਜ਼ਰ ਗਏ ਉਸ ਲਾਈਨ ਤੋਂ। ਇਸ ਤੋਂ ਮੈਂ ਨਮਾਜ਼ ਨੂੰ ਤਾਂ ਪੜ੍ਹਨ ਤੋਂ ਬਗੈਰ ਨਾ ਗੁਜ਼ਾਰਾ ਨਾ, ਪਹਿਲਾਂ ਨਮਾਜ਼ ਹੀ ਪੜ੍ਹੀ ਦੀ ਸਵੇਰੇ। ਮੇਰੀ ਅੱਖ ਨਹੀਂ ਸਜੇ ਖੁੱਲੀ। ਫਸਟ ਟਾਈਮ ਨਮਾਜ਼ ਪੜ੍ਹੀ ਦੀ ਹੈ। ਉਸ ਤੋਂ ਬਾਅਦ ਵੀ ਫਿਰ ਸੇਵੀਆਂ ਸਾਨੂੰ ਚਲੋ ਖਾਣੀਆਂ ਹੁੰਦੀਆਂ, ਹਲਵਾ ਵੀ ਖਾਣਾ ਹੁੰਦਾ, ਮਹੌਲੀਆਂ ਦਾ ਕੰਮ ਹੈ ਨਾ। ਹਲਵਾ ਹੀ ਪਕਾਇਆ ਜੇ, ਹੌਲੀ ਹੌਲੀ ਪੋਲ ਖੁੱਲਦੇ ਜੇ। ਉਹ ਸਾਰਾ ਕੁਝ ਚੱਲਦਾ ਰਹਿੰਦਾ ਜੀ। ਬਿਲਕੁਲ ਬੱਚਿਆਂ ਦੇ ਵਿੱਚ ਵੀ ਈਦ ਅੱਛੀ ਲੱਗਦੀ ਤੇ ਹੈ। ਸਾਡੇ ਜੋ ਘਰੀ ਕੁਛ ਲਿਆ, ਮੈਂ ਤੇ ਬੜਾ ਜ਼ੇਨ ਚ ਰੱਖਿਆ ਸੀ ਕਿਆ ਦੇ ਨਾਲ ਹੀ ਮੋੜ ਇਮਦਾਬਾਦ ਤੇ ਕੋਈ ਛਾਪਰ ਸਾਡੇ ਜੋਗਾ। ਦੇਖੋ ਮੈਂ ਸਮਝਦਾ ਪਹਿਲਾ ਦਿਨ ਤੇ ਬੱਚਿਆਂ ਦੇ ਈਦ ਕੋ, ਦੁਬਾਰਾ ਦੂਸਰੇ ਦਿਨ ਤੁਹਾਨੂੰ ਵੀ ਇਨਸ਼ਾਅੱਲਾ ਪ੍ਰੋਗਰਾਮ ਆਗਾ ਮੈਡਮ ਕਰ ਲਾਇਆ ਕੱਲ ਦੂਸਰੇ ਦਿਨ ਗੋਸ਼ਤ ਪੱਕਦਾ, ਦੂਸਰੇ ਦਿਨ ਸੇਵੀਆਂ ਨਹੀਂ ਪੱਕਦੀ। ਨਹੀਂ ਗੋਸ਼ਤ ਵਗੈਰਾ ਮਠਿਆਈ ਪਰ ਵਗੈਰਾ ਉਹਨਾਂ ਸਾਡੇ ਜੋਗੀ ਸੇਵੀਆਂ ਹੀ ਲਿਆਣੀਆਂ ਜੇ। ਤੇ ਉਹਨੇ ਕੀ ਖਾਣ ਵੀ ਹੈ ਨਾ ਕਿ ਈਦ ਅਲ ਫਿਤਰ ਖਾਦੀਆਂ ਸੇਵੀਆਂ ਦੇ ਲੱਥਾ ਫਿਕਰ ਇਹੀ ਹੈ ਨਾ ਜੀ। ਜੀ ਰਾਣਾ ਸਾਹਿਬ ਤੁਹਾਡਾ ਈਦ ਦਾ ਦਿਹਾੜਾ ਕਿਵੇਂ ਦਾ ਗੁਜ਼ਰਿਆ ਅੱਜ ਦਾ ਜਿਹੜਾ ਪਹਿਲਾ ਪਹਿਰ? ਜੀ ਮਾਸ਼ਾਅੱਲਾ ਰੂਟੀਨ ਦੇ ਮੁਤਾਬਕ ਤੁਹਾਨੂੰ ਪਤਾ ਹੀ ਹੈ ਸਾਰਿਆਂ ਦਾ, ਪਹਿਲਾਂ ਨਮਾਜ਼ ਤੋਂ ਬਾਅਦ ਫਿਰ ਉਸ ਤੋਂ ਬਾਅਦ ਘਰ ਦੇ ਜੀਆਂ ਡਰ ਦੇ ਕੇ ਤਸ ਨਮਾਜ਼ ਦਾ ਜ਼ਿਕਰ ਤੇ ਬੇਗਮ ਨੇ ਹੁੰਦੇ ਆ ਸਾਰਾ ਸੇਵੀਆਂ ਧਰ ਦਿੱਤੀਆਂ ਗਏ ਕਿ ਪਹਿਲੂ? ਨਹੀਂ ਜਦ ਨਾ ਪਹਿਲਾਂ ਜੀ ਬਜ਼ੁਰਗਾਂ ਨੂੰ ਮਿਲਣਾ, ਵਾਹ ਜੀ, ਬੱਚਿਆਂ ਨੂੰ ਮਿਲਣਾ। ਬੱਚਿਆਂ ਨੂੰ ਜਦੋਂ ਤੱਕ ਈਦ ਨਹੀਂ ਦੇਣੀ ਉਦੋਂ ਤੱਕ ਤੁਹਾਨੂੰ ਪਤਾ ਈਦ ਦਾ ਦਿਹਾੜਾ ਸ਼ੁਰੂ ਨਹੀਂ ਹੋਣਾ। ਉਹ ਸਾਡੇ ਹੁਣ ਤੱਕ ਤਿਆਰ ਹੋ ਕੇ ਬਿਲਕੁਲ ਰੈਡੀ ਹੋ ਕੇ ਖਲੋਤੇ ਹੁੰਦੇ ਨੇ। ਉਹਨਾਂ ਨੂੰ ਬੱਚਿਆਂ ਨੂੰ ਬਿਲਕੁਲ ਉਹਨਾਂ ਨੂੰ ਈਦ ਵਗੈਰਾ ਦੇਣੀ, ਉਸ ਤੋਂ ਬਾਅਦ ਫਿਰ ਮਾਸ਼ਾਅੱਲਾ ਬਹਿ ਕੇ ਸਾਰੇ ਜੀਆਂ ਨੇ ਕਰਦੇ ਸੇਵੀਆਂ ਵਗੈਰਾ ਸਾਰਾ ਕੁਝ ਖਾਣਾ। ਤੇ ਇੱਕ ਚੀਜ਼ ਅਸੀਂ ਹੁਣ ਥੋੜਾ ਜਿਹਾ ਸ਼ਹਿਰਾਂ ਵਿੱਚ ਆ ਗਏ ਆ, ਭੁੱਲ ਗਏ ਆ ਕਿ ਅਸੀਂ ਆਸ ਪਾਸ ਜਿਹੜੇ ਘਰ ਨੇ ਉਹਨਾਂ ਦੇ ਘਰ ਪਲੇਟ ਵਗੈਰਾ ਜਿਹੜੀ ਨਹੀਂ ਪਹੁੰਚਾਉਂਦੇ, ਉਹਨਾਂ ਨੂੰ ਜਾ ਕੇ ਨਹੀਂ ਵੇਖਦੇ। ਪਹਿਲਾਂ ਬਜ਼ੁਰਗ ਜਿਹੜੇ ਹੁੰਦੇ ਸਨ ਹਰ ਕੋਨੇ ਤੱਕ ਕੋਸ਼ਿਸ਼ ਕਰਦੇ ਸਨ ਕਿ ਪਿੰਡ ਦੀ ਹਰ ਨੁੱਕਰ ਤੱਕ ਵੀ ਆਪਣੀ ਪਲੇਟ ਪਹੁੰਚੇ, ਤਾਂ ਕਿ ਕੋਈ ਵੀ ਉਹਨਾਂ ਨੂੰ ਨਜ਼ਰ ਆਵੇ ਕਿ ਕੱਪੜੇ ਵਗੈਰਾ ਜਾਂ ਉਹਨਾਂ ਕਿਸੇ ਦੇ ਘਰ ਈਦ ਦਾ ਮਾਹੌਲ ਨਹੀਂ ਬਣਿਆ, ਉਹਨਾਂ ਦੇ ਘਰ ਪਹੁੰਚਦੇ ਸਨ। ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਭੁੱਲਦੇ ਜਾ ਰਹੇ ਹਾਂ। ਆਪਣੇ ਆਪ ਵਿੱਚ ਸਾਰਾ ਕੁਝ ਖੁਸ਼ੀਆਂ ਮਨਾਉਣ ਦੀ ਕੋਸ਼ਿਸ਼ ਕਰਨੇ ਆ, ਲੇਕਿਨ ਆਸ-ਪਾਸ ਦੀ ਖੁਸ਼ੀਆਂ ਨੂੰ ਜਰਾ ਅਸੀਂ ਨਹੀਂ ਥੋੜਾ ਜਿਹਾ ਜਾ ਕੇ ਵੇਖਦੇ। ਤੇ ਸ਼ਹਿਰਾਂ ਦੇ ਦੋਸਤਾਂ ਵਗੈਰਾ ਨੂੰ, ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਤਰ੍ਹਾਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼ਹਿਰਾਂ ਦੇ ਵਿੱਚ ਹੁਣ ਤਾਂ ਸਟੇਟਸ ਲੱਗਣ ਲੱਗ ਪਏ ਨੇ। ਹੁਣ ਤੇ ਈਦ ਕਾਰਡ ਵੀ ਮੁੱਕ ਗਏ ਜੇ। ਹੁਣ ਤੇ ਲੋਕੀ ਸਟੇਟਸ ਹੀ ਲਾ ਕੇ ਕਹਿ ਦਿੰਦੇ ਨੇ ਈਦ ਮੁਬਾਰਕ। ਉਹ ਅਸਲ ਦੇ ਵਿੱਚ ਇਹ ਨਾ ਮੈਡਮ ਇਸ ਮੋਬਾਈਲ ਨੇ ਦੁਨੀਆ ਦੀ ਹਰ ਚੀਜ਼ ਖਾ ਲਈ, ਇੰਨਾ ਮੋਟਾ ਹੋ ਗਿਆ। ਤੁਸੀਂ ਪਿਆਰ ਦੇ ਨਾਲ ਖੱਤ ਲਿਖਦੇ ਸੋ ਜਾਂ ਪਿਆਰ ਦੇ ਨਾਲ ਈਦ ਕਾਰਡ ਲਿਖਣਾ ਆਪਣੇ ਹੱਥਾਂ ਦੇ ਨਾਲ, ਉੱਤੇ ਆਪਣਾ ਖੂਨ ਦਾ ਕਤਰਿਆਂ ਦੇ ਨਾਲ ਕਈਆਂ ਨੂੰ ਲਿਖ ਕੇ ਤੇ ਘੱਲ ਦੇਣਾ। ਕਿਹੜਾ ਤਜਰਬਾ ਕਰਿਆ ਵਾ? ਤਜਰਬੇ ਤੁਹਾਨੂੰ ਵੀ ਸਾਰੇ ਨੇ, ਤੁਸੀਂ ਜਾਣ ਕੇ ਕੋਨੇ ਲਗਾਇਆ। ਜ਼ਾਰ ਤੁਹਾਡੀ ਵੀ 1900 ਤੁਹਾਡੀ ਸ਼ਾਦੀ ਕਦੋਂ ਹੋਈ ਸੀ? ਮੇਰੀ 1952 ਚ। ਨਾਜ਼ਰੀਨ ਇਹ ਜਿਹੜੀ ਬੀਬੀਆਂ ਦੀ ਸ਼ਾਦੀ ਸਨ 2000 ਤੋਂ ਪਹਿਲਾਂ ਹੋਈ ਹੈ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਤੇ ਚੌਧਰੀ ਇਰਫਾਨ ਸਾਹਿਬ ਵੱਲ ਚਲੀਏ, ਮੇਰਾ ਖਿਆਲ ਸਾਰੀਆਂ ਗੱਲਾਂ ਤੇ ਇਹ ਹੁੰਦੀਆਂ ਰਹਿੰਦੀਆਂ ਨੇ। ਚੌਧਰੀ ਸਾਹਿਬ ਮੈਨੂੰ ਇਹ ਦੱਸੋ, ਕੋਈ ਤਨਜ਼ੀਮ ਬਣਦੀ ਹੈ, ਉਹਦਾ ਮਾਟੋ ਹੁੰਦਾ ਹੈ, ਉਹਦਾ ਆਇਨ ਹੁੰਦਾ ਹੈ, ਉਹਦਾ ਸਿਸਟਮ ਹੁੰਦਾ ਹੈ, ਉਹਦਾ ਅਗਰਾਜ਼ੋ ਮਕਾਸਦ ਹੁੰਦੇ ਨੇ ਕਿ ਅਸੀਂ ਇਹ ਮਸਲਾ ਸਾਡਾ ਰਹਿਮਾਨੀ ਵੈਲਫੇਅਰ ਟਰਸਟ ਹੈ, ਸਾਡਾ ਉਹਦੀ ਹੀ ਇੱਕ ਲੜੀ ਕਿ ਰਹਿਮਾਨੀ ਨਿਊਜ਼ ਚੈਨਲ ਜਿਹਦੇ ਵਿੱਚ ਤੁਸੀਂ ਅੱਜ ਬੈਠੇ ਹੋ ਤੇ ਜਿਤਨੇ ਫਨਕਾਰ ਲੋਕ ਨੇ ਅਸੀਂ ਉਹਨਾਂ ਨੂੰ ਪ੍ਰਮੋਟ ਕਰਨੇ ਆ, ਆਪਣੇ ਕੈਮਰੇ ਦੀਆਂ ਅੱਖਾਂ ਦੇ ਵਿੱਚ ਮਹਿਫੂਜ਼ ਕਰਕੇ ਪੂਰੀ ਦੁਨੀਆ ਨੂੰ ਵਿਖਾਉਂਦੇ ਆ। ਫਿਰ ਅਸੀਂ ਇਸ ਈਦ ਤੇ ਅਲਹਮਦੁਲਿਲਾ ਮਾਹ ਰਮਜ਼ਾਨ ਦੇ ਵਿੱਚ ਰਮਜ਼ਾਨ ਪੈਕੇਜ ਦਿੱਤੇ, ਈਦ ਪੈਕੇਜ ਦਿੱਤੇ ਲੋਕਾਂ ਨੂੰ ਕਿ ਲੋਕ ਈਦ ਮਨਾਉਣ। ਫਿਰ ਬੱਚਿਆਂ ਨੂੰ ਪੜ੍ਹਾਉਣਾ, ਬੱਚਿਆਂ ਨੂੰ ਸਿਲਾਈ ਕਢਾਈ ਬਿਊਟੀ ਪਾਰਲਰ ਦੀ ਟ੍ਰੇਨਿੰਗ ਦੇਣੀ। ਰਹਿਮਾਨੀ ਵੈਲਫੇਅਰ ਟਰਸਟ ਦਾ ਮਿਸ਼ਨ ਹੈ ਕਿ ਖਿਦਮਤ ਇਨਸਾਨੀਅਤ ਦੀ, ਉਹ ਇਨਸਾਨੀਅਤ की खिदमत करे, अपनी मदद आप करें। तो जट फेडरेशन ਇਹਦਾ ਆਇਨ ਕਾਨੂੰਨ ਸਿਸਟਮ ਕੀ ਆਂਦਾ ਕਿ ਤੁਸੀਂ ਇਹਦਾ ਕੰਮ ਕੀ ਹੈ ਸਰ? ਜੀ ਬਹੁਤ ਸ਼ੁਕਰੀਆ ਜੀ। ਅਗੇਨ ਜੱਟ ਫੈਡਰੇਸ਼ਨ ਪਾਕਿਸਤਾਨ ਇੱਕ ਤਾਂ ਕਿ ਬਰਾਦਰੀ ਕਮਿਊਨਿਟੀ ਦੀ ਇੱਕ ਵੈਲਫੇਅਰ ਆਰਗੇਨਾਈਜੇਸ਼ਨ ਹੈ ਜੀ, ਜਿਹਦਾ ਮਕਸਦ ਕਿਸੇ ਵੀ ਰੰਗੋ ਨਸਲ, ਕਿਸੇ ਵੀ ਬਰਾਦਰੀ, ਕਿਸੇ ਵੀ ਮਜ਼ਹਬ ਦੇ ਖਿਲਾਫ ਮੁਹਾਜ਼ਰਾ ਨਹੀਂ ਬਲਕਿ ਮੁਹੱਬਤਾਂ ਔਰ ਅਮਨ ਦਾ ਪੈਗਾਮ ਪਹੁੰਚਾਉਣਾ ਜੀ। ਉਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਬਿਲਕੁਲ ਮੁਸਤਕ ਜਿਹੜੇ ਸਾਡੀਆਂ ਬੱਚੀਆਂ ਨੇ, ਜਿਹੜੇ ਸਾਡੇ ਭੈਣ ਭਾਈ ਨੇ ਜਿਹੜੇ ਮੁਸਤਕ ਨੇ ਜੀ,
ਅਸੀਂ ਉਹਨਾਂ ਦੀ ਦਾਦ ਰਸੀ ਵਾਸਤੇ ਇਜਤਮਾਹੀ ਸ਼ਾਦੀਆਂ ਜਿਹੜੀਆਂ ਨੇ ਜੀ ਉਹ ਕੀਤੀਆਂ ਸੀ। ਤਕਰੀਬਨ 100 ਤੋਂ ਜ਼ਿਆਦਾ ਸ਼ਾਦੀਆਂ ਹੁਣ ਤੱਕ ਕਰਵਾ ਚੁੱਕੇ ਹਾਂ ਜੀ। ਉਸ ਤੋਂ ਇਲਾਵਾ ਜਿਹੜਾ ਰਾਸ਼ਨ ਵੀ ਮੁਸਤਕ ਜਿਹੜੇ ਨੇ ਉਹ ਜਿਹੜੇ ਸਾਡੇ ਸਫੈਦ ਪੋਸ਼ ਨੇ ਅਸੀਂ ਰਾਤ ਦਿਨ ਦੇ ਰਹੇ ਹਾਂ 24 ਪਹੁੰਚਾਉਂਦੇ ਹਾਂ ਜੀ ਵੈਲਫੇਅਰ ਦੇ ਵਾਲੇ ਨਾਲ। ਉਸ ਤੋਂ ਇਲਾਵਾ ਜਿੰਨੇ ਵੀ ਸਾਡੇ ਜੱਟ ਕਮਿਊਨਿਟੀ ਹੈ ਜੀ ਅਸੀਂ ਇੰਸਪੀਰੇਸ਼ਨ ਲਈਏ, ਮੁਤਾਸਰ ਹੋਏ ਬਾਕੀ ਬਰਾਦਰੀਆਂ ਤੋਂ। ਉਹਨਾਂ ਦੇ ਵਿੱਚ ਸਲੂਕ, ਪਿਆਰ, ਇਤਫਾਕ ਅਸੀਂ ਵੇਖ ਕੇ ਅਸੀਂ ਕੋਸ਼ਿਸ਼ ਕਰ ਰਹੇ ਕਿ ਅਸੀਂ ਉਹਨਾਂ ਤੋਂ ਜਿਹੜੀਆਂ ਅੱਛੀਆਂ ਚੀਜ਼ਾਂ ਨੇ ਉਹ ਅਡਾਪਟ ਕਰਕੇ ਉਹ ਆਪਣੇ ਉੱਤੇ ਅਪਲਾਈ ਕਰਕੇ ਉਹਨਾਂ ਦੀ ਖਿਦਮਤ ਜਿਹੜੀ ਨਾ ਓਵਰਆਲ ਅਸੀਂ ਆਵਾਮ ਦੀ ਖਿਦਮਤ ਔਰ ਆਪਣੇ ਭੈਣ ਭਾਈਆਂ ਸਾਥੀਆਂ ਦੀ ਬਾਕੀ ਕਮਿਊਨਿਟੀ ਔਰ ਬਾਕੀ ਬਰਾਦਰੀਆਂ ਦੀ ਖਿਦਮਤ ਕਰ ਸਕੀਏ ਜੀ। ਉਸ ਹਵਾਲੇ ਨਾਲ ਅਸੀਂ ਤਕਰੀਬਨ 36 ਇਜ਼ਲਾ ਦੇ ਵਿੱਚ ਸਾਡਾ ਨੈਟਵਰਕ ਹੈ ਜੀ। ਅਸੀਂ ਕੋਸ਼ਿਸ਼ ਕਰਨਾ ਕਿ ਜੇ ਅਗਰ ਫਰਜ਼ ਕਰੋ ਕੋਈ ਮਿਸਾਲ ਦੇ ਤੌਰ ਤੇ ਅਗਰ ਸਾਡਾ ਕੋਈ ਬੂਰੇ ਵਾਲਾ ਮੁਲਤਾਨ ਵਿਆੜੀ ਕੋਈ ਉਧਰ ਕੰਮ ਪੈ ਗਿਆ ਸਾਨੂੰ ਜ਼ਿੰਮੇ ਲਾ ਦੇਣ, ਸਾਨੂੰ ਪੈ ਗਿਆ ਅਸੀਂ ਉਹਨਾਂ ਦੇ ਜ਼ਿੰਮੇ ਲਾ ਦਈਏ। ਉਹ 36 ਇਜ਼ਲਾ ਦੇ ਵਿੱਚ ਅਸੀਂ ਇਸ ਤਰ੍ਹਾਂ ਆਊਟ ਆਫ ਕੰਟਰੀਜ਼ ਦੇ ਵਿੱਚ ਹੀ ਮੁਖਤਲਿਫ ਮਮਾਲਿਕ ਦੇ ਵਿੱਚ ਵੀ ਅਗਰ ਕਿਸੇ ਕਿਸਮ ਦਾ ਕੋਈ ਮਸਲਾ ਮਸਾਇਲ ਕਿਸੇ ਦੋਸਤ ਭਾਈ ਸਾਥੀ ਨੂੰ ਆ ਜਾਂਦਾ ਜੀ ਤੇ ਅਸੀਂ ਫ੍ਰੀ ਆਫ ਕਾਸਟ ਇਨਸ਼ਾਅੱਲਾ ਉਹਨਾਂ ਦੀ ਖਿਦਮਤ ਦੇ ਵਿੱਚ ਹਮਾਤਨ ਗੋਸ਼ ਲੈਣੇ ਜੀ। ਇੰਦਰ ਸਾਹਿਬ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੇ ਇਹ ਸਿਰਫ ਜੱਟਾਂ ਵਾਸਤੇ ਹੀ ਕਰਦੇ ਹੋ, ਉਹਨਾਂ ਦੀਆਂ ਸ਼ਾਦੀਆਂ ਕਰਦੇ ਹੋ ਕਿ ਉਹਨਾਂ ਨੂੰ ਹੀ ਰਾਸ਼ਨ ਰਾਤ ਦਿਨ ਦੇ ਰਹੇ ਪਹੁੰਚਾਉਂਦੇ ਰਹੇ ਕਿ ਜਿਹੜੀ ਵੀ ਇਨਸਾਨੀਅਤ ਦੇ ਵਿੱਚ ਤੁਹਾਨੂੰ ਨਜ਼ਰ ਆਇਆ ਕਿ ਇਹ ਗਰੀਬ ਬੰਦਾ ਵੀ ਇੱਥੇ ਪਹੁੰਚਣਾ ਚਾਹੀਦਾ ਉੱਥੇ ਤੁਸੀਂ ਪਹੁੰਚਾਇਆ? ਨਹੀਂ ਜੀ, ਅਸੀਂ ਸਾਰੇ ਜਿਹੜੇ ਸਾਡੇ ਭੈਣ ਭਾਈ ਨੇ ਚਾਹੇ ਕਿਸੇ ਵੀ ਬਰਾਦਰੀ, ਕਿਸੇ ਵੀ ਰੰਗੋ ਨਸਲ, ਕਿਸੇ ਵੀ ਕਮਿਊਨਿਟੀ ਦੇ ਨਾਲ ਅਸੀਂ ਉਹਨਾਂ ਦੀ ਖਿਦਮਤ ਦੇ ਵਿੱਚ ਜਿਹੜਾ ਨਾ ਜੀ ਅਸੀਂ ਉਹਨਾਂ ਦਾ ਖਾਦਮ ਬਣ ਕੇ ਨਹੀਂ ਜੀ ਸਾਡੇ ਕਿਸੇ ਵੀ ਰੰਗੋ ਨਸਲ ਸਾਈਡ ਤੇ ਰੱਖ ਦਿੱਤਾ ਹੈ ਔਰ ਇਨਸਾਨੀਅਤ ਦੇ ਜੱਟ ਫੈਡਰੇਸ਼ਨ ਅਜ਼ਮ ਅੱਗੇ ਰੱਖ ਲਿੱਤਾ। ਜੱਟ ਫੈਡਰੇਸ਼ਨ ਕਦੋਂ ਲਾਂਚ ਹੋਈ ਹੈ, ਕਦੋਂ ਬਣਾਉਣ ਦਾ ਬਜ਼ੁਰਗਾਂ ਜੀ? ਜੱਟ ਫੈਡਰੇਸ਼ਨ ਜਿਹੜਾ ਜੀ 60s ਦੇ ਦੌਰ ਦੇ ਸਮਥਿੰਗ ਜਿਹੜਾ ਨੇ ਚੌਧਰੀ ਜ਼ਹੂਰ ਲਾਈ ਸਾਹਿਬ ਨੇ ਉਹਨਾਂ ਦੇ ਜਿਹੜੇ ਨੇ ਜੀ ਪ੍ਰਵੇਜ਼ ਲਾਈ ਸਾਹਿਬ ਦੇ ਵਾਰਿਸ ਸਾਹਿਬ ਉਹਨਾਂ ਤੋਂ ਆਗਾਜ਼ ਹੋਇਆ ਸੀ। ਉਸ ਤੋਂ ਬਾਅਦ ਫਾਲ ਗੈਰ ਫਾਲ ਹੁੰਦੀ ਹੀ ਬੰਦੀ ਜਨਾਬ ਤੁਹਾਡੇ ਭਾਈ ਤੱਕ ਪਹੁੰਚ ਗਈ ਤੇ ਹੁਣ ਇਸ ਤੱਕ ਮਰਕਜ਼ੀ ਜ਼ਿੰਮੇਵਾਰੀ ਮੇਰੇ ਕੋਲ। ਮਾਸ਼ਾਅੱਲਾ। ਕੋਈ ਵੀ ਜੱਟ ਅਗਰ ਕਿਸੇ ਪ੍ਰੋਬਲਮ ਦੇ ਵਿੱਚ ਕਿਸੇ ਮਸਲੇ ਦੇ ਵਿੱਚ ਫਸਿਆ ਹੋਇਆ ਹੈ ਉਹ ਤੁਹਾਡੇ ਨਾਲ ਕੰਟੈਕਟ ਕਰੇ, ਤੁਸੀਂ ਉਹਦੀ ਹਰ ਲਿਹਾਜ਼ ਨਾਲ ਕਿਉਂਕਿ ਤੁਹਾਡੀ ਕਮਿਊਨਿਟੀ ਜਿਹੜੀ ਹੈ ਜੱਟ ਜ਼ਾਹਰ ਜ਼ਿਮੀਂਦਾਰ ਤਬਕਾ ਹੀ ਹੈ ਸਾਡੇ ਏਰੀਆ ਦੇ ਵਿੱਚ ਪੁਰਾਣਾ। ਹੁਣ ਤਾਂ ਫਿਰ ਰਾਜਪੂਤ ਆ ਗਿਆ, ਫਿਰ ਡੋਗਰ ਆ ਗਿਆ, ਗੁੱਜਰ ਆ ਗਿਆ ਜਦੋਂ ਪਾਰਟੀਸ਼ਨ ਹੋਈ ਤੇ ਪੁਰਾਣੇ ਜਿਹੜੇ ਸਾਡੇ ਇੱਥੇ ਸਨ ਉਹ ਤੇ ਪੁਰਾਣੇ ਇਹ ਤੁਹਾਡੀ ਕਮਿਊਨਿਟੀ ਹੀ ਜੱਟ ਲੋਕ ਸਨ। ਤੇ ਇਹ ਜਦੋਂ ਕੋਈ ਫੈਸਲਾ ਇਸ ਤਰ੍ਹਾਂ ਹੁੰਦਾ ਕਦੀ ਇਸ ਤਰ੍ਹਾਂ ਦਾ ਮੌਕਾ ਹੋਇਆ ਕਿ ਇੱਕ ਪਾਸੇ ਬਰਾਦਰੀ ਦਾ ਬੰਦਾ ਹੋਵੇ, ਇੱਕ ਜੱਟ ਹੋਵੇ ਤੇ ਇੱਕ ਪਾਸੇ ਹੋਰ ਕਿਸੇ ਬਰਾਦਰੀ ਦਾ ਬੰਦਾ ਹੋਵੇ ਤੇ ਕੋਈ ਡੰਡੀ ਟੁੰਡੀ ਮਾਰਨ ਦਾ ਕਦੀ ਮੌਕਾ ਮਿਲਿਆ? ਹਾਂ ਜੀ, ਨਹੀਂ ਪਹਿਲੀ ਤਾਂ ਗੱਲ ਆ ਕਿ ਤੁਸੀਂ ਸਹੀ ਫਰਮਾਇਆ ਕਿ 80% ਚੱਲਾਂ ਦਾ ਪੰਜਾਬ ਵਿੱਚ ਆਏ ਚੜਦਾ ਪੰਜਾਬ 80% ਕਮਿਊਨਿਟੀ ਜੱਟ ਹੀ ਹੈ ਜੀ। ਜਿਹੜਾ ਤੁਸੀਂ ਫਰਮਾਇਆ ਕਿ ਜਦੋਂ ਮੈਰਿਟ ਦੇ ਉੱਤੇ ਫੈਸਲੇ ਹੁੰਦੇ ਨੇ ਉਦੋਂ ਫਿਰ ਬਰਾਦਰੀ ਔਰ ਰੰਗੋ ਨਸਲ ਨਹੀਂ ਵੇਖੀ ਜਾਂਦੀ, ਉਹ ਮੈਰਿਟ ਤੇ ਹੀ ਹੁੰਦੇ ਨੇ ਜੀ। ਤੁਸੀਂ ਫੈਸਲੇ ਕੋ ਥੋੜੇ ਦਿਨਾਂ ਦੀ ਜ਼ਿੰਦਗੀ ਕੋਈ ਪਤਾ ਨਹੀਂ ਫੈਸਲੇ ਕਰੋਗੇ ਤੁਹਾਨੂੰ ਅੱਲਾਹ ਤਬਾਰਕ व ਤਆਲਾ ਦੀ ਜ਼ਾਤ ਨੇ ਮਰਕਜ਼ੀ ਸਦਰ ਬਣਾਇਆ ਤੇ ਰੱਬ ਸੋਹਣਾ ਕੀ ਕਰਦਾ ਕਿ ਪਹਿਲੋਂ ਇਨਸਾਨ ਦੇ ਵਿੱਚ ਜ਼ਰਫ ਪਾਉਂਦਾ ਹੈ, ਉਹਦੀ ਸੋਚ ਬਣਾਉਂਦਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਅਹੁਦਾ ਦਿੰਦਾ ਕਿ ਲੈ ਤੂੰ ਹੁਣ ਖਿਦਮਤ ਕਰ, ਹੁਣ ਤੇਰੇ ਵਾਸਤੇ ਇਹ ਜਿਹੜੇ ਨਾ ਮੌਕਾ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਲੈ। ਔਰ ਮੈਂ ਬੜੇ ਆਪਣੀ ਜ਼ਿੰਦਗੀ ਦੇ ਵਿੱਚ ਐਸੇ ਮੈਡਮ ਲੋਕ ਵੇਖੇ ਜਿਨ੍ਹਾਂ ਨੇ ਪਰਿਆਂ ਦੇ ਵਿੱਚ ਪੰਚਾਇਤ ਵਿੱਚ ਬੈਠ ਕੇ ਆਪਣਾ ਪੁੱਤਰ ਝੂਠਾ ਤੇ ਉਹਨੂੰ ਜੁੱਤੀਆਂ ਮਾਰੀਆਂ ਨੇ ਔਰ ਇਹ ਜੱਟ ਹੀ ਲੋਕਾਂ ਦੀ ਗੱਲ ਹੈ। ਫਿਰ ਮੈਂ ਬੜੇ ਵੈਸੇ ਜੱਟ ਇਸ ਤਰ੍ਹਾਂ ਦੇ ਵੀ ਵੇਖੇ ਨੇ ਭੈੜੇ ਚੰਗੇ ਲੋਕ ਸਾਰੀਆਂ ਕੌਮਾਂ ਦੇ ਮੈਂ ਇਸ ਤਰ੍ਹਾਂ ਦੇ ਵੀ ਜੱਟ ਬੜੇ ਵੇਖੇ ਨੇ ਜਿਨ੍ਹਾਂ ਨੇ ਉਹਨਾਂ ਨੇ ਜੱਟਾਂ ਦੀ ਨਾਨੀ ਇੱਕ ਹੁੰਦੀ ਹੈ। ਪਹਿਲੋਂ ਤੇ ਉਸ ਤਰ੍ਹਾਂ ਦੇ ਵੀ ਵੇਖੇ ਨੇ ਕਿ ਆਪਣਾ ਪੁੱਤਰ ਝੂਠਾ ਹੋ ਗਿਆ, ਸਾਰੀ ਦੁਨੀਆ ਦੇ ਸਾਹਮਣੇ ਮਾਫੀ ਵੀ ਮੰਗੀ, ਉਹਨੂੰ ਜੁੱਤੀਆਂ ਵੀ ਮਾਰੀਆਂ ਨੇ ਪੁੱਤਰ ਨੂੰ ਪਰੇ ਦੇ ਵਿੱਚ ਬੈਠ ਕੇ। ਫਿਰ ਉਹ ਵੀ ਜੱਟ ਮੈਂ ਵੇਖੇ ਨੇ ਜਿਨ੍ਹਾਂ ਆਪਣੇ ਪੁੱਤਰ ਝੂਠਾ ਵੀ ਹੈ ਤੇ ਉਹਨੂੰ ਨਾ ਕਹੇ ਨਹੀਂ ਉੱਥੇ ਜੱਟ ਜਟਾਲੀ ਕਰਦੇ ਹੋ ਇੱਥੇ ਜਿਹੜਾ ਹੋਇਆ ਵੇਖਿਆ ਉਹਨਾਂ ਨੇ ਵੈਰ ਖੀਸੇ ਚ ਮੁਕਾਇਆ। ਹਾਂ ਤੇ ਜੀ ਹੁਣ ਗੱਲਾਂ ਬੜੀਆਂ ਹੋ ਗਈਆਂ। ਮੰਤਰੀ ਸਾਹਿਬ ਜ਼ਫਰਵਾਲ ਤੋਂ ਆਏ ਤੁਸੀਂ, ਮਾਸ਼ਾਅੱਲਾ ਮੈਡਮ ਨੇ ਕਿ ਦੱਸਿਆ ਕਿ ਤੁਸੀਂ ਬਹੁਤ ਅੱਛੇ ਗਾਇਕ ਹੋ, ਬਹੁਤ ਅੱਛੇ ਸ਼ਾਇਰ ਹੋ ਤੇ ਤੁਸੀਂ ਕੀ ਸੁਣਾਓਗੇ ਹੁਣ ਸਾਨੂੰ ਕੋਈ ਆਪਣੀ ਪਸੰਦ ਦਾ ਗਾਣਾ? ਬੜੀ ਦੂਰ ਸੇ ਆਇਆ ਹੈ ਕਿ ਤੁਹਾਡਾ ਉਹ ਸੀ ਸੁਣਿਆ ਪਿਛਲੀ ਵਾਰ ਲੋਕਾਂ ਨੇ ਸੁਣਿਆ, ਮੈਂ ਤਾਂ ਚਾਹਨਾ ਮੈਡਮ ਦੂਰ ਤੋਂ ਹੀ ਆਇਆ ਤੇ ਦੂਰ ਦਾ ਹੀ ਗਾਣਾ ਸੁਣਾ। ਦੂਰ ਤੋਂ ਸੁਣਾ ਲੈਣ ਪਹਿਲੇ। ਹਾਂ ਜੀ ਉਹੀ ਤੁਹਾਡੇ ਵਾਸਤੇ ਹਾਜ਼ਰ ਹੈ ਜੀ, ਸਮਝੌਤਾ ਫਿਲਮ ਦਾ ਗੀਤ ਹੈ। बड़ी दूर से आए हैं प्यार का तो फलाए हैं, बड़ी दूर से आए हैं प्यार का तो फलाए हैं, अपना लो या ठुकरा दो प्यार का तो पालाए हैं, बड़ी दूर से आए हैं प्यार का तो पालाए हैं। जो दिलों के नाते हैं वो जोड़े नहीं जा
नाते जो दिलों के नाते हैं वो जोड़े नहीं जाते, जोड़ लिए तो फिर तोड़े नहीं जाते। ये नाते ये नाते ये नाते दिल में बसाए हैं, प्यार का तो फैलाए हैं। वो बड़ी दूर से आए हैं, प्यार का तो फैलाए हैं। अनजाने लोगों में कोई साथी तो मिलेगा, अनजाने लोगों में कोई साथी तो मिलेगा, कोई तो होगा जो हमको समझेगा। ये सपना ये सपना ये सपना दिल में बसाए हैं, प्यार का तो फैलाए हैं। वो बड़ी दूर से आए हैं, प्यार का तो फैलाए हैं, प्यार का तो फैलाए हैं। याद रखती प्यार का तोहफा लिया। हाँ सर मेरी तरफों मुबता ਲਓ ਜੀ ਮੁਹੰਮਦ ਅਲੀ ਸ਼ਾਹ ਸਾਹਿਬ ਨੂੰ ਤੇ ਜਨਾਬ ਚੌਧਰੀ ਇਰਫਾਨ ਸਾਹਿਬ ਨੂੰ ਮਿਲ ਗਈ ਤੋਹਫਾ ਉਹ ਲਿਆਏ ਨੇ ਤੇ ਤੋਹਫਾ ਉੱਥੋਂ ਮਿਲ ਗਿਆ। ਨਹੀਂ ਈਦ ਮਿਲ ਗਈ ਏ ਈਦ ਮਿਲੀ, ਅੱਛਾ ਅੱਛਾ ਸਹੀ ਹੋ ਗਿਆ। ਹਾਂ ਤੇ ਮੈਡਮ ਸਮੀਨਾ ਆਉਂਦੀ ਉਹਨਾਂ ਅਗਲਾ ਸੀ ਮੈਨੂੰ ਨਹੀਂ ਈਦ ਮੈਂ ਰਹਿ ਗਈ ਜੀ ਮੈਂ ਇਹਨਾਂ ਸਾਰੇ ਕੋਲ ਲੈ ਕੇ ਜਾਵਾਂਗੀ। ਕੋਈ ਗੱਲ ਨਹੀਂ ਜੀ, ਇਹ ਈਦ ਇਹ ਹੀ ਹੈ ਕਿ ਸਾਡੇ ਘਰ ਆ ਗਏ, ਸਾਡੇ ਪ੍ਰਾਹੁਣੇ ਨੇ। ਤੇ ਜੀ ਚੌਧਰੀ ਸਾਹਿਬ ਮਾਸ਼ਾਅੱਲਾ ਕਿਵੇਂ ਦਾ ਲੱਗਾ ਤੁਹਾਨੂੰ प्यार का तोहफा लाया? ये जवानी च गाने सुनते रहे हो? हाँ सुनते रहे जी शुरू तो माशाल्लाह अच्छा गाना बोलते सर केड़ा जिंदगी दे विच तुहानू केड़ा गाना? मैं ज़्यादा भाई शनावा जो ना नूरजा बोलते हैं बड़ी अच्छी, मैं नूरजा पसंद कर रहा हूँ। अच्छा अच्छा ते केड़ा गाना है जेड़ा तुसां भी कदी चंगा गाया होए? मैं तो कदी नहीं बोलिया वैसे। जी चौधरी साहब मोड़ने वाले लोगों वास्ते ईद दा तोहफा कोई बोल जो तो हुंदे ने खबरां भी सुनाई छड़ियां सर जी दो बोल भी सुनाई छड़ो जो गल बोले नहीं सर जो ਤੁਹਾਨੂੰ ਦਾ ਤੁਸੀਂ ਸੁਣਾਵੇ ਅਸੀਂ ਤੁਹਾਡੇ ਨਾਲ ਭੈੜਾ ਚੱਕਰ ਅਸੀਂ ਵੀ ਨਾਲ ਸ਼ੁਰੂ ਵੀ ਹੋ ਜਾਣਗੇ। तो यार पहले रेसल हुई आपको रेसल की तो कौन बोलता कोई गाना आता नहीं ना दूसरा सुनो सुन तक बस मैं तेरे को सुन तक मैं दो सुना देने शौक रखना नहीं एक या बोल एक शेर सिर्फ सुना दे बस। ईद का तोहफा सेवियां नहीं सही एक वो सुना दे कोई दूसरा गाना मैं केड़ा सुनावा गाना मैं भूल गए हो जाने लो सुना दे भूल गए हो बोलो ये नूरजा का गाना है। आओ बोल नूरजा दे ऐसे पढ़ी अच्छा जी भूल गई मैं भूल गई ओ भूल गई मैं भूल गई बहुत खूब जी क्लैपिंग हो रही उन्हें बड़ी हिम्मत की थी कोई साहब मोड़ने वाले लोगों वास्ते बड़ी क्लिप बन गए चौधरी लगती पुल साहब वे लोग खबर पड़ेगी आज पुल गए हो मैं जरा भुल्लर साहब भुलिया क्या सी ना मैं गाड़ो तुसी लोग भुल गई गोया जी राणा साहब राणा अब्दुल कयूम साहब जी तुम किहड़े काम दा शौक है? मुस्कुराना दा जी मैं अल्हम्दुलिल्लाह ज़मींदारा करना वा। अच्छा ते तुहानू पता खानदानी काम भी है साडा माशाअल्लाह माशाअल्लाह पिछला वाला पिछोकड़ इंडिया ਦਾ ਪਿਛੋਕੜ ਕੀ ਹੈ? जी अंबाला शहर है साडा। ਅੰਬਾਲਾ अंबाले दे नाल साहा एक शहर है, अंबाला तो ਜ਼ਿਲ੍ਹਾ ਹੋ ਗਿਆ ਤੇ ਸਾਹਾ ਸ਼ਹਿਰ ਦੇ ਨਾਲ ਗੋਲਾ ਸਾਡਾ ਪਿੰਡ ਹੈ ਤੇ ਗੋਲੇ ਤੋਂ ਅਸੀਂ ਉੱਠ ਕੇ ਆਏ ਹਾਂ 1947 ਤੁਹਾਨੂੰ ਪਤਾ ਫਿਰ ਹਿਜਰਤ ਕਰਕੇ ਪਾਕਿਸਤਾਨ ਦੇ ਵਿੱਚ ਜੀ ਜੀ ਬਸ ਉਹ ਇੱਕ ਪੁਰਾਣਾ ਨਵਾਂ ਮੌਜੂ ਹੈ ਜੀ ਚੌਧਰੀ ਸਾਹਿਬ
ਤੁਸੀਂ ਅੱਜ ਦੇ ਇਸ ਹਵਾਲੇ ਦੇ ਨਾਲ ਈਦ ਦੇ ਹਵਾਲੇ ਨਾਲ ਕੋਈ ਨਵੀਂ ਜਨਰੇਸ਼ਨ ਨੂੰ ਪੈਗਾਮ ਦੇਣਾ ਚਾਹੋ? ਜੀ ਮੈਂ ਨਵੀਂ ਜਨਰੇਸ਼ਨ ਨੂੰ ਪੈਗਾਮ ਆਹੀ ਦੇਣਾ ਚਾਹਾਂਗਾ ਕਿ ਜਿਹੜਾ ਨਾ ਜੀ ਆਪਸ ਜਿਹੜੀ ਖਾਸ ਤੌਰ ਤੇ ਨਵੀਂ ਜਨਰੇਸ਼ਨ ਉਹ 'ਚ ਅਦਮ ਬਰਦਾਸ਼ਤ ਦੀ ਸੂਰਤ-ਹਾਲ ਜਿਹੜੀ ਪੈਦਾ ਹੋ ਗਈ ਜੀ, ਉਹਦੇ ਤੇ ਗੌਰ ਕਰਨ ਦੀ ਬਹੁਤ ਬਰਦਾਸ਼ਤ, ਅਦਬ ਇਹਤਰਾਮ ਖਤਮ, ਬਰਦਾਸ਼ਤ ਖਤਮ। ਉਹਨਾਂ ਨੂੰ ਸਿਰਫ ਮੋਬਾਈਲ ਦੇ ਵਿੱਚ ਹੀ ਭਾਵੇਂ ਘਰ ਰੋਟੀ ਲੱਭਦੀ ਨਹੀਂ ਤੇ ਉੱਥੇ ਮੈਂ ਤੁਝੇ ਮਾਰ ਦੂੰਗਾ। ਇਹ ਵੀ ਨਹੀਂ ਆਉਂਦੇ ਅਸਲ ਮੈਡਮ ਨੇ ਬੜੇ ਕਮਾਲ ਦੇ ਲੱਖਾਂ ਕਰੋੜਾਂ ਮੈਡਮ ਲੋਕ ਕਹਿੰਦੇ ਅੱਜ ਮੈਡਮ ਤੁਸੀਂ ਟਿਕਟਾਂ ਨਹੀਂ ਆ ਰਹੇ। और मैं बस थोड़ा सा मसरूफ है, इसको नहीं आ रही। ते बाकी ये कि खाली आज ਮੈਡਮ ਟਿਕਟਾਂ ਤੋਂ ਸੈਕ ਵੀਡੀਓ ਤੋਂ ਪੈਸੇ ਨਹੀਂ ਹੁੰਦੇ ਨੇ। ਅੱਛਾ, ਮਾਸ਼ਾਅੱਲਾ। ਇਹ ਜਿਹੜਾ ਵੀ ਨਾ ਅੱਜ ਕੱਲ ਬੱਚਿਆਂ ਨੇ ਬਹੁਤ ਗਲਤ ਕਰ ਦਿੱਤਾ ਹੈ ਕਿ ਜਿੱਥੇ ਵੀ ਉਹ ਫੇਸਬੁੱਕ ਦੇ ਉੱਤੇ ਜਾਂ ਕੋਈ ਸਟੇਟਸ ਵਗੈਰਾ ਲਗਾਉਂਦੇ ਨੇ, ਘਰ ਭੁੱਖ ਪਈ ਹੁੰਦੀ ਹੈ ਤੇ ਕੁੜੀਆਂ ਨੂੰ ਧੋਖੇ ਦਿੰਦੇ ਨੇ, ਅਸੀਂ ਬੜੇ ਲੈਣ ਲਾਟ ਅਸੀਂ ਇੰਜ, ਔਰ ਬਹੁਤ ਜ਼ਿਆਦਾ ਤਲਾਕਾਂ ਵੀ ਇਸ ਵਜ੍ਹਾ ਤੋਂ ਹੋ ਰਹੀਆਂ ਨੇ। ਤੇ ਤੁਸੀਂ ਇਹਦੇ ਬਾਰੇ ਵਿੱਚ ਕੀ ਕਹੋਗੇ? ਬੱਚਿਆਂ ਨੂੰ ਕੁਝ ਅੱਛੇ ਪੈਗਾਮ ਦਿਓ ਤਾਂ ਕਿ ਅਸੀਂ ਰਹਿਮਾਨੀ ਨਿਊਜ਼ ਚੈਨਲ ਤੋਂ ਅਗਰ ਲੋਕਾਂ ਨੂੰ ਇੰਟਰਟੇਨ ਕਰਨੇ ਆ ਤੇ ਕਿਸੇ ਇੱਕ ਨੂੰ ਕੋਈ ਤੇ ਸਬਕ ਹਾਸਲ ਹੋਣਾ ਚਾਹੀਦਾ ਹੈ। ਜੀ ਬਿਲਕੁਲ ਤੁਸੀਂ ਸਹੀ ਫਰਮਾਇਆ ਜੀ। ਪਹਿਲੋਂ ਅਦਬ ਅਦਾਬ ਔਰ ਜਿਹੜੇ ਸਨ ਜੀ ਵੱਡੇ ਸਾਡੇ ਇਦਾਰੇ ਇੰਸਟੀਟਿਊਸ਼ਨ ਜਿਹੜੇ ਸਨ ਸਾਡੇ ਵੱਡੇ ਸਨ ਜੀ, ਹੁਣ ਚੁੱਕਿ ਉਹਦੀ ਜਗ੍ਹਾ ਐਂਡਰਾਇਡ ਮੋਬਾਈਲ ਲਈ ਇਹਦੇ ਵਿੱਚ ਗਾਈਡਲਾਈਨ ਜਿਹੜੀ ਨਾ ਸਾਰੀ ਉੱਥੇ ਹੀ ਮਿਲਦੀ ਹੈ, ਪਲੱਸ ਮਾਈਨਸ ਜਿਹੜਾ ਵੀ ਹੈ ਮੰਨਫੀ ਜ਼ਿਆਦਾ ਉਹਦਾ ਇਸਤੇਮਾਲ ਹੋ ਰਿਹਾ। ਤੇ ਮੈਂ ਆਪਣੀ ਨੌਜਵਾਨ ਨਸਲ ਨੂੰ ਕਹਾਂਗਾ ਕਿ ਇੱਕ ਤਾਂ ਅਦਮ ਬਰਦਾਸ਼ਤ ਜਿਹੜੀ ਸੂਰਤ ਹਾਲ ਹੈ ਉੱਤੇ ਕੰਟਰੋਲ ਕਰਨ, ਐਡੀ ਜਲਦੀ ਆਪਣੇ ਬਾਹਰ ਹੋਣ ਦੀ ਜ਼ਰੂਰਤ ਨਹੀਂ, ਆਪਣੇ ਵੱਡਿਆਂ ਦਾ ਆਦਾਬ ਛੋਟਿਆਂ ਨਾਲ ਸ਼ਫਕਤ ਨਾਲ ਪੇਸ਼ ਹੋਣ। ਉਸ ਤੋਂ ਇਲਾਵਾ ਜਿਹੜੇ ਸਾਡੇ ਨੈਗੇਟਿਵ ਜਿਹੜੇ ਪਹਿਲੂ ਨੇ ਉਹਨਾਂ ਨੂੰ ਪਲੀਜ਼ ਉਹਨਾਂ ਤੋਂ ਦੂਰ ਹੋ ਕੇ, ਇੰਨੀ ਜ਼ਿਆਦਾ ਐਡਿਕਸ਼ਨ ਹੋ ਗਈ ਹੈ, ਮੈਂ ਸਮਝਦਾ ਕਿ ਐਡਿਕਟ ਹੋ ਗਏ ਨੇ ਸਾਡੀ ਨੌਜਵਾਨ ਨਸਲ। ਅਗਰ ਕੋਈ ਪੇਰੈਂਟਸ ਵਾਲਦੈਨ ਉਹਨਾਂ ਨੂੰ ਮਨਾ ਕਰਨ ਲੱਗੇ ਡਰਦੇ ਨੇ ਜੀ, और इन्हें खौफजदा ने कि अगर मैं बच्चे को कहूँगा किधरे वो बल्कि ऐसा तक कि वो बदतमीजी और मिसबिहेव हद तक चले जाते हैं, बल्कि सुसाइड तक भी मैं सुनिया कि इंसीडेंट्स और वाक़यात होए हैं। तो मैं पेरेंट्स को गुजारिश करांगा कि वो अपने बच्चों को अपने नाल इंगेज करन, अपनी हेल्दी एक्टिविटीज़ ने उस पासे लैके स्पोर्ट्स वाले जिवें पिछले प्रोग्राम में मैडम ने मेरी डिबेट दे डिस्कस हुई सी कि हेल्दी एक्टिविटी ने स्पोर्ट्स के जोड़े मैदान ने वो आबाद किए जान। उस तो इलावा जो वालदैन ने उन्होंने काउंसलिंग की जाए, उन्होंने गपशप लाई जाए, उन्होंने दूरी कम्यूनीकेशन गैप जो पैदा हो गया वो आपस में करीब बह के जो शाम को खाना इकट्ठे खाना चाहिए, वो बड़ी गपशप हो जाती होंगी सी, एक दूसरे का हाल हवाल पूछना, वो सारिया चीज़ां जी बेसिक अखलाकी किरदार सन उन्होंने तो बहुत दूर हो गए। तो वो बड़ा वालदैन के नाल बच्चों भी वो दोवे क्योंकि आ गड्डी ते पई दी सूरत हाल ही जी, वो दोवां अपना अपना किरदार अदा करना चाहिए और मुस्बत जी ना सोच और उस तो इलावा जी तनकीद है इस तो थोड़ा जहा इजतनाब करना चाहिए, जी कोई अच्छी चीज़ होवे उन्हें एप्रीशिएट करना चाहिए, सुराना चाहिए। फर्ज करो 100 के 80% चीज़ां सही होंदियां तो असीं 20% पढ़ लेने गलत, 80% भुल जाते हैं। तो मेरी गुजारिश है कि कम से कम जी अच्छी कोई चीज़ां हो रही हैं उन्होंने एप्रीशिएट कंजूसी ना बरतो, खुल के दाद दो ताकि जो साढ़े बच्चे ने उन्होंने हौसला अफजाई हो और नैगेटिव चीज़ों को छड्ड के मुस्बत पासे हों। वाह क्या बात है जी, बहुत बहुत अच्छा नवी जनरेशन वास्ते मैसेज एक पढ़े लिखे बंदे की तरफों। और ये नाज़रीन एक पढ़िया लिखिया अमलन गल्लां ने जिहड़ियां लोग भुल गए ने अपने वड्डियां दी। साडे वड्डे वडेरे जिहड़े सन वो ही सानूं चौधरी साहब ने दस्सिया कि असीं उन्हां कोलों ही सब कुछ सिੱਖਦੇ ਸਾਂ। ਅੱਜ ਸਿਆਪਾ ਵੀ मोबाइल ने वक्त नफसा नफसी ਦਾ ਦੌਰ ਆ ਗਿਆ, ਮਾਂ ਕੋਲ ਟਾਈਮ ਨਹੀਂ, ਪਿਓ ਕੋਲ ਟਾਈਮ ਨਹੀਂ। ਜਦੋਂ ਮਾਂ ਪਿਓ ਪੈਦਾ ਕਰਨ ਵਾਲੇ ਕੋਲ ਆਪਣੇ ਬੱਚਿਆਂ ਵਾਸਤੇ ਟਾਈਮ ਨਹੀਂ ਰਿਹਾ, ਇੰਸਟੀਟਿਊਟ ਹੋਣਗੇ ਜਿਹੜੇ ਇਹਨਾਂ ਦੀ ਤਰਬੀਅਤ ਕਰਨਗੇ, ਤਰਬੀਅਤ ਤੇ ਮਾਂ ਪਿਓ ਨੇ ਕਰਨੀ ਹੈ। ਤੇ ਜਿਹੜਾ ਦਾਦੀ ਦਾਦਾ ਜਾਂ ਚਾਚੀ ਚਾਚਾ ਪਹਿਲੇ ਦੇ ਅੱਜ ਕੱਲ ਦੀ ਜਿਹੜੀ ਕੁੜੀ ਉਹਦੀ ਪਹਿਲੇ ਕੋਸ਼ਿਸ਼ ਹੀ ਹੁੰਦੀ ਹੈ ਕਿ ਮੈਂ ਅਲੱਗ ਰਵਾਂ। अगर वो अलग नहीं रहती तो बेच रही है तो इन्नी जा ही नहीं होने देंदी कि दादी दादा फुफी चाचा कोई बच्चे को कुछ कह सकन। तो इस वजह तो नफरत पैदा होंदियां जा रही, मुहब्बत खत्म होई जा रही बच्चियां विच, क्योंकि माँ या प्यो खुद ही समझाता तुम चाचे ने कुछ कहा ਇਹਦੀ ਬੇਇੱਜ਼ਤੀ ਕਰ ਦੇਣੀ ਸੀ ਤੇ ਕੌਣ ਹੁੰਦਾ ਉਹ ਕਹਿਣ ਵਾਲਾ। ਤੇ ਉਹ ਬੱਚਾ ਹੀ ਖੁਦ ਇਹ ਜ਼ੇਨ ਲੈਂਦਾ ਕਿ ਅਗਰ ਮੈਂ ਚਾਚੇ ਦੀ ਕਰ ਸਕਦਾ ਤੇ ਮੈਂ ਪਿਓ ਦੀ ਕਿਉਂ ਨਹੀਂ ਕਰ ਸਕਦਾ। ਇਹ ਸਭ ਕੁਝ ਸਾਡੀਆਂ ਕਮੀਆਂ ਕੋਤਾਹੀਆਂ ਸਾਡੇ ਅੱਗੇ ਵਾਲਿदैन ਨੇ ਕਹਿਣਾ ਕਿ ਜਨਾਬ ਅਗਰ ਬੇਟੀ ਨੂੰ ਭਾਈ ਤੇਰਾ ਤਾਂ ਜਨਾਜ਼ਾ ਹੀ ਵਾਪਸ ਹੋਣਾ, ਤਾਂ ਬੇਟੀ ਨੂੰ ਪਤਾ ਸੀ ਕਿ ਉੱਥੇ ਅੱਗੇ ਜਾ ਕੇ ਮਜ਼ਾਮਤ ਨਹੀਂ ਕਰਨੀ, ਮੈਂ ਕੰਪਰੋਮਾਈਜ਼ ਕਰਨਾ ਹੈ ਉਹਦੇ ਵਿੱਚ ਠਹਿਰਾਓ ਪੈਦਾ ਹੋ ਜਾਣਾ ਤੇ ਫਿਰ ਉਹ ਨਿਭਾ ਹੋ ਜਾਣੇ। ਹੁਣ ਉਹ ਚੀਜ਼ਾਂ ਜਿਹੜੀਆਂ ਅੰਦਰ ਬਰਦਾਸ਼ਤ ਡੀਲਰ ਸਾਹਿਬ ਇਹ ਸਾਡੀਆਂ ਬਹੁਤ ਵੱਡੀਆਂ ਬਦਨਸੀਬੀਆਂ ਨੇ ਕਿ ਹੁਣ ਤੁਸੀਂ ਕਚਹਿਰੀਆਂ ਚਲੇ ਜਾਓ ਤੇ ਕਮ ਸੇ ਕਮ 90% ਜਿਹੜੇ ਕੇਸਿਸ ਨੇ ਉਹ ਤਲਾਕਾਂ ਦੇ ਹੁੰਦੇ ਨੇ। ਤਲਾਕ ਦਾ ਕੇਸ ਮੈਡਮ ਮੈਂ ਜੋ ਵੇਖਿਆ, ਹੋ ਸਕਦਾ ਮੈਂ ਗਲਤ ਹੋਵਾਂ,
ਜੋ ਮੈਂ ਵੇਖਿਆ ਨਾ ਜਦੋਂ ਅਸੀਂ ਛੋਟੇ ਛੋਟੇ ਬੱਚੇ ਨੂੰ ਕਮ ਉਮਰ ਕਮ ਅਕਲ ਬੱਚਿਆਂ ਨੂੰ ਵਿਆਹ ਦਿਆਂਗੇ ਨਾ ਤੇ ਉਹ ਲੋਕਾਂ ਨੂੰ ਉਹ ਇੱਕ ਬੱਚੀ ਜਿਹੜੀ ਹੈ ਉਹ ਇੱਕ ਘਰ ਦਾ ਮਾਹੌਲ ਯਕਦਮ ਛੱਡ ਕੇ ਅਗਲੇ ਘਰ ਦੇ ਮਾਹੌਲ ਦੇ ਵਿੱਚ ਜਾਂਦੀ ਉਹ ਸਮਝਦੀ ਹੈ ਕਿ ਮੇਰੇ ਤੋਂ ਮਸਲਤ ਕਰਦੇ ਨੇ ਪੈ ਉਹ ਬਸ ਕੁਝ ਸਾਡੀ ਤਾਲੀਮ ਦੀ ਕਮੀ ਇਹ ਵੇ ਕਿ ਅਸੀਂ ਆਪਣੀ ਆਕੜ ਇਨਸਾਨ ਜਿਹੜਾ ਨਾ ਉਹ ਨਹੀਂ ਪਹੁੰਚਦਾ। ਤੁਸੀਂ ਆਪਣੀ ਜਗ੍ਹਾ ਤੇ ਠੀਕ ਹੋ ਲੇਕਿਨ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮੈਂ ਕੋਰਟ ਰਿਪੋਰਟਰ ਵੀ ਹਾਂ ਲੇਕਿਨ ਮੇਰਾ ਤਜਰਬਾ ਤੁਹਾਡੇ ਤੋਂ ਹਟ ਕੇ ਵੇ ਇਹਦੇ ਵਿੱਚ ਕਮ ਅਸ ਕਮ ਜਿਹੜੇ 70% ਸ਼ਾਦੀਆਂ ਨੇ ਉਹ ਤੇ ਕੋਰਟ ਮੈਰਿਜ ਹੋ ਰਹੀਆਂ ਨੇ ਜਿਹੜੀਆਂ 4 ਦਿਨ ਦਾ ਸ਼ੌਕ ਉਤਰਨ ਤੋਂ ਬਾਅਦ ਨਾ ਉਹ ਫਿਰ ਡਾਈਵੋਰਸ ਚੇਂਜ ਹੋ ਜਾਂਦੀਆਂ ਨੇ ਇਹ ਸਾਰਾ ਸਿਲਸਿਲਾ ਚੱਲ ਰਿਹਾ ਪਰ ਇਹ ਨਵੀਂ ਗੱਲ ਨਾਜ਼ਰੀਨ ਅਸੀਂ ਇਹ ਦੁਬਾਰਾ ਗੱਲ ਕਰਾਂਗੇ ਜੀ। ਮੰਤਰੀ ਸਾਹਿਬ ਵਕਫੇ ਦਾ ਵੀ ਟਾਈਮ ਹੋਣ ਵਾਲਾ ਹੈ ਤੇ ਹੁਣ ਤੁਸੀਂ ਕੀ ਸੁਣਾਓਗੇ ਸਾਨੂੰ? बहारों फूल बरसाओ मेरा वाह 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 जी। बहारों फूल बरसाओ मेरा महबूब आया है, मेरा महबूब आया है। हवाओं रागनी गाओ मेरा महबूब आया है, मेरा महबूब आया है। ओ लाली फूल की मेहंदी लगाई न गोरे हाथों में, ओ लाली फूल की मेहंदी लगाई न गोरे हाथों में। उतर आए घटा का जल लगाई न प्यारी आँखों में। जरा तुम दिल को बहलाओ मेरा महबूब आया है, मेरा महबूब आया है। बहारों फूल बरसाओ मेरा महबूब आया है, मेरा महबूब आया है। सजाई है जवा कलियों ने अब ये सेज उल्फत की। सजाई है जवा कलियों ने अब ये सेज उल्फत की। इन्हें मालूम था आए कि एक दिन रुत मोहब्बत की। जाओ रंग बिखराओ मेरा महबूब आया है, मेरा महबूब आया है। बहारों फूल बरसाओ मेरा महबूब आया है, मेरा महबूब आया है। नाज़रीन बहारों फूल बरसाओ मेरा महबूब आया है। ਤੇ ਹੁਣ ਬ੍ਰੇਕ ਵੀ ਲੈ ਲਵੋ। ਵੈਸੇ ਬਾਬਾ ਦੇਰ ਹੋ ਗਈ ਹੈ ਬ੍ਰੇਕ ਨਹੀਂ ਲਈ ਤੇ ਜਿਨ੍ਹਾਂ ਲੋਕਾਂ ਨੇ ਸਾਨੂੰ ਇਸ਼ਤਿਹਾਰ ਦਿੱਤੇ ਨੇ ਉਹ ਕੀ ਆਂਦੇ ਹੋਣ ਉਹ ਤੇ ਨਾਰਾਜ਼ ਹੋ ਗਏ। ਨਹੀਂ ਨਾਰਾਜ਼ ਨਹੀਂ ਹੁੰਦੇ। ਨਾਜ਼ਰੀਨ ਮਿਲਨੇ ਆ ਬ੍ਰੇਕ ਤੋਂ ਬਾਅਦ।
ईद उल फितर का पहला दिन ते बड़े बड़े अच्छे फनकार अच्छे गुलूकार सोशल वर्कर सियासी समाजी रहनुमा साडे रहमानी न्यूज़ चैनल पे आए ईद के दिहाड़े मैडम आज तो यकीन करो दुगनी ईद हो गई है। चलो इरफान पिंडर साहब ने बड़ा टाइम दिता है साडे नाल हुण खाना खादा नाज़रीन मैं तुहानूं दस दिन जो खाने का टाइम सी मैडम ने सब तो ज्यादा खाना भी खादा सेवियां भी खादियां मैं थक भी नाज़रीन ताती गई जे मैं तो पहले कैसा भाई मैं रोटी खा रही हूं मैं थक गई मैं थोड़ा बोलना अच्छा बंदा थक जाता ਤੁਸੀਂ ਜਿਹੜਾ ਬੰਦਾ ਬੋਲਣ ਲੱਗਾ ਬੋਲਣ ਨਾਲ ਥੱਕ ਜਾਂਦਾ एनर्जी घट गई रोटी खा ਲਈ ਵੈਸੇ ਬੱਟ ਟੁੱਕਰ ਖਾ ਕੇ ਤੇ ਹੋਰ ਤੇਜ਼ ਹੁੰਦੇ ਨੇ ਥੱਕ ਜਾਂਦੇ ਜੇ ਅੱਛਾ ਹਾਂਜੀ ਬੱਟ ਕਹਿੰਦੇ ਨੇ ਸੀ ਰੋਟੀ ਖਾ ਕੇ ਥੱਕ ਗਏ ਜੇ जी नाज़रीन फिर साडे कोल मेहमान चौधरी इरफान यूसुफ पिंडर साहब मरकजी सदर जट फेडरेशन पाकिस्तान ते उन्हां दे नाल जनाब मोहम्मद अली शाह साहब उन्हां दे नाल मैडम ਉਹਨਾਂ ਦੇ ਨਾਲ ਮੇਰੇ ਬਹੁਤ ਹੀ ਪਿਆਰੇ ਭਾਈ ਜਿਹੜਾ ਵੈਲਫੇਅਰ ਦਾ ਕੰਮ ਕਰ ਰਹੇ ਨੇ ਤੇ ਅੱਲਾਹ ਤਾਲਾ ਨੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ عطا ਫਰਮਾਏ ਤੇ ਇਹਨਾਂ ਨੂੰ ਇੰਜ ਹੀ ਲੋਕਾਂ ਦੀ ਖਿਦਮਤ ਕਰਨ ਦੀ ਤੌਫੀਕ عطا ਫਰਮਾਏ ਤੇ ਮੇਰੇ ਬਹੁਤ ਹੀ ਪਿਆਰੇ ਭਾਈ ਮੀਆਂ ਅਜਮਲ ਸਾਹਿਬ ਬੈਠੇ ਨੇ ਜਿਹੜੇ ਯੂਨਿਟ ਜਗਨਾ ਦੇ ਜਨਰਲ ਸੈਕਟਰੀ ਨੇ ਤੇ ਅੱਲਾਹ ਤਾਲਾ ਨੇ ਇਹਨਾਂ ਨੂੰ ਸਾਰੇ ਰਮਜ਼ਾਨ ਨੇਕੀਆਂ ਵਾਸਤੇ ਚੁਣ ਕੇ ਰੱਖਿਆ ਨੇਕੀਆਂ ਕਰਦੇ ਗਏ ਨੇ ਤੇ ਅੱਜ ਈਦ ਦਾ ਦਿਹਾੜਾ ਵੇ ਤੇ ਈਦ ਦੇ ਉੱਤੇ ਵੀ ਇਹਨਾਂ ਨੇ ਨੇਕੀਆਂ ਹੀ ਕਮਾਣੀਆਂ ਨੇ ਮੈਂ ਇਹਨਾਂ ਨੂੰ ਪਾਇਆ ਵੇ ਸੀਰੀਅਸ ਨਾ ਹੋਵੋ ਈਦ ਦੀ ਵੀ ਲੈਣੀ ਹੈ ਮੀਆਂ ਸਾਹਿਬ ਤੁਹਾਨੂੰ ਪਤਾ ਨਹੀਂ ਈਦ ਦੇ ਉੱਤੇ ਇਹਨਾਂ ਨੇ ਨਵੇਂ ਨੋਟ ਜਿਹੜੇ ਨੇ ਹਰ ਵਾਰੀ ਕਢਾਏ ਹੁੰਦੇ ਨੇ ਮੈਂ ਵੇਖੇ ਨੇ ਨਵੇਂ ਨੋਟ ਪਿੱਛੇ ਛਪਾਏ ਨੇ ਇਹਨਾਂ ਨੇ ਤੁਸੀਂ ਵੀਡੀਓ ਵੇਖੀ ਨਹੀਂ ਨਾਜ਼ਰੀਨ ਵੇਖੀ ਹੋਵੇਗੀ ਕਿ ਮੀਆਂ ਸਾਹਿਬ ਨੇ ਨਵੇਂ ਇਹਨਾਂ ਨੇ ਮੇਰੇ ਸਨੈਕ ਵੀਡੀਓ ਵੀ ਦੁਨੀਆ ਨੇ ਵੇਖੀ ਹੈ ਇਹਨਾਂ ਦੀ ਨਵੇਂ ਨੋਟਾਂ ਅੱਛਾ आज उन्होंने नाल जनाब शाहद अमान साहब बहुत अच्छे राइटर बहुत अच्छे सिंगर ते बहुत अच्छे इंसान मैनू बड़ी चंगी तरह याद है 1991-92 गवर्नमेंट हाई स्कूल ततले वाली मैं जो पढ़दा 8वीं नंग दा स्टूडेंट सा ते इन्हां ने एक कश्मीर दे उत्ते ड्रामा कीता ते मैं भी मेरे उस्ताद नु कहा कि मैं जी मैं भी हिस्सा लेना है उस ड्रामे दे विच मैनू इन्हां ने एक वाणियां हुंदे नाल जेहड़ा खाक रूप नहीं हुंदा जेहड़ा हुंदा ओ मैनू इन्हां रोल दिता ते ओ 2-3 दिन दी रिहर्सल सी क्योंकि मेरे अंदर कुछ टैलेंट है सी इन्हां ने मैनू आखे कि वाकई तू कर सकना है ये मेरे बचपन की गल सी उदों तो मेरे दोस्त ते बहुत प्यार करते ने असीं उन्हां नूं जी आखना सब नहीं नाज़रीन ए कोई खाक रोब दी गल सुनाण वाली गल नहीं सी ए ओही गल सी कि ओ मेरे तो वड्डे ने मैं छोटा वां जेहड़ी आदत है उन्हां दी कि मैं बिल्कुल मेरे नालों वड्डे ने तुसीं उन्हां दी डेटा पर ए इन्नी देर दे नाज़रीन परेशान सन मैं किन्नू वड्डा आखां अल्लाह अल्लाह करके एक बंदा फस गया जिन्नू वड्डा आख लिया ने जी शाहमान साहब तुहाडी उम्र कितनी है सच्ची 1950 बस ਇਹ ਹੁਣ ਦੇ ਬੰਦੇ ਵੀ ਪੈੜੇ ਪੈਂਦੇ ਨੇ ਤੁਹਾਨੂੰ ਉਮੀਦ ਹੈ ਕੋਈ ਤਰ੍ਹਾਂ ਹੋਰ ਵਿਆਹ ਹੋਣਾ ਜਾਂ ਤੁਸੀਂ ਉਮਰ ਨਹੀਂ ਮੈਨੂੰ ਪਤਾ ਹੀ ਨਹੀਂ ਮੇਰੀ ਉਮਰ ਕਿੰਨੀ ਨਹੀਂ ਅੰਦਾਜ਼ਨ ਹੋਣੀ 40-45 ਸਾਲ ਅਸਤਗਫਿਰullah ਬਸ ਹੁਣ ਚੰਗੇ ਰਹੇ ਹੋ ਤੁਸੀਂ ਮੈਡਮ ਵਾਲ ਦੀ ਗੱਲ ਕਰ ਦਿੱਤੀ ਚੰਗਾ ਨਹੀਂ ਕੀਤਾ ਇਹ ਮੈਡਮ ਤੁਹਾਡੇ ਸਾਹਮਣੇ ਬੈਠੇ ਨੇ ਇਸ ਵਾਰ ਤੁਹਾਡੇ ਨਾਲ ਦੀ ਗੱਲ ਕਰ ਮੇਰੇ ਨਾਲ ਨੇ ਨਾ ਹਾਂਜੀ ਜੀ ਚੋਰੀ अरफान साहब ਤੁਸੀਂ ਆਪਣੀ ਉਮਰ ਦੱਸਣਾ ਪਸੰਦ ਕਰੋ जी क्यों नहीं मैं मेरी जी 48 साल एज है 48 इयर्स ਲੱਗਦੇ ਨਹੀਂ शाह साहब ਤੁਹਾਡੀ ਇਹ ਉਮਰ ਖਾਣੇ ਜੇ ਪੂਰੀ ਹੈ 52 पे पड़ा था 52 जी मियां साहब मेरी 50 50 ਤੇ ਇਹ 40 ਸਾਲ ਦੇ ਜੇ ਸਾਰੇ ਤੋਂ ਛੋਟੇ ਜੇ ਵੇਖ ਲਿਆ ਜੇ 55 40 ਆਖਿਆ 5 साल ਸਾਡੇ 40 ਆ 5 ਸਾਲ ਵੱਡੇ ਆ ਗਏ ਹੋ ਗਏ ਵੱਡੇ ਦਾ ਲੇਕਿਨ ਉਹਨਾਂ ਨੂੰ ਸ਼ਾਇਦ ਨਾਲ ਦੱਸਿਆ ਕਿ ਮੈਡਮ ਨੂੰ ਨਾ ਪਤਾ ਲੱਗਦਾ ਫਿਰ ਸਾਹਿਬ ਤੁਸੀਂ ਫਰਮਾਇਆ ਆਦੇ ਹੋ ਕਿ ਮੈਂ ਮੰਤਰੀ ਸਾਹਿਬ ਤੋਂ ਕੋਈ ਗਾਣਾ ਸੁਣਨਾ ਕਿਹੜਾ ਤੁਸੀਂ ਫਰਮਾਇਸ਼ ਕਰਦੇ ਸੀ जी मैं ये जो चिलमन है दुश्मन है हमारी मोहम्मद रफ़ी साहब का गाना अगर मेहरबानी फरमा दें तो जनाब नवाजिश हो जी ये जो चिलमन है दुश्मन है हमारे चिलमन है दुश्मन है हमारे कितनी शर्मीली ओ कितनी शर्मीली दुल्हन है हमारी ओ ये जो चिलमन है से पर्दा जरा जो सरकने लगा
रुख से पर्दा जरा जो सरकने लगा, उफ ये कम वक्त क्यों ये भड़कने लगा, धड़कने लगा, दम अटकने लगा, क्यों धड़कने लगा। ये जो आंचल है शिकवा है हमारा, क्यों छुपाता है चेहरा ये तुम्हारा। ओ ये जो चिलमन है, कैसे दीदार आशिक तुम्हारा करे, क्या बात है। कैसे दीदार आशिक तुम्हारा करे, रुखे रोशन का कैसे नजारा करे, हाँ नजारा करे, क्यों पुकारा करे, हाँ इशारा करे। ये जो गेसू है आंचल है हमारे, गालों पे तुम्हारे। ओ ये जो चिलमन है दुश्मन है हमारे। कमाल हो मैडम दी बाकी चिलमन बाहर निकला गेसू बाहर ही कढ़ लईए, कितना जोर ला रहे ने। अच्छा मैडम बहुत खूब देखो ਤੁਸੀਂ गेसू चिलमन कैसी और कितना सुर लय ਦੇ ਵਿੱਚ ਮੁਹੰਮਦ ਰਫੀ ਸਾਹਿਬ। चिलमन ਤੇ ਥੋੜੀ ਜਿਹੀ ਰੋਸ਼ਨੀ ਪਾ ਦਿਓ ਨਾ ਤਾਂ ਸਾਰਿਆਂ ਨੂੰ ਪਤਾ ਲੱਗ ਜਾਏ चिलमन ਕਿਹਨੂੰ ਮੁਹਾਤਬ ਕੀਤਾ ਗਿਆ ਹੈ। ਅਸਲ ਗੱਲ ਮੈਂ ਇੰਨੀ ਬਰੀਕੀ ਨਹੀਂ ਜਾਣਦਾ, ਕਿਉਂਕਿ ਚਿਲਮਨ ਦਾ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ। ਤੁਸੀਂ ਵੱਡੇ ਬੈਠੇ ਆਏ चिलमन ਨਾ ਹੋਵੇ। ਨਹੀਂ ਇਹ ਤੇ ਮੈਡਮ ਦੱਸਣਗੇ। ਜਿਹਨਾਂ ਜੁਗਨੀਆਂ ਦਾ ਮਤਲਬ ਦੱਸ ਫਿਰ चिलमन ਦਾ ਦੱਸਣਗੇ। ਮੈਂ ਤਾਂ ਪੰਜਾਬੀ ਕੋਲ ਭਾਈ ਮੈਂ ਦੱਸਾਂਗਾ चिलमन ਦਾ ਮੈਨੂੰ ਸਮਝ ਆ ਰਹੀ ਹੈ, ਹਰ ਇੱਕ ਦੇ ਦਿਮਾਗ 'ਚ ਹੈ ਉਹ ਅਲਫਾਜ਼ ਜਿਹੜੇ ਨੇ ਜ਼ੁਬਾਨ ਤੇ ਨਹੀਂ ਆ ਰਹੇ। ਚਲੋ ਮੀਆਂ ਸਾਹਿਬ ਵੈਸੇ ਤੁਸੀਂ ਦੱਸੋ। ਨਹੀਂ ਮੈਂ ਤੇ ਇਹਨਾਂ ਗਾਣਿਆਂ ਨੂੰ ਸੁਣਦਾ ਹੀ ਨਹੀਂ। ਸ਼ਾਹ ਸਾਹਿਬ ਤੁਸੀਂ ਕਿਸ ਨਾਲ ਸ਼ਾਹ ਸਾਹਿਬ ਖਰੀਆਂ ਕਰੀਆਂ, ਸ਼ਾਹ ਸਾਹਿਬ ਲਓ ਜੀ ਖਰੀਆਂ ਕਰੀਆਂ। ਇਸ ਗੀਤ ਦੇ ਵਿੱਚ ਮੈਂ ਲਿਖਿਆ ਹੈ ਕਿ ਬੇਟੇ ਜਿਹੜੇ ਨੇ ਉਹ ਜਾਇਦਾਦ ਦੇ ਵਾਰਿਸ ਹੁੰਦੇ ਨੇ ਤੇ ਬੇਟੀਆਂ ਜਿਹੜੀਆਂ ਨੇ ਉਹ ਮੰਜੀ ਦੀਆਂ ਵਾਰਿਸ ਹੁੰਦੀਆਂ। तेरे बाज वंडाएगा कौन मेरे, दुख दस खां मेरे अबाब लवे, केड़ी गल तो तीनू मानी कोलों क्यों रुस अज मेरे बाब लवे, रंग वखरे प्यार दे ने ते प्यो जदों मर जांदे लोकी ठोकरा मार देने, कोई बाग मसमियां दे ते चंगे वे नसीब करी, रब्बा सब दियां जमियां दे, पुत्तर नूं वख हो जांदे भाई भी उदों कम नहीं आउंदे, जदों बंदे दियां आखरी सावां पूरियां होंदियां ने, मंजी दा पावा फड़ के ते फिर धीआं रोंदियां ने, मंजी दा पावा फड़ के ते फिर धीआं रोंदियां ने,
ਪੁੱਤਰ ਨੂੰ ਆ ਵਕ ਹੋ ਜਾਂਦੇ ਭਾਈ ਵੀ ਉਦੋਂ ਕੰਮ ਨਹੀਂ ਆਉਂਦੇ ਜਦੋਂ ਬੰਦੇ ਦੀਆਂ ਆਖਰੀ ਸਾਵਾਂ ਪੂਰੀਆਂ ਹੁੰਦੀਆਂ ਨੇ ਮੰਜੀ ਦਾ ਪਾਵਾ ਫੜ ਕੇ ਤੇ ਫਿਰ ਧੀਆਂ ਰੋਂਦੀਆਂ ਨੇ ਓਏ ਮੰਜੀ ਦਾ ਪਾਵਾ ਫੜ ਕੇ ਲੋਕੋ ਧੀਆਂ ਰੋਂਦੀਆਂ ਨੇ ਖੇਡਦੀ ਸੰਭਾਬਲ ਜਦੋਂ ਗੁੱਡੀਆਂ ਪਟੋਲੇ ਵੇ ਹੁਣ ਨਹੀਂ ਸਦਿੰਦਾ ਮੈਨੂੰ ਅੱਖੀਆਂ ਤੋਂ ਓਲੇ ਵੇ ਹਾਏ ਖੇਡਦੀ ਸੰਭਾਬਲ ਜਦੋਂ ਗੁੱਡੀਆਂ ਪਟੋਲੇ ਵੇ ਹੁਣ ਨਹੀਂ ਸਦਿੰਦਾ ਮੈਨੂੰ ਅੱਖੀਆਂ ਤੋਂ ਓਲੇ ਵੇ ਧੀ ਰੋ ਰੋ ਕੇ ਇਹ ਆਕੇ ਮੇਰੇ ਮੁੱਕ ਗਏ ਅੱਜ ਮਾਪੇ ਅਰਸ਼ ਵੀ ਉਦੋਂ ਹਿਲ ਜਾਂਦਾ ਜਦੋਂ ਵੈਣ ਉਹ ਪਾਉਂਦੀਆਂ ਨੇ ਮੰਜੀ ਦਾ ਪਾਵਾ ਫੜ ਕੇ ਤੇ ਫਿਰ ਧੀਆਂ ਰੋਂਦੀਆਂ ਨੇ ਓਏ ਮੰਜੀ ਦਾ ਪਾਵਾ ਫੜ ਕੇ ਲੋਕੋ ਧੀਆਂ ਰੋਂਦੀਆਂ ਨੇ बेटी फिर याद करांदी है ते कहंदी है बाबला वे बड़े मेरे लाड लडांदा सै रुसदी सा जदों मत्था चुम के मनांदा सै जदों धी रुस जाती है ना दुआ करो कि किसी दी धी रुसे ना ਜਦੋਂ ਧੀ ਰੁੱਸ ਜਾਂਦੀ ਉਹਨੂੰ ਮਨਾਉਣਾ ਬੜਾ ਮੁਸ਼ਕਲ ਹੁੰਦਾ ਬਾਬਲਾ ਵੇ ਬੜੇ ਮੇਰੇ ਲਾਡ ਲਡਾਂਦਾ ਸੈ ਰੁੱਸਦੀ ਸਾ ਜਦੋਂ ਮੱਥਾ ਚੁੰਮ ਕੇ ਮਨਾਂਦਾ ਸੈ ਅੱਜ ਤੈਨੂੰ ਕਿਵੇਂ ਮਨਾਵਾਂ ਮੈਂ ਕਿਸ ਨੂੰ ਹਾਲ ਸੁਣਾਵਾਂ ਰੋਂਦੀਆਂ ਨੇ ਜਦੋਂ ਆਪਣੇ ਨਾਲ ਸਾਰੇ ਜੱਗ ਨੂੰ ਰਵਾਉਂਦੀਆਂ ਨੇ ਮੰਜੀ ਦਾ ਪਾਵਾ ਫੜ ਕੇ ਤੇ ਫਿਰ ਧੀਆਂ ਰੋਂਦੀਆਂ ਨੇ ਓਏ ਮੰਜੀ ਦਾ ਪਾਵਾ ਫੜ ਕੇ ਲੋਕੋ ਧੀਆਂ ਰੋਂਦੀਆਂ ਨੇ ਇਹ ਜਦੋਂ ਸਵੇਰ ਅਸੀਂ ਨਹਾ ਧੋ ਕੇ ਨਵੇਂ ਕੱਪੜੇ ਪਾ ਕੇ ਤਿਆਰ ਹੋ ਕੇ ਘਰੋਂ ਬਾਹਰ ਨਿਕਲਦੇ ਆ ਤੇ ਬੱਚੀ ਮਗਰ ਦੌੜਦੀ ਹੈ ਕਹਿੰਦੀ ਅੱਬਾ ਜੀ ਕਿੱਥੇ ਚੱਲੇ ਹੋ ਤੇ ਕਦੋਂ ਆਓਗੇ ਅਸੀਂ ਕਹਿੰਦੇ ਆ ਬੇਟਾ ਅਸੀਂ ਕੰਮ ਤੇ ਚੱਲੇ ਸ਼ਾਮ ਨੂੰ ਆ ਜਾਾਂਗੇ ਅੱਜ ਉਹ ਵੇਲਾ ਆਇਆ ਕਿ ਫਿਰ ਨਹਾ ਧੋਆ ਕੇ ਤੇ ਨਵੇਂ ਚਿੱਟੇ ਰੰਗ ਦੇ ਕੱਪੜੇ ਪਾਉਣ ਡੈ ਤੇ ਧੀ ਪੁੱਛਦੀ ਬਾਬਲਾ ਕਿੱਥੇ ਚੱਲਿਆ ਤੇ ਕਦੋਂ ਆਏਗਾ ਪਰ ਉਹਨੂੰ ਵਿਚਾਰੇ ਨੂੰ ਕੀ ਪਤਾ ਹੁਣ ਤੇ ਨਿਆਣੇ ਕੋਈ ਨਹੀਂ ਤੇ ਬੋਲ ਪੇਸ਼ ਕਰ ਰਿਹਾ ਬਾਬਲਾ ਮੈਂ ਰੋ ਰੋ ਕੇ ਕਰਦੀ ਪੈਜ਼ਾਰੀਆਂ ਕਿੱਥੇ ਟੁਰ ਚਲੇ ਆਏ ਕਰਕੇ ਤਿਆਰੀਆਂ ਹੋਏ ਬਾਬਲਾ ਮੈਂ ਰੋ ਰੋ ਕੇ ਕਰਦੀ ਪੈਜ਼ਾਰੀਆਂ ਵੇ ਕਿੱਥੇ ਟੁਰ ਚੱਲੇ ਆਏ ਕਰਕੇ ਤਿਆਰੀਆਂ ਮੇਰਾ ਮੱਥਾ ਕਿੰਨੇ ਚੁੰਮਣਾ ਮੇਰਾ ਦੁੱਖੜਾ ਕਿੰਨੇ ਸੁਣਨਾ ਜਾਂਦੀ ਵਾਰੀ ਧੀਆਂ ਮੰਜੀ ਟੱਕ ਖਲੋਂਦੀਆਂ ਨੇ ਮੰਜੀ ਦਾ ਪਾਵਾ ਫੜ ਕੇ ਤੇ ਫਿਰ ਧੀਆਂ ਰੋਂਦੀਆਂ ਨੇ ਓਏ ਮੰਜੀ ਦਾ ਪਾਵਾ ਫੜ ਕੇ ਲੋਕੋ ਧੀਆਂ ਰੋਂਦੀਆਂ ਨੇ ਅਗਰ ਧੀ ਅੱਜ ਮਗਰ ਦੌੜਦੀ ਹੈ ਨਾ ਤੇ ਆਖਰੀ ਵੇਲੇ ਵੀ ਧੀ ਮਗਰ ਦੌੜਦੀ ਹੈ ਕਹਿੰਦੀ ਹਾਏ ਮੇਰੇ ਬਾਪ ਨੂੰ ਕਿੱਥੇ ਲੈ ਚੱਲਿਓ ਮੈਂ ਵੀ ਜਾਣਾ
ਤੇ ਬੋਲ ਪੇਸ਼ ਕਰ ਰਿਹਾ, ਆਖਰੀ ਬੋਲ ਹੈ। ਕਿਸ ਦੇ ਸਹਾਰੇ ਮੈਨੂੰ ਦੱਸ ਛੱਡ ਚਲੇ, ਵੇ ਮੈਨੂੰ ਵੀ ਤੂੰ ਲੈ ਜਾ ਉੱਤੇ ਜਿੱਥੇ ਆਪ ਚੱਲੇ। ਹਾਏ ਕਿਸ ਦੇ ਸਹਾਰੇ ਮੈਨੂੰ ਦੱਸ ਛੱਡ ਚੱਲੇ, ਮੈਨੂੰ ਵੀ ਤੂੰ ਲੈ ਜਾ ਉੱਥੇ ਜਿੱਥੇ ਆਪ ਚੱਲੇ। ਮੈਨੂੰ ਛੱਡ ਕੇ ਨਾ ਜਾਵੀਂ ਕੱਲੀ, ਮੈਨੂੰ ਦੇਗਾ ਕੌਣ ਤਸੱਲੀ। ਮੈਨੂੰ ਛੱਡ ਕੇ ਨਾ ਜਾਵੀਂ ਕੱਲੀ, ਮੈਨੂੰ ਦੇਗਾ ਕੌਣ ਤਸੱਲੀ। ਬਾਪ ਜਿਨ੍ਹਾਂ ਦੇ ਮਰ ਜਾਂਦੇ ਉਹ ਯਤੀਮ ਸਤਾਉਂਦੀਆਂ ਨੇ, ਮੰਜੀ ਦਾ ਪਾਵਾ ਫੜ ਕੇ ਤੇ ਫਿਰ ਧੀਆਂ ਹੀ ਰੋਂਦੀਆਂ ਨੇ। ਓਏ ਮੰਜੀ ਦਾ ਪਾਵਾ ਫੜ ਕੇ ਸ਼ਾਇਦ ਧੀਆਂ ਹੀ ਰੋਂਦੀਆਂ ਨੇ। ਓਏ ਮੰਜੀ ਦਾ ਪਾਵਾ ਫੜ ਕੇ ਲੋਕੋ ਧੀਆਂ ਹੀ ਰੋਂਦੀਆਂ ਨੇ। ਕਿਹੜੀ ਗੱਲ ਕਰੋਗੇ ਹੁਣ? ਲਾਜਵਾਬ ਕਰ ਛੜਿਆ ਤੇ ਸ਼ਾਹ ਸਾਹਿਬ ਨੇ। ਸ਼ਾਹ ਸਾਹਿਬ ਮਾਸ਼ਾਅੱਲਾ ਤੁਹਾਡੇ ਕਲਾਮ ਔਰ ਤੁਹਾਡੀ ਗਾਇਕੀ ਯਕੀਨ ਕਰੋ ਕਿ ਦਿਲ ਨੂੰ ਇੰਜ ਖਿੱਚ ਪਈ ਹੈ ਕਿ ਧੀਆਂ ਨੂੰ ਜਿਹੜੀ ਕਦਰ ਮਾਂ-ਬਾਪ ਦੀ ਹੈ ਨਾ ਉਹ ਪੁੱਤਰਾਂ ਨੂੰ ਨਹੀਂ ਹੁੰਦੀ। ਇਹ ਗੱਲ ਠੀਕ ਹੈ ਸ਼ਾਦ ਸਾਹਿਬ ਦੀ, ਔਰ ਬਲਕਿ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ। ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਆਉਣ ਵਾਲੇ ਮਹਿਮਾਨ ਦਾ, ਕਿਉਂਕਿ ਉਹ ਹੱਸਦੇ ਹੱਸਦੇ ਅਸੀਂ ਕਿਹੜੇ ਪਾਸੇ ਟੁਰ ਪਏ ਹਾਂ ਜੀ। ਹੁਣ ਮੀਆਂ ਸਾਹਿਬ ਨਾਲ ਗੱਲਬਾਤ ਤੁਸੀਂ ਕਰੋਗੇ। ਮੈਂ ਤੇ ਕਿਹਾ ਸੀ ਕਿ ਮੀਆਂ ਸਾਹਿਬ ਨੂੰ ਸ਼ਾਹ ਜੀ ਨੇ ਛੇੜ ਛੜਿਆ ਵੇ, ਲੇਕਿਨ ਇੱਥੇ ਤੇ ਜਿਹੜਾ ਅਮਾਨ ਸਾਹਿਬ ਨੇ ਸਭ ਨੂੰ ਛੇੜ ਛੜਿਆ। ਈਦ ਵਾਲੇ ਦਿਨ ਨਾ ਸ਼ਾਹ ਭਾਈ ਨੇ ਨਾ ਸੋਜ਼ ਲੈ ਕੇ ਦਿਲ ਨੂੰ ਸੋਜ਼ਗਾਰ ਕਰ ਦਿੱਤਾ ਹੈ। ਦਿਲ ਦੇ ਤਾਰ ਹਿਲਾ ਦਿੱਤੇ ਨੇ। ਤੇ ਜਿਹੜੇ ਨਾਜ਼ਰੀਨ ਦੇਖ ਵੀ ਰਹੇ ਹੋਣਗੇ ਤੇ ਉਹਨਾਂ ਵਿੱਚੋਂ ਮੇਰੇ ਖਿਆਲ 'ਚ ਬਹੁਤ ਜ਼ਿਆਦਾ ਬੱਚੀਆਂ ਜਿਹੜੀਆਂ ਸ਼ਾਦੀ ਹੋ ਕੇ ਆਪਣੇ ਘਰ ਵੀ ਜਾ ਚੁੱਕੀਆਂ ਨੇ ਤੇ ਉਹਨਾਂ ਦੀਆਂ ਅੱਖਾਂ ਜ਼ਰੂਰ ਇੱਕ ਵਾਰੀ ਭਿੱਜ ਗਈਆਂ ਹੋਣਗੀਆਂ ਆਪਣੇ ਪਿਓਾਂ ਦੀ ਯਾਦ ਦੇ ਵਿੱਚ। ਧੀ ਤੇ ਮੇਰੇ ਖਿਆਲ ਦੇ ਵਿੱਚ ਵਿਆਹ ਹੋ ਕੇ ਆਪਣੇ ਘਰ ਵੀ ਟੁਰ ਜਾਏ ਤੇ ਵੀ ਪਲ ਪਲ ਪੇਕੇ ਨੂੰ ਯਾਦ ਰੱਖਦੀ ਹੈ। ਤੇ ਜਦੋਂ ਮਾਂ ਪਿਓ ਟੁਰ ਜਾਣ ਤੇ ਫਿਰ ਧੀਆਂ ਦੇ ਦਿਲਾਂ ਦੇ ਕੰਮ ਹੀ ਕੁਝ ਹੋਰ ਹੋ ਜਾਂਦੇ ਨੇ, ਉਹਨਾਂ ਦੀਆਂ ਤਾਂਘਾਂ ਹੀ ਉੱਥੇ ਲੱਗ ਜਾਂਦੀਆਂ ਨੇ। ਮੈਡਮ ਮੈਂ ਤੁਹਾਡੀ ਗੱਲ ਨੂੰ ਇੱਥੇ ਨਾ ਕਰਾਂਗਾ ਕਿ ਅਫਸੋਸ, ਮੈਂ ਬੜਾ ਅਫਸੋਸ ਨਾਲ ਗੱਲ ਕਰਨਾ ਕਿ ਜੋ ਕੁਝ 2-3 ਸਾਲ ਤੋਂ ਪਿਛਲੇ ਸਾਲਾਂ ਦੇ ਵਿੱਚ ਅਸੀਂ ਇੱਕ ਗੱਲ ਵੇਖੀ ਕਿ ਸੋਸ਼ਲ ਮੀਡੀਆ ਦੇ ਲੋਕਾਂ ਨੇ ਫੁੱਫੀਆਂ ਨੂੰ ਵਿਲਨ ਜਾਂ ਕੀ ਕਹਿੰਦੇ ਨੇ ਸਾਈਡ ਹੀਰੋ ਦਾ ਕਿਰਦਾਰ ਦੇ ਦਿੱਤਾ, ਗਲਤ ਕਰਾਰ ਦੇ ਤੱਕ ਫੁੱਫੀਆਂ ਨੂੰ। ਉਹਨਾਂ ਨਕੰਮਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਫੁੱਫੀਆਂ ਕਿਉਂ ਭੱਜ ਕੇ ਪੇਕੇ ਆਉਂਦੇ ਨੇ। ਉਹਦਾ ਪਿਓ ਦਾ ਘਰ ਹੁੰਦਾ ਹੈ, ਉਹਨਾਂ ਨੇ ਉੱਥੇ ਆਪਣਾ ਬਚਪਨ ਆਪਣੀ ਜਵਾਨੀ ਕੱਟੀ ਹੁੰਦੀ, ਉੱਥੇ ਉਹਨਾਂ ਦਾ ਹਿੱਸਾ ਹੁੰਦਾ ਹੈ ਤੇ ਉਹ ਉਸ ਹਿੱਸੇ ਵਾਸਤੇ ਨਹੀਂ ਹੁੰਦੀਆਂ। ਉਹ ਸਿਰਫ ਹੁੰਦੀਆਂ ਨੇ ਕਿ ਇੱਥੇ ਮੇਰੀ ਇਸ ਘਰ ਦੇ ਵਿੱਚ ਮੇਰਾ ਮਾਂ ਤੇ ਪਿਓ ਸੀ, ਇਸ ਘਰ ਦੇ ਵਿੱਚ ਮੇਰਾ ਬਚਪਨ ਗੁਜ਼ਰਿਆ ਸੀ, ਇਸ ਘਰ ਦੇ ਵਿੱਚ ਮੈਂ ਪੈਦਾ ਹੋਈ, ਇਸ ਘਰ ਦੇ ਵਿੱਚ ਮੈਂ ਜਵਾਨ ਹੋਈ। ਲੇਕਿਨ ਅਫਸੋਸ ਕਿ ਜਿਹੜਾ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਉਹਨਾਂ ਨੇ ਫੁੱਫੀਆਂ ਨੂੰ ਗਲਤ ਕਰਾਰ ਦੇ ਦਿੱਤਾ ਔਰ ਫੁੱਫੀਆਂ ਦੇ ਖਿਲਾਫ ਟਿਕਟੌਕ ਬਣਾਉਣ ਵਾਲਿਆਂ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਹੈ ਕਿ ਫੁੱਫੀਆਂ ਨੂੰ ਪੀੜ ਹੁੰਦੀ ਹੈ ਆਪਣੇ ਭਰਾ ਦੀ, ਆਪਣੇ ਮਾਂ ਪਿਓ ਦੀ। ਪੈਦਾ ਕੀਤੀਆਂ ਉਹਨਾਂ ਦੀਆਂ ਹੈ ਨੇ, ਕੱਲ ਨੂੰ ਉਹਨਾਂ ਨੇ ਵੀ ਤੇ ਫੁੱਫੀਆਂ ਬਣ ਜਾਣਾ ਨੇ। ਬਿਲਕੁਲ ਇਹ ਸੋਸ਼ਲ ਮੀਡੀਆ ਵਾਲੇ ਨੌਜਵਾਨਾਂ ਵਾਸਤੇ ਬਿਲਖਸੂਸ ਹੈ ਕਿ ਇਹ ਸਭ ਤੋਂ ਜ਼ਿਆਦਾ ਤੁਹਾਡੀ ਗਲਤੀ ਹੈ। ਟਿਕਟੌਕ ਤੇ ਜਿਹੜੇ ਨਵੇਂ ਸਟਾਰ ਨੇ, ਨਵੇਂ ਸਟਾਰ ਜਿਤਨੇ ਨੇ, ਇਹ ਤੁਸੀਂ ਜ਼ਿਆਦਤੀ ਕਰ ਰਹੇ ਹੋ। ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਫੁੱਫੀ ਉਹ ਕਿਸੇ ਘਰ ਦੀ ਧੀ ਹੈ ਤਾਂ ਹੀ ਕੱਲ ਨੂੰ ਫੁੱਫੀ ਬਣੀ ਹੈ ਨਾ। ਕੱਲ ਉਹ ਕਿਸੇ ਦੀ ਧੀ ਸੀ, ਅੱਜ ਉਹ ਫੁੱਫੀ ਬਣ ਗਈ ਹੈ ਤੇ ਤੁਸੀਂ ਉਹਨੂੰ ਵਿਲਨ ਕਰਾਰ ਦੇ ਰਹੇ ਹੋ, ਉਹਨੂੰ ਗਲਤ ਕਰਾਰ ਦੇ ਰਿਹਾ। ਕੋਈ ਫੁੱਫੀ ਤੇ ਇਸ ਵਾਸਤੇ ਹੁੰਦੀ ਕਿ ਉਹਦੇ ਪਿਓ ਦਾ ਘਰ ਹੈ, ਉਹਦੀ ਕਿ ਮੇਰੇ ਘਰ ਦੇ ਵਿੱਚ, ਮੇਰੇ ਪਿਓ ਦੇ ਘਰ ਦੇ ਵਿੱਚ ਕੋਈ ਗਲਤ ਕੰਮ ਨਾ ਹੋ ਜਾਵੇ, ਮੇਰਾ ਵੀਰ ਹੈ ਇਹਦੇ ਘਰ ਦੀ ਗਲਤ ਨਾ ਹੋ ਜਾਵੇ। ਲੇਕਿਨ ਸਿਆਪਾ ਇਸ ਗੱਲ ਦਾ ਵੇ ਜਿਨ੍ਹਾਂ ਘਰਾਂ ਦੇ ਉੱਤੇ ਜਨਾਨੀਆਂ ਦੀਆਂ ਗੌਰਮੈਂਟਾਂ ਹੋਣ ਉਹਨਾਂ ਨੂੰ ਫੁੱਫੀਆਂ ਪੈਣੀਆਂ, ਉਹਨਾਂ ਨੂੰ ਫੁੱਫੀਆਂ ਭੈੜੀਆਂ ਲੱਗਦੀਆਂ ਨੇ। ਤੇ ਨਾਜ਼ਰੀਨ ਗੱਲ ਸਿਰਫ ਇੰਨੀ ਕੁ ਸਾਰੀ ਹੈ ਕਿ ਹਮੇਸ਼ਾ ਤੋਂ ਇੱਕ ਆਇਆ ਵੇ ਕਿ ਬੇਟੀ ਦਾ ਜਿਹੜਾ ਵੇ ਪੇੜਾ ਹੀ ਵੱਖਰਾ ਹੁੰਦਾ। ਸ਼ਾਇਦ ਉਸ ਜੁਦਾਈ ਦੇ ਵਿੱਚ ਨਾ ਇਹ ਕਦੀ ਵੀ ਨਹੀਂ ਕਹਾਂਗੇ ਕਿ ਪੁੱਤਰਾਂ ਨੂੰ ਤਕਲੀਫ ਨਹੀਂ ਹੁੰਦੀ। ਪੁੱਤਰ ਵੀ ਮਾਂ ਪਿਓ ਦੇ ਜੰਮੇ ਹੁੰਦੇ ਨੇ, ਉਹਨਾਂ ਨੂੰ ਵੀ ਬੜੀ ਤਕਲੀਫ ਹੁੰਦੀ ਹੈ। ਲੇਕਿਨ ਗੱਲ ਇਹ ਵੇ ਕਿ ਧੀ ਦਾ ਜਿਹੜਾ ਵੇ ਪੇੜਾ ਵੱਖਰਾ ਹੁੰਦਾ ਨਾ, ਉਹਦੀ ਵਜ੍ਹਾ ਦੇ ਉੱਤੋਂ ਉਹਦੇ ਵਿੱਚ ਜੁਦਾਈ ਹੁੰਦੀ ਹੈ, ਦੂਰੀ ਹੁੰਦੀ ਹੈ। ਲੇਕਿਨ ਜਦੋਂ ਉਹ ਇਸ ਦੂਰੀ ਨੂੰ ਬਰਦਾਸ਼ਤ ਕਰ ਜਾਂਦੀ ਹੈ, ਲੇਕਿਨ ਜਦੋਂ ਅੱਲਾਹ ਤਾਲਾ ਉਹਨੂੰ ਦੂਰੀ ਦਿੰਦਾ
ਤੇ ਉਹ ਬਰਦਾਸ਼ਤ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਤੇ ਈਦ ਦਾ ਦਿਹਾੜ ਸੀ ਸਾਡਾ ਦਿਲ ਤੇ ਨਹੀਂ ਸੀ ਕਿ ਅਸੀਂ ਤੁਹਾਨੂੰ ਲੋਕਾਂ ਨੂੰ ਦੁਖੀ ਕਰੀਏ ਲੇਕਿਨ ਸ਼ਾਇਦ ਮਾਨ ਲੇਕਿਨ ਸਾਹਿਬ ਜੋ ਚੰਗਾ ਸ਼ਾਇਦ ਮਾਨ ਸਾਹਿਬ ਦਾ ਕਲਾਮ ਅੱਛਾ ਸੀ ਉਹਦਾ ਗਾਇਕੀ ਅੱਛੀ ਸੀ ਔਰ ਉਹਨੇ ਇਹਦੇ ਵਿੱਚ ਇੱਕ ਮੈਸੇਜ ਸੀ ਜੀ ਕਿ ਬਿਲਕੁਲ ਧੀਆਂ ਨਾਲ ਪਿਆਰ ਕਰੋ ਪੁੱਤਰਾਂ ਦੇ ਨਾਲ ਤੇ ਹਰ ਕੋਈ ਕਰਦਾ ਹੈ। ਇਸੇ ਮੈਸੇਜ ਦੇ ਨਾਲ ਅਸੀਂ ਇੱਕ ਹੋਰ ਮੈਸੇਜ ਵੀ ਦੇਣਾ ਚਾਹਾਂਗੇ ਕਿ ਆਪਣੀਆਂ ਚੀਜ਼ਾਂ ਵੇਚ ਕੇ ਆਪਣੀ ਅਨਾ ਨੂੰ ਤਸਕੀਨ ਦੇਣ ਵਾਸਤੇ ਜਦੋਂ ਤੁਸੀਂ ਜਹੇਜ਼ ਦਿੰਦੇ ਹੋ ਤੇ ਉਸ ਲਾਨਤ ਤੋਂ ਬਚੋ ਅਗਰ ਦੇਣਾ ਹੀ ਚਾਹੁੰਦੇ ਹੋ ਤੇ ਬੇਟੀਆਂ ਨੂੰ ਜਾਇਦਾਦ ਚੋਂ ਹਿੱਸਾ ਦਿਓ। ਬਿਲਕੁਲ ਬਿਲਕੁਲ ਜੀ ਮੈਂ ਇਹ ਗੱਲ ਦੀ ਤਾਇਦ ਕਰਨਾ ਵਾ ਇਹ ਬਿਲਕੁਲ ਹੋਣਾ ਚਾਹੀਦਾ। ਸਾਡੇ ਮੁਆਸ਼ਰੇ ਵਿੱਚ ਲੋਕੀ ਥੋੜ੍ਹੇ ਜਿਹਾ ਭਾਂਡੇ ਤੇ ਥੋੜ੍ਹੇ ਜਿਹਾ ਕੱਪੜੇ ਦੇ ਕੇ ਜਿਹੜੇ ਕਿਸੇ ਦੇ ਕੰਮ ਵੀ ਨਹੀਂ ਆਉਣੇ ਉਹ ਦੇ ਕੇ ਜਾਨ ਛਡਾ ਲੈਂਦੇ ਤੇ ਧੀ ਨੂੰ ਆਉਂਦੇ ਨੇ ਕਿ ਜਿਹੜੀਆਂ 2-4 ਪੈੜੀਆਂ ਨੇ ਜਾਂ ਜਿਹੜਾ ਤੇਰਾ ਹਿੱਸਾ ਹੈ ਨਾ ਇਹ ਭੈਣਾਂ ਸਾਡੇ ਨਾਲ ਲੈ ਜਾ ਤੇ ਉਹ ਜਿਹੜੀਆਂ ਜਦੋਂ ਲੈ ਦਿੰਦੀਆਂ ਤੇ ਉਹ ਫੁੱਫੀਆਂ ਜਿਹੜੀਆਂ ਨੇ ਪੈੜੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਤੁਸੀਂ ਆਂਦੇ ਸੋ ਕਿ ਮੀਆਂ ਸਾਹਿਬ ਖਸੂਸੀ ਤੌਰ ਤੇ ਅੱਜ ਆਏ ਨੇ ਇਹਨਾਂ ਮੀਆਂ ਸਾਹਿਬ ਇੱਥੋਂ ਹੀ ਗੱਲ ਜਹੇਜ਼ ਤੋਂ ਸ਼ੁਰੂ ਕਰਾਂਗੇ ਕਿਉਂਕਿ ਮੈਂ ਗੱਲ ਵੀ ਇਸੇ ਤੋਂ ਕੀਤੀ ਹੈ। ਤੁਸੀਂ ਵੀ ਇਹ ਦੱਸੋ ਕਿ ਤੁਸੀਂ ਲੋਕ ਵੈਲਫੇਅਰ ਵਾਸਤੇ ਇੰਨਾ ਜ਼ਿਆਦਾ ਕੰਮ ਕਰ ਰਹੇ ਹੋ ਜਹੇਜ਼ ਪੈਕੇਜ ਵੀ ਦੇ ਰਹੇ ਹੋ ਜਿੰਨੇ ਜੋਗੇ ਤੁਸੀਂ ਲੋਕ ਹੈ ਉਹ ਆਪਣੀ ਵਸਾਤਤ ਤੋਂ ਜ਼ਿਆਦਾ ਕਰਕੇ ਕੰਮ ਕਰ ਰਹੇ ਹੋ। ਤੁਸੀਂ ਰਮਜ਼ਾਨ ਵਿੱਚ ਕੀ ਕੁਛ ਕੀਤਾ ਔਰ ਅੱਜ ਈਦ ਦਾ ਪਹਿਲਾ ਦਿਨ ਹੈ ਤੇ ਈਦ ਵਾਸਤੇ ਲੋਕਾਂ ਵਾਸਤੇ ਕੀ ਕਰਕੇ ਆਏ ਉਹਨਾਂ ਨਦਾਰਾਂ ਵਾਸਤੇ ਉਹਨਾਂ ਹੱਕਮੰਦਾਂ ਵਾਸਤੇ ਜ਼ਰੂਰਤਮੰਦਾਂ ਵਾਸਤੇ ਜਿਨ੍ਹਾਂ ਨੂੰ ਫਿਤਰਾਨੇ ਦੀ ਜ਼ਰੂਰਤ ਸੀ ਉਹ ਫਿਤਰਾਨਾ ਪਹਿਲੇ ਅਦਾ ਕਰ ਦਿੱਤਾ ਬਾਅਦ ਚੋਂ ਕੀਤਾ ਤੁਸੀਂ ਥੋੜਾ ਜਿਹਾ ਇਹਦੇ ਤੇ ਰੋਸ਼ਨੀ ਪਾਓ। जी सबसे पहले तो मैं रहमानी न्यूज़ टीम का बहुत शुक्रगुजार हाँ कि जिन्होंने 2 लम्हे वास्ते लबकुशाई का मौका मिले। मैडम बहुत शुक्रिया। सब तो पहले तो मैं अर्ज़ कराँगा कि रहमानी वेलफेयर ट्रस्ट पाकिस्तान एक हकीकत एक रोशनी का नाम है जिहड़ी कराची तो लैके खाबर तक अलहमदुलिल्लाह शहर शहर गली गली UC लैवल ते एक यूनिटियां बनियां ने और रहमानी वेलफेयर ट्रस्ट जिहड़ा ये UC लैवल ते कमेटियां बना के यूनिट बना के ते इंसानियत की खिदमत करें अपनी मदद आप करें। इसमें कोई शक नहीं कि रहमानी वेलफेयर की कम्यूनिटी है उनका ही नाम है रहमानी का नाम प्रमोट करते हैं लेकिन जी खिदमत है ना वो हकीकत इंसानियत की हो रही है उनके विच कोई बरादरी अज़म नहीं। मैं एक मैसेज देना चाहना पैगाम देना चाहना कुछ लोग इस चीज़ को अंदर कि शायद ये रहमानियत की खिदमत कर रहे हैं उनके विच मेरा सब भाइयों नूं भैनों नूं ये पैगाम है कि अलहमदुलिल्लाह रहमानी वेलफेयर ट्रस्ट इंसानियत की खिदमत का इंसानियत की खिदमत कर रहा है बरादरी अज़म का नहीं लेकिन बरादरी का नाम जरूर है कम्यूनिटी जी रहमानी वेलफेयर के नाम की है। मियां साहब यूनिट ने ऐद की रमजान जी मैं बिल्कुल उत्थे आ रहा। उस तो बाद मैं शुक्रगुजार हाँ अपने चेयरमैन साहब हाजी सैफुल्ला ज़िया साहब का और मोहतरम मेरे कायदे मोहतरम महबूब का जनाब तारक महमूद साहब का जिन्होंने सानू एक रहमानी आइन दिता और वो एक प्लेटफॉर्म मुहैया किया कि जिस हर बंदा ही अपनी कोशिश करता है कि मैं अपने इलाके दे विच इंसानियत की खिदमत करा लेकिन मैं इन्हां दा शुक्रगुजार हाँ कि जिन्होंने एक सानू एक रहमानी आइन दिता और एक प्लेटफॉर्म मुहैया किया कि तुसी इस कानून दे विच इस दायरे दे विच रहमानी दायरे दे विच रह के तुसी इंसानियत की खिदमत करनी। रह गया यूनिट जगना गुजरांवाला सिटी ये UC चक जगना 12 सिटी गुजरांवाला सिटी की यूनिक कौंसल है। अलहमदुलिल्लाह साढ़े नौ मुंतखब सदर सेठ मुजम्मल हुसैन साकी साहब ने ऐलका कमाल कर दिता है कि असी तीसरे रमज़ान अल मुबारक नूं इंशाअल्लाह रमज़ान पैकेज जिहड़ा तकसीम कर दिता सी और उनदे विच पहली जिहड़ी खेप क्योंकि 3 खेपां असी हुंदे ने पैकेज बनते हैं पहली खेप जिहड़ी सी वो 4,75,000 रुपए दे 150 पैकेज जिहड़ा ना मुस्तहिकां वास्ते बनाया माशाअल्लाह क्योंकि महंगाई का इस दफ़ा कोई जोर शोर सी बड़ा दबाव सी ते वजन जिहड़ा ना वो कम रह गया लेकिन अलहमदुलिल्लाह रमज़ान जिहड़े मुस्तहिकीन ने उन्होंने रात के अंधेरे विच पहलवान जी हर साल की तरह असी अलहमदुलिल्लाह रमज़ान के अंधेरे दे विच मुस्तहिकां दी इज्जत नफ्स जिहड़ी मजरू ना होवे घर जाके दस्तक दे के एक लोडर ट्राला लोडर हुंदा है वो चांदगढ़ी ते वो दस्तक दे के तो दूसरा पैकेट उन्होंने बूहे दे के रख देता है उहदे उत्ते रहमानी स्टिकर लगा हुंदा है और कमाल ये कि ऐतकां रहमानी असां तोड़े भी अपने नाम दे छपवाए ने। दूसरी जिहड़ी खेप हुंदी है कि वो असी तकरीबन हुंदा है जिहड़ा ना 15 रोज़े के करीब आके फिर असी कोशिश करने कि जेडे मुस्तहिकीन रह जान उन्होंने वास्ते फिर असी पैकेज बनाने। तीसरी खेप जी होंगी है वो होंगी है फतराना जोड़ा असी इस तरह इकट्ठे करके यूनिट साडा इकट्ठे करके तो फिर फतराना देखता कि किहड़े इलाके जिन्होंने नहीं मिले उन्होंने फतराना की मद च पैसे देंदा है खिदमत कर देंदा।
ਆਖਰੀ ਬਾਤ ਜਿਹੜੀ ਇਹ ਕਰਦੇ ਆ ਕਿ ਜਿੱਦਣ ਈਦੀ ਹੁੰਦੀ ਹੈ, ਈਦ ਦੀ ਚਾਂਦ ਰਾਤ ਨੂੰ ਪਹਿਲਵਾਨ ਸਾਹਿਬ ਨੂੰ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ ਕਿ ਅਸੀਂ ਨਾ ਆਪਣੇ ਐਨਵੈਲਪ ਜਿਹੜੇ ਰਹਿਮਾਨੀ ਵੈਲਫੇਅਰ ਟਰਸਟ ਯੂਨਿਟ ਜਗਨੇ ਦੇ ਨਾਂ ਦੇ ਬਣਵਾਏ ਨੇ, ਉਹਦੇ ਵਿੱਚ ਨਵੇਂ ਨੋਟ ਅਸੀਂ ਲੈ ਕੇ ਤੇ 1-1000 ਰੁਪਇਆ ਉਹਦੇ ਵਿੱਚ ਬੰਦ ਕਰਕੇ ਤੇ ਫਿਰ ਅਸੀਂ ਉਹ ਈਦੀ ਤਕਸੀਮ ਕਰਨੇ ਆ। ਅਲਹਮਦੁਲਿਲਾ ਇਹ ਸਾਰੀਆਂ ਤੌਫੀਕਾਂ, ਇਹ ਬਰਕਤਾਂ, ਇਹ ਸਾਰੀਆਂ ਅੱਲਾਹ ਪਾਕ ਨੇ ਅਤਾ ਹੈ। ਤੇ ਲੇਕਿਨ ਜਿਹੜਾ ਪਲੇਟਫਾਰਮ ਹੈ ਉਹ ਮੇਰੇ ਮਹਿਬੂਬ ਕਾ ਤਾਰਿਕ ਮਹਿਮੂਦ ਸਾਹਿਬ ਦਾ। ਬਿਲਕੁਲ ਜੀ, ਅੱਲਾਹ ਤਾਲਾ ਜਿਨ੍ਹਾਂ ਕੋਲੋਂ ਨੇਕ ਕੰਮ ਕਰਵਾਉਣਾ ਚਾਹੁੰਦਾ ਉਹਨਾਂ ਨੂੰ ਚੁਣ ਲੈਂਦਾ ਹੈ ਔਰ ਉਹਨਾਂ ਕੋਲੋਂ ਨੇਕ ਕੰਮ ਕਰਵਾਈ ਜਾਂਦਾ ਵੇ। ਔਰ ਰਹਿਮਾਨੀ ਵੈਲਫੇਅਰ ਟਰਸਟ ਉਹਦਾ ਹੀ ਇੱਕ ਨਾਮ ਹੈ। ਤੇ ਕਿਉਂਕਿ ਇਸ ਟਾਈਮ ਸਾਡੇ ਕੋਲ ਦੋ ਵੈਲਫੇਅਰਾਂ ਬੈਠੀਆਂ ਹੋਈਆਂ ਨੇ, ਇੱਕ ਜੱਟ ਵੈਲਫੇਅਰ, ਇੱਕ ਜੱਟ ਫੈਡਰੇਸ਼ਨ ਹੈ ਜੀ। ਮੇਰਾ ਖਿਆਲ ਸੀ ਕਿ ਬਰਾਦਰੀਜ਼ਮ ਤੇ ਕੰਮ ਕਰਦੇ ਨੇ, ਲੇਕਿਨ ਮੈਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੋਈ ਕਿ ਚੌਧਰੀ ਸਾਹਿਬ, ਚੌਧਰੀ ਇਰਫਾਨ ਸਾਹਿਬ ਜਿਹੜੇ ਨੇ, ਉਹਨਾਂ ਨੇ ਜਦੋਂ ਦੱਸਿਆ ਮੈਂ ਹੈਰਾਨ ਹੋ ਗਿਆ। ਉਹਨਾਂ ਕਿਹਾ ਕਿ ਅਸੀਂ ਤੇ ਬਰਾਦਰੀਜ਼ਮ ਤੇ ਕਰਨੇ ਆ, ਲੇਕਿਨ ਅਸੀਂ ਆਮ ਜਿਹੜੇ ਮੁਸਤਹਿਕ ਲੋਕ ਨੇ ਕਿਸੇ ਵੀ ਬਰਾਦਰੀ ਦੇ, ਅਸੀਂ ਉਹਨਾਂ ਲੋਕਾਂ ਦੀ ਸੇਮ ਸਾਡੇ ਵਾਲਾ ਇਹ ਕੰਮ ਕਿ ਉਹ ਅਸੀਂ ਲੋਕਾਂ ਦੀ ਗਰੀਬ ਗੁਰਬਾ ਬੱਚਿਆਂ ਦੀ ਸ਼ਾਦੀ ਕਰਾਣੀ, ਫਿਰ ਉਹਨਾਂ ਦੇ दूसरे गरीब गुरबा लोगों की मदद करनी, ये मैं आखा फेडरेशन ही वेलफेयर ही है। लेकिन अज मैं सारिया गल्लां सुन के एक जड़ा निचोड़ कढ़िया गल दा कि ਜਿਹੜੇ ਲੋਕ ਕਹਿੰਦੇ ਨਾ ਇਹ ਬੱਟ ਫੈਡਰੇਸ਼ਨ ਬਣ ਗਈ, ਆ ਜੱਟ ਬਣ ਗਈ ਜਾਂ ਰਹਿਮਾਨੀ ਬਣ ਗਈ, ਔਰ ਲੋਕਾਂ ਨੇ ਆਪਣੇ ਦਿਲਾਂ ਦੇ ਵਿੱਚ ਇਹ ਗੱਲ ਰੱਖ ਲਈ ਕਿ ਉਹ ਸਿਰਫ ਆਪਣੀ ਬਰਾਦਰੀ ਨੂੰ ਜਿਹੜਾ ਪ੍ਰੈਫਰ ਕਰ ਰਹੇ ਨੇ, ਉਹਨਾਂ ਦੀ ਹੀ ਮਦਦ ਕਰ ਰਹੇ ਨੇ। ਲੇਕਿਨ ਨਹੀਂ, ਅੱਜ ਮੈਂ ਜਿਹੜਾ ਰਿਜ਼ਲਟ ਕੱਢਿਆ ਉਸ ਰਿਜ਼ਲਟ ਦੇ ਮਾਨਿਤ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹ ਰਹੀ ਹਾਂ ਕਿ ਇਹ ਉਹ ਲੋਕ ਨੇ ਕਿ ਜਿਹੜੇ ਆਪਣੀ ਬਰਾਦਰੀ ਨੂੰ ਇਕੱਠਾ ਕਰਕੇ ਉਹਨਾਂ ਦਾ ਪੇਟ ਕੱਟ ਕੇ ਲੋਕਾਂ ਦੀ ਮਦਦ ਕਰ ਰਹੇ ਨੇ। ਜੀ ਬਿਲਕੁਲ ਤੁਸੀਂ ਗੱਲ ਠੀਕ ਕੀਤੀ ਹੈ। ਮੈਂ ਦੱਸ ਦਿਆਂ ਕਿ ਜਿਸ ਬੰਦੇ ਨੇ ਆਪਣੀ ਬਰਾਦਰੀ ਅਜ਼ਮ ਤੇ ਕੰਮ ਕੀਤਾ ਉਹ ਫੇਲ ਹੋਇਆ ਹੈ। ਰਹਿਮਾਨੀ ਬਰਾਦਰੀ ਵੀ ਇਸੇ ਤਰ੍ਹਾਂ ਤਕਰੀਬਨ ਪਿਛਲੇ 40-50 ਸਾਲ ਤੋਂ ਕੰਮ ਕਰਦੇ ਹਨ। ਉਹ ਜਿਹੜੇ ਹੁਣ ਵੀ ਸਾਡੇ ਵਿੱਚ ਵੀ ਰਹਿਮਾਨੀ ਬਰਾਦਰੀ ਦੀਆਂ 4 ਤਨਜ਼ੀਮਾਂ ਨੇ ਜਿਹੜੇ ਸਾਡੇ ਕੋਲ, ਉਹਨਾਂ ਦੀ ਰਜਿਸਟ੍ਰੇਸ਼ਨ ਕੋਈ ਨਹੀਂ। ਉਹ ਚੰਦ ਲੋਕ ਨੇ ਜਿਹਨਾਂ ਆਖਿਆ ਜੀ ਮੈਂ ਸਦਰ ਹਾਂ, ਉਹਨੇ ਆਖਿਆ ਮੈਂ ਸਦਰ ਹਾਂ, ਉਹਨੇ ਆਖਿਆ ਮੈਂ ਸਦਰ ਹਾਂ, ਉਹਨੇ ਆਖਿਆ ਮੈਂ ਸਦਰ ਹਾਂ। ਲੇਕਿਨ ਰਹਿਮਾਨੀ ਵੈਲਫੇਅਰ ਟਰਸਟ ਸੈਫੁੱਲਾ ज़िया और तारक साहब ने एक ऐसा सानू अदारा दिता, उन्होंने कहा नहीं असी ना बरादरी अज़म ते काम करना, असी सिर्फ इंसानियत की खिदमत करनी है। असी देखो साढ़े चेयरमैन साहब जिहड़े ने सैफुल्ला ज़िया साहब, मैं उन्होंने गल बड़ी चंगी लगती, वो आंदे हुंदे ने कि अल्लाह तबारक व तआला जो किसी इंसान नू पसंद करता तो उहदे कोलों भलाई दे काम करांदा है। ते मैं शुक्र रब दा करना, जिवें मियाँ साहब ने गल की कि रहमानी वेलफेयर ट्रस्ट ऐसा एक अदारा है जिहड़ा लोकां दी खिदमत वास्ते बनया है। इहदे कोई बरादरी अज़म दा काम कोई नहीं। साडी इस रहमानी वेलफेयर ट्रस्ट दे विच हर बरादरी दे लोग मैंबर ने जिहड़े साडे सानू चंदा साडे नाल सानू दिंदे ने, असीं मिल जुल के वेलफेयर करने आ। कैमरे दी रूह दे विच ही तुहानूं एक गल दसणी पै गई है जिहड़ी कि बाद चों करनी सी। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਬਗੈਰ ਰਹਿਮਾਨੀ ਬਰਾਦਰੀ ਤੋਂ ਵੀ ਕੰਮ ਕਰ ਰਹੇ ਨੇ, ਤੇ ਕਿਲਾ ਦੀਦਾਰ ਸਿੰਘ ਦੇ ਵਿੱਚ ਤੁਹਾਡੀ ਰਹਿਮਾਨੀ ਬਰਾਦਰੀ ਦੇ ਨਾਲ ਮਿਲ ਕੇ ਦਸਤਕਾਰੀ ਸਕੂਲ ਦਾ ਇਫਤਤਾਹ ਇਨਸ਼ਾਅੱਲਾ ਤਾਲਾ ਕਰੀਬ ਕਰਨ ਲੱਗੇ ਆ। ਇਨਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਸਮਝ ਆ ਗਈ ਅਸਲ ਮੈਡਮ, ਤੁਹਾਨੂੰ ਸਮਝ ਲੱਗ ਗਈ। ਸੇਠ ਇੱਥੇ ਪੀਰ ਅਬਦੁਲ ਲਤੀਫ ਸਾਹਿਬ ਨੇ ਇੱਕ ਬਹੁਤ ਬੜੀ ਸਿਆਸੀ ਔਰ ਸਮਾਜੀ ਸ਼ਖਸੀਅਤ ਨੇ, ਬੜੇ ਰੂਹਾਨੀ ਸ਼ਖਸੀਅਤ ਨੇ। ਉਹਨਾਂ ਨੇ ਮੈਨੂੰ ਕੁਝ ਦਿਨ ਪਹਿਲੇ ਬੁਲਾਇਆ ਕਿ ਯਾਰ ਮੈਨੂੰ ਪੂਰੇ ਪਾਕਿਸਤਾਨ 'ਚ ਇੱਕ ਰਹਿਮਾਨੀ ਵੈਲਫੇਅਰ ਟਰਸਟ ਹੀ ਇੱਕ ਅਦਾਰਾ ਦੱਸਿਆ ਜਿਹੜਾ ਵਾਕਈ ਖਿਦਮਤ ਕਰਦਾ ਹੈ। ਤੇ ਯਾਰ ਮੈਂ ਆਪਣੇ इलाके दे विच ना चाहना वा कि मैं भी अपने इलाके दे विच ब्यूटी पार्लर, कंप्यूटर और ये जिहड़ा सिलाई दा स्कूल बनावा, उन्होंने शुरू करता। मैं उन्होंने अजमत नूं सलाम पेश करना। दुनिया दे उत्ते कोई फिरका, कोई मजहब, कोई बरादरी इस गल की मुनकर नहीं है कि वेलफेयर जिहड़ा गुनाह है। कोई भी मजहब है, भावें साई ने, हिंदू ने, यहूदी ने, सिख ने, मुसलमान, जिहड़ा भी कोई मजहब है, हर मजहब जिहड़ा इस गल दे उत्ते सारे इकट्ठे ने कि इंसानियत की खिदमत करना, वेलफेयर करना एक नेक अमल है। हजरत अली दा कौल है कि जदों कोई तारे दरवाजे उत्ते चढ़ जाए तो सिर्फ ए वेखो कि इंसान दी शक्ल च ओदी मदद कर दे। ए मत सोचो कि किस मसलक तो वास्ता रखदा या किस बरादरी दा या किस मजहब तो वास्ता रखदा, सिर्फ ओदी शक्ल इंसानियत और मैं मैडम मैं रब सोने का लख लख शुक्र अदा करना कि उन्हें सानू रहमानी वेलफेयर ट्रस्ट का प्लेटफार्म दिता। रहमानी वेलफेयर ट्रस्ट अगर ना होंदा तो ना रहमानी न्यूज़ होना सी, ना रहमानी न्यूज़ होना तो ना तुसीं इत्थे बैठे होना सी, ना ये गलबात होनी सी। और तुसीं वेखिया कई 100 लोगों नूं रहमानी
ਨਿਊਜ਼ ਨੇ ਪ੍ਰਮੋਟ ਕੀਤਾ ਉਹਨੂੰ ਗਾਇਕੀ ਦੇ ਵਿੱਚ, ਉਹਨੂੰ ਨਾਟਖਾਨੀ ਦੇ ਵਿੱਚ, ਉਹਨੂੰ ਐਂਕਰਸ਼ਿਪ ਦੇ ਵਿੱਚ, ਉਹਨੂੰ ਨਿਊਜ਼ ਕਾਸਟਿੰਗ ਦੇ ਵਿੱਚ ਉਹਨੇ ਰਹਿਮਾਨੀ ਨਿਊਜ਼ ਨੇ ਹੀ ਪ੍ਰਮੋਟ ਕੀਤਾ। ਇਹ ਰਹਿਮਾਨੀ ਵੈਲਫੇਅਰ ਟਰਸਟ ਦੀ ਸਾਰਾ ਬਰਕਤ ਹੈ ਅਲਹਮਦੁਲਿਲਾ। ਤੇ ਜੀ ਮੁਹੰਮਦ ਅਲੀ ਸ਼ਾਹ ਸਾਹਿਬ, ਹੁਣ ਤੁਸੀਂ ਸਾਨੂੰ, ਮੇਰਾ ਦਿਲ ਹੈ ਕਿ ਸਾਨੂੰ ਪੰਜਾਬੀ ਗਾਣਾ ਕੋਈ ਸੁਣਾਓ। ਮੁਹੰਮਦ ਰਫੀ ਸਾਹਿਬ ਦਾ ਗਾਣਾ, ਤੁਸੀਂ ਅੱਜ ਮੁਹੰਮਦ ਰਫੀ ਸਾਹਿਬ ਦੇ ਗਾਣੇ ਸੁਣਾ ਦਿਓ ਤੁਸੀਂ, ਕਿਉਂਕਿ ਮੁਹੰਮਦ ਰਫੀ ਦੀ ਕਾਪੀ ਹੋ। ਨਾਜ਼ਰੀਨ ਮੈਂ ਦੱਸ ਦਿਆਂ ਕਿ ਪਿਛਲੇ ਸਾਲ ਜਦੋਂ ਈਦ ਦਾ ਪ੍ਰੋਗਰਾਮ ਕਰਾਇਆ, ਮੁਹੰਮਦ ਅਲੀ ਸ਼ਾਹ ਸਾਹਿਬ ਆਏ, ਇਹਨਾਂ ਦੀ ਇੱਕ ਗਾਣਾ ਅਸੀਂ ਜਦੋਂ YouTube ਤੇ ਚਲਾਇਆ, ਅਪਲੋਡ ਕੀਤਾ, ਤੇ YouTube ਦੇ ਜਿਹੜਾ ਸਾਫਟਵੇਅਰ ਸੀ ਉਹ ਪਰੇਸ਼ਾਨ ਹੋ ਗਿਆ। ਇਹ ਇਹਨਾਂ ਨੇ ਕਾਪੀ ਕੀਤੀ ਹੈ, ਲਿਪਸਿੰਕਿੰਗ ਕਰ ਰਹੇ ਨੇ ਮੁਹੰਮਦ ਅਲੀ ਸਾਹਿਬ। ਮੁਹੰਮਦ ਰਫੀ ਦੀ ਇਹ ਆਵਾਜ਼ ਹੈ ਤੇ ਮੁਹੰਮਦ ਅਲੀ ਇਹ ਕੀ ਕਰ ਰਿਹਾ, ਲੇਕਿਨ ਮੁਹੰਮਦ ਅਲੀ ਉਹ ਸਾਨੂੰ ਵੀਡੀਓ ਕੱਟ ਕਰਨੀ ਪਈ और साफ्टवेयर तो, लेकिन ओरिजिनल आवाज़ इन्हों की सी। तुहानू सुन के भी ये लगेगा कि ये आवाज़ वाकई कापी जी है वो मुहम्मद रफ़ी दी। जी शाह जी की सुनाओगे हम तुसी? ਤੁਹਾਨੂੰ ਸੁਣਾ ਰਹੇ ਹਾਂ ਆਨੇ ਸੁਸਕਾਏ ਬਹਾਰ। आने से उसके आए बहार, जाने से उसके जाए बहार, बड़ी मस्तानी है मेरी महबूबा, मेरी जिंदगानी है मेरी महबूबा। आने से उसके आए बहार, जाने से उसके जाए बहार, बड़ी मस्तानी है मेरी महबूबा, मेरी जिंदगानी है मेरी महबूबा। उसकी आँखों का काजल कहूँगा, इस हवा को मैं तो उसका लहराता आंचल कहूँगा। कलियों का बचपन है, फूलों की जवानी है मेरी महबूबा, मेरी जिंदगानी है मेरी महबूबा। नाम उसका नहीं ले सकूंगा, सामने में सबके नाम उसका नहीं ले सकूंगा। वो शर्म के मारे रूठ जाए तो मैं क्या करूंगा। हूरों की मलिका है, परियों की रानी है मेरी महबूबा, महबूबा मेरी जिंदगानी है मेरी महबूबा।
ਸਾਨੂੰ ਭੁੱਖ ਨਾਲ ਪਾਣੀ ਹੀ ਪਿਲਾ ਦੇ ਗੋਰੀਏ ਝੂਠਾ ਕਾਨੂੰ ਕਰੀਏ ਕਰਾ ਸੋਣੀਏ ਸਾਨੂੰ ਭੁੱਖ ਨਾਲ ਪਾਣੀ ਤੋਂ ਪਿਲਾ ਦੇ ਕੁੱਟ ਤੇਰਾ ਝੂਠਾ ਕਾਨੂੰ ਕਰੀਏ ਗਲਾਸ ਗੋਰੀਏ ਬੜ ਜ਼ੋਰਾਂ ਨਾਲ ਲੱਗੀ ਏ ਪਿਆਸ ਗੋਰੀ ਬੜ ਜ਼ੋਰਾਂ ਨਾਲ ਲੱਗੀ ਏ ਪਿਆਸ ਗੋਰੀ ਹਾਏ ਮਾਰ ਛਟਿਆ ਤੇ ਹੁਣ मुस्कुराते रहो बस एक वो गीत ऐसा जो सब देवासिक यादगिरी छੱਡ देंगे मुस्कुराते रहो गम छुपाते रहो जिंदगी गीत है जिंदगी गीत है इसको गाते रहो गम छुपाते रहो मुस्कुराते रहो हर जगह वक्त की अपनी रफ्तार है ये कभी गैर है ये कभी यार है हर जगह वक्त की अपनी रफ्तार है ये कभी गैर है ये कभी यार है गैर से यार बन के निभाते रहो मुस्कुराते रहो गम छुपाते रहो जिंदगी गीत है जिंदगी गीत है इसको गाते रहो मुस्कुराते रहो गम छुपाते रहो मुस्कुराते रहो गम छुपाते रहो ਜ਼ਿੰਦਗੀ ਗੀਤ ਹੈ ਮੁਸਕਰਾਤੇ ਰਹੋ ਗਮ ਛਪਾਤੇ ਰਹੋ ਤੇ ਨਾਜ਼ਰੀਨ ਬ੍ਰੇਕ ਤੋਂ ਬਾਅਦ ਮੈਡਮ ਨੂੰ ਚੌਲ ਖਵਾ ਕੇ ਫੇਰ ਲਿਆਤੇ ਰਹੋ ਮਿਲਨੇ ਇੱਕ ਬ੍ਰੇਕ ਤੋਂ ਬਾਅਦ खिली खिली यूं सवर सवर जाने जिगर तुम चली कहाँ सफूरा ब्यूटी क्रीम आपको बनाए खूबसूरत गोरी और बहुत प्यारी। सफूरा ब्यूटी क्रीम खूबसूरती हमेशा के लिए। ਵੈਲਕਮ ਬੈਕ। ਅਸੀਂ ਨਵੇਂ ਪ੍ਰਾਹੁਣਿਆਂ ਦੇ ਨਾਲ ਫੇਰ ਹਾਜ਼ਰ ਹੈ ਖਿਦਮਤ ਆ ਤੇ ਮੈਨੂੰ ਲੱਗ ਰਿਹਾ ਤੁਸੀਂ ਸਾਡੀ ਤਰ੍ਹਾਂ ਬਹੁਤ ਜ਼ਿਆਦਾ ਈਦ ਨੂੰ ਇੰਜੋਏ ਕਰ ਰਹੇ ਹੋ। ਅਸੀਂ ਪਿੱਛੋਂ ਵੀ ਹੱਸ ਲੈਨੇ, ਅੱਗੋਂ ਵੀ ਹੱਸ ਲੈਨੇ, ਤੁਹਾਡੇ ਨਾਲ ਵੀ ਹੱਸ ਲੈਨੇ, ਇਹਨਾਂ ਨਾਲ ਵੀ ਹੱਸ ਲੈਨੇ ਤੇ ਇਹਨਾਂ ਨਾਲ ਹੀ ਹੱਸਦੇ। ਨਹੀਂ ਤੁਸੀਂ ਨਹੀਂ ਹੱਸਦੇ, ਮੈਂ ਆਪੇ ਹੱਸ ਪੈਂਦਾ। ਇਹ ਕਿਹੜੀ ਗੱਲ ਹੈ? ਹੱਸ ਲੈ ਨੱਚ ਲੈ ਟੱਪ ਲੈ ਨਹੀਂ ਗਏ ਮੇਰੇ ਨੂੰ ਫਿਰ ਪਛਤਾਏਂਗੀ ਤੂੰ ਜਦੋਂ ਮੂੰਹ ਵਿੱਚ ਧੜੀਏ ਤੇਰੇ ਦੰਦ ਨਹੀਂ ਰਹਿਣੇ ਕਿਨੂੰ ਹੱਸ ਕੇ ਫਿਰ ਵਿਖਾਏਂਗੀ ਤੂੰ ਨਕਲੀ ਲਵਾ ਲਾਂਗੀ ਤੇ ਜਦੋਂ ਨੈਣਾ ਦੀ ਜੋ ਜਵਾਬ ਦੇ ਜੋ ਕਿਹਦੇ ਨਾਲ ਫਿਰ ਨੈਣ ਮਲਾਏਂਗੀ ਤੂੰ ਮਾਹੀ ਵਾਸਤੇ ਜੋੜੇ ਦਾਜ ਆਪਣਾ ਖਾਲੀ ਹੱਥ ਕਮਲੀਏ ਜਾਏਂਗੀ ਤੂੰ ਹੱਥ ਜਿਹੜੇ 4 ਦਿਨ ਦਾ ਇੱਥੇ ਹਾਸਾ ਜ਼ਿੰਦਗੀ ਹੋਈ ਏ ਦੁੱਖ ਨਾਲ ਤਕਲੀਫ ਨਾਲ ਬਿਮਾਰੀ ਨਾਲ ਜ਼ਿੰਦਗੀ ਕੱਟੀ ਤਾਂ ਕੀ ਸਵਾਦ ਆਇਆ ਸਵਾਦ ਹੋਈ ਕਿ ਹੱਸ ਖੇਡ ਕੇ ਆਪਣੀ ਜ਼ਿੰਦਗੀ ਗੁਜ਼ਾਰੋ ਕੜੀ ਪਲ ਦੀ ਹੋਵੇ ਜਾਂ 100 ਸਾਲ ਜ਼ਿੰਦਗੀ ਗੁਜ਼ਾਰੋ ਹੱਸ ਕੇ ਤੇ ਸਾਡੇ ਕੋਲ ਨਵੇਂ ਪ੍ਰਾਹੁਣੇ ਤੇ ਨਵੇਂ ਸਿੰਗਰ 3 ਮਹਿਮਾਨ ਹੋਈ ਨੇ ਸ਼ਾਦ ਸਾਹਿਬ ਮੀਆਂ ਅਜਮਲ ਸਾਹਿਬ ਔਰ ਚੌਧਰੀ ਇਰਫਾਨ ਸਾਹਿਬ ਤੇ ਨਵਾਂ ਲੋਕਾਂ ਦੀ ਫਰਮਾਇਸ਼ ਤੇ ਲੋਕੀ ਸਾਨੂੰ ਇਹ ਜ਼ਰੂਰ ਆਖਦੇ ਨੇ ਕਿ ਯਾਰ ਪੋਮੀ ਸ਼ਹਜ਼ਾਦੇ ਨੂੰ ਜ਼ਰੂਰ ਬੁਲਾਓ ਪੋਮੀ ਸ਼ਹਜ਼ਾਦਾ ਅੱਜ ਇੱਕ ਹੋਰ ਸ਼ੋਅ ਤੇ ਗਿਆ ਸੀ ਉਤੋਂ ਭੱਜ ਕੇ ਆਇਆ ਤੇਰੀ ਮਿਹਰਬਾਨੀ ਆ ਗਿਆ ਮੈਂ ਕਿਹਾ ਪੋਮੀ ਕੀ ਹੋਇਆ ਆਂਦਾ ਭਾਜੀ ਉਹਦੇ ਖਾਣੇ ਤੇ ਲੇਟ ਹੋ ਗਈ ਸੀ ਮੈਂ ਕਿਹਾ ਤੂੰ ਗਾਣਾ ਨਹੀਂ ਸੀ ਆਇਆ ਤਾਂ ਪਹਿਲਾਂ ਗਾਣਾ ਗਾਇਆ ਬਾਅਦ ਵਿੱਚ ਰੱਜ ਕੇ ਟੁੱਕਰ ਖਾਦਾ ਮੈਂ ਕਿਹਾ ਤਾਂ ਇਹਦਾ ਪੇਟ ਵੱਡਾ ਵੱਡਾ ਲੱਗ ਗਿਆ ਪਲੀਜ਼ਾ ਟੈਟ ਹੋਈ ਜਾਂਦੀਆਂ ਸੁਣ ਆਏ ਗੱਲ ਸਹੀ ਹੈ ਮੇਰੇ ਸਾਰੇ ਜਿਹੜੇ ਪਹਿਲੇ ਕੱਪੜੇ ਜੇ ਨਾ ਉਹ ਤੰਗ ਹੁੰਦੇ ਨੇ ਪੈ ਹੁਣ ਜਵਾਨੀ ਵਾਪਸ ਆ ਰਹੀ ਹੈ ਨਾ ਆਏ ਓਏ ਜਵਾਨੀ ਨਹੀਂ ਆ ਰਹੀ ਜਵਾਨੀ ਜਾ ਰਹੀ ਤੇ ਬੁਢਾਪਾ ਆ ਰਿਹਾ ਜੀ ਚੌਧਰੀ ਇਰਫਾਨ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਹਵਾਲੇ ਦੇ ਨਾਲ ਤੁਸੀਂ ਕੋਈ ਨਵੀਂ ਜਨਰੇਸ਼ਨ ਨੂੰ ਮੈਸੇਜ ਔਰ ਈਦ ਦਾ ਤਿਉਹਾਰ ਹੈ ਤੁਸੀਂ ਸਵੇਰ ਦੇ ਸਾਡੇ ਨਾਲ ਅੱਜ ਮਾਸ਼ਾਅੱਲਾ ਸੈਲੀਬ੍ਰੇਟ ਕੀਤਾ ਅੱਜ ਇਨਸ਼ਾਅੱਲਾ ਅਸੀਂ ਕੇਕ ਵੀ ਚੌਧਰੀ ਇਰਫਾਨ ਸਾਡੇ ਅੱਜ ਦੇ ਜਿਹੜੇ ਚੇਚੇ ਪ੍ਰਾਹੁਣੇ ਨੇ ਮਹਿਮਾਨ ਖਸੂਸੀ ਨੇ ਉਹ ਜਨਾਬ ਚੌਧਰੀ ਇਰਫਾਨ ਪੀਟਰ ਸਾਹਿਬ ਨੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇਨਸ਼ਾਅੱਲਾ ਤਾਲਾ ਕੇਕ ਕੱਟਣਾ ਔਰ ਤੁਸੀਂ ਵੀ ਖਾਣਾ ਹੈ ਬਲਕਿ ਤੁਸੀਂ ਨਾਜ਼ਰੀਨ ਬ੍ਰੇਕ ਮੁੱਕੀ ਸੀ ਨਾ ਤੇ ਮੈਨੂੰ ਹੱਸੀ ਵੀ ਇਸੇ ਗੱਲ ਤੋਂ ਆਈ ਸੀ ਹੁਣ ਇਹਨਾਂ ਨਵਾਂ ਮੈਨੂੰ ਸਿਆਪਾ ਪਾ ਛੜਿਆ ਆਂਦੇ ਨੇ ਕੇਕ ਮੰਗਾਇਆ ਹੁਣ ਮੇਰਾ ਧਿਆਨ ਕੇਕ ਚੋਂ ਹਟੇ ਤੇ ਮੈਂ ਲੋਕਾਂ ਨਾਲ ਗੱਲਾਂ ਕਰਾਂ ਮੈਡਮ ਰੋਈ ਹੋਈ ਆ ਮੈਨੂੰ ਕੇਕ ਦੇਓਗੇ ਖਾਣ ਨੂੰ ਮੈਂ ਕਿਹਾ ਕਿ ਟੁੱਕਰ ਖਾਦਾ ਹੁਣ ਕੇਕ ਖਾ
ਖਾਣ ਦੀ ਕੋਈ ਗੱਲ ਕਰ ਛੱਡਦੇ ਧਿਆਨ ਉੱਥੇ ਲੱਗ ਜਾਂਦਾ ਪ੍ਰੋਗਰਾਮ ਜੀ ਚੌਧਰੀ ਸਾਹਿਬ ਤੁਸੀਂ जी एक बार फिर मोहब्बत चाहता हूं बहुत शुक्रिया जी मेरी ईद का मज़ा यकीन करो अज दुबाला हो गया जी वैसे तो ईद खुशियां भरा त्यौहार है लेकिन अज तुहाडे नाल जिहड़ी ईद गुजारन का मज़ा है यादगार ईद रहेगी जी मेरे वास्ते तो बाकी अपने जिहड़े जनाब भैन भरा और जिहड़े दोस्त साथी और जिहड़े नौजवान ने खास तौर पर उन्हें पैगाम देना चाहांगा कि आपस ਦੇ ਵਿੱਚ ਮੁਹੱਬਤਾਂ ਪਿਆਰ ਔਰ ਅਦਮ ਬਰਦਾਸ਼ਤ ਦੀ ਜਿਹੜੀ ਸੂਰਤ ਹੈ ਇਹਨੂੰ ਖਤਮ ਕਰਕੇ ਬਰਦਾਸ਼ਤ ਪੈਦਾ ਕਰੋ ਛੋਟਿਆਂ ਨਾਲ ਪਿਆਰ ਕਰੋ ਵੱਡਿਆਂ ਦਾ ਅਦਬ ਕਰੋ ਔਰ ਉਸ ਤੋਂ ਇਲਾਵਾ ਆਸਾਨੀਆਂ ਪੈਦਾ ਕਰੋ ਔਰ ਮੈਂ ਇਸ ਦੁਆ ਦੇ ਨਾਲ ਕਿ ਇਹਨਾਂ ਨੂੰ ਦੁਆ ਦਿਆਂਗਾ ਕਿ ਅੱਲਾਹ ਤਾਲਾ ਇਹਨਾਂ ਨੂੰ ਆਸਾਨੀਆਂ ਪੈਦਾ ਕਰਨ ਔਰ ਆਸਾਨੀਆਂ ਤਕਸੀਮ ਕਰਨ ਦਾ ਸ਼ਰਫ ਅਤਾ ਫਰਮਾਏ ਔਰ ਅੱਲਾਹ ਤਾਲਾ ਆਪਣੀ ਰਹਿਮਤਾਂ ਦਾ ਨਜ਼ੂਲ ਸਾਰਿਆਂ ਮੇਰੇ ਭੈਣ ਭਰਾਵਾਂ ਪਾਈਆਂ ਤੇ ਜਾਰੀ ਸਾਰੀ ਰੱਖੇ ਆਮੀਨ ਆਮੀਨ ਹਾਂ ਜੀ ਨਾਜ਼ਰੀਨ ਸਾਡੇ ਕੋਲ ਮੀਆਂ ਅਜਮਲ ਸਾਹਿਬ ਨੂੰ ਪੁੱਛਿਆ ਮੈਂ ਉਹਨਾਂ ਨੂੰ ਸਵਾਲ ਕਰਨਾ ਮੀਆਂ ਸਾਹਿਬ ਕੀ ਸਵਾਲ ਕਰਾਂ ਮੀਆਂ ਅਜਮਲ ਸਾਹਿਬ ਤੇ ਉਹ ਗਾਣ ਵਾਲੇ ਦੇ ਨਾਲ ਬਹਿ ਕੇ ਨਾਲ ਹੀ ਮੌਲਵੀ ਤੋਂ ਹੀ ਹਟ ਪਏ ਸਨ ਮੈਂ ਤੇ ਇਹਨਾਂ ਨੂੰ ਕਹਿੰਦਾ ਇਹ ਸਦਾ ਦੇ ਮੌਲਵੀ ਨਕਾਹ ਖਾਂ ਤੇ ਸਾਰਾ ਕੁਝ ਨੇ ਪਰ ਇਹਨਾਂ ਨੇ ਅੱਜ ਨਾਲ ਗਾਣੇ ਗਾ ਗਾ ਕੋਈ ਹਾਲ ਹੀ ਨਹੀਂ ਛੱਡਿਆ ਨਹੀਂ ਮੈਡਮ ਜੀ ਅੱਜ ईद का त्यौहार सी ते बिलीव करो अज बड़ा मज़ा आया जिवें चौधरी फान पिंडा साहब फरमाते हैं अज वाकई तुहाडे नाल ईद बड़ी यादगार ਜਿਹੜੀ ਨਾ ਤਰੀਖ ਈਦ ਗੁਜ਼ਰ ਰਹੀ ਹੈ ਮਜ਼ਾਕ ਤੋਂ ਇਲਾਵਾ ਇਹ ਤੇ ਮਜ਼ਾਕ ਦੀ ਗੱਲ ਸੀ ਮੈਂ ਇਹ ਚਾਹ ਰਹੀ ਹਾਂ ਕਿ ਤੁਸੀਂ ਕਾਫੀ ਦੇਰ ਤੋਂ ਸਾਡੇ ਨਾਲ ਹੋ ਆਪਣੇ ਬੀਵੀ ਬੱਚਿਆਂ ਨੂੰ ਘਰ ਛੱਡ ਕੇ ਆਏ ਹੋਏ ਹੋ ਤੇ ਅਸੀਂ ਤੇ ਚਲੋ ਲੋਕਾਂ ਨੂੰ ਐਂਟਰਟੇਨ ਕਰਨੇ ਆ ਤੇ ਸਾਡੇ ਉਹਨਾਂ ਮਹਿਮਾਨਾਂ ਦਾ ਅਸੀਂ ਬੜਾ ਸ਼ੁਕਰਗੁਜ਼ਾਰ ਹੋਨੇ ਆ ਜਿਹੜੇ ਆਪਣੇ ਸੰਗੀ ਸਾਥੀਆਂ ਨੂੰ ਛੱਡ ਕੇ ਸਾਡੇ ਨਾਲ ਇੱਥੇ ਈਦ ਦਾ ਤਿਉਹਾਰ ਗੁਜ਼ਾਰਦੇ ਨੇ ਤੇ ਅੱਜ ਤੁਸੀਂ ਸਾਰਿਆਂ ਨੂੰ ਛੱਡ ਕੇ ਇੱਥੇ ਬੈਠੇ ਹੋਏ ਹੋ ਤੇ ਆਪਣੇ ਤਜਰਬੇ ਦੇ ਨਾਲ ਇੱਕ ਪੈਗਾਮ ਤੇ ਦਿਓ ਜੀ ਬਿਲਕੁਲ ਨਹੀਂ ਮੈਨੂੰ ਲੱਗਦਾ ਹੈ ਜਿਵੇਂ ਅੱਖ ਲੱਗੇ ਨੇ ਜੀ ਸਾਨੂੰ ਗਾ ਕੇ ਸੁਣਾ ਕਿਉਂਕਿ ਗੁਰੂ ਘਰ ਵਿੱਚ ਘਰ ਬੈਠੇ नहीं मैं गा तो नहीं सकता लेकिन तलावत अगर किसी दिन प्रोग्राम होया तो तलावत सुनावांगा लेकिन पैगाम बड़ा अच्छा है एक खास तौर ते यंग जनरेशन दे वास्ते कि अपने सारिਆਂ ਦੇ ਵਿੱਚ ਪਿਆਰ ਤੇ ਮੁਹੱਬਤ ਜਿਹੜਾ ਦਰਸ ਹੈ ਨਾ ਉਹ ਵੰਡੋ ਪਿਆਰ ਮੁਹੱਬਤਾਂ ਵੰਡੋ ਤੇ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰੋ ਵੰਡ ਤੇ ਰਹੇ ਨੇ ਫੇਸਬੁੱਕ ਤੇ ਨਹੀਂ ਲੇਕਿਨ ਮੇਰੀ ਫੇਸਬੁੱਕ ਤੇ ਉਹ ਹਕੀਕਤ ਵਿੱਚ ਨਹੀਂ ਸਿਰਫ ਫੇਸਬੁੱਕ ਜਿਵੇਂ ਹੁਣ ਮਤਲਬ ਕਿ ਮਾਫੀ ਮੰਗਦੇ ਨੇ ਸ਼ਬਰਾਤ ਹੁੰਦੀ ਤੇ ਆਂਦੇ ਜੀ ਸਾਨੂੰ ਮਾਫ ਕਰ ਦੇ ਬੋਲਿਆ ਤੇ ਉਹ ਝੂਠੀ ਸਭ ਇਹ ਤੇ ਫਰਾਡੀਆ ਮਾਫੀ ਹੈ ਨਾ ਜੁਮੇ ਵਾਲੇ ਦਿਨ ਜਿੰਨੇ ਜੁਮੇ ਆਂਦੇ ਰਹੇ ਨੇ ਰਮਜ਼ਾਨ ਦੇ ਐਸੇ ਐਸੇ ਸਟੇਟਸ ਲਾਏ ਨੇ ਨਾ ਨਿਊ ਜਨਰੇਸ਼ਨ ਨੇ ਤੁਸੀਂ ਕਦੀ ਨਹੀਂ ਵੇਖੇ ਹੋਣੇ ਇੱਕ ਵੀ ਅਮਲ ਕੋਈ ਨਹੀਂ ਉਹਨਾਂ ਸਟੇਟਸ ਆ ਦਿੱਤੇ ਫੇਸਬੁੱਕ ਨਾ ਨਮਾਜ਼ ਪੜ੍ਹਦੀ ਨਵੀਂ ਜਨਰੇਸ਼ਨ ਜਿਹੜੇ ਸਟੇਟਸ ਲਾਉਂਦਾ ਨਾ ਉਹ ਬਹੁਤੇ ਪਬੰਦ ਹੋ ਕੇ ਵਹਾਉਂਦੇ ਨੇ बिल्कुल ऐसा ही है पहलवान जी मैडम जी एक पैगाम जरा नौजवानों वास्ते कि हकीकत है तुसी लोगों वास्ते आसानियां पैदा फरमाओ और छोटियां छोटियां खुशियां तकसीम करो ताकि अल्लाह तुहानू खुशियां अता फरमाए ਅੱਜ ਅਸੀਂ ਕਸਮ ਚੁੱਕੀ ਸਭ ਪੈਗਾਮ ਵੀ ਹੱਸ ਕੇ ਦੇਣੇ ਨੇ ਇੱਕੋ ਹੀ ਜਿਹੜੇ ਸ਼ਾਇਦ ਅਮਾਨ ਸਾਹਿਬ ਨੇ ਉਹਨਾਂ ਰੁਆ ਛੜਿਆ ਹੁਣ ਰੋਣ ਕਿਸੇ ਨੂੰ ਦੇਣਾ ਨਹੀਂ ਅੱਜ ਅਸੀਂ ਜੀ ਪੌਮੀ ਸਾਹਿਬ ਕੀ ਸੁਣਾਓਗੇ ਜੀ ਪਹਿਲੂ ਸਟਾਰਟ ਵੈਸੇ ਤੁਹਾਡੇ ਬਜ਼ੁਰਗ ਜਿਹੜੇ ਨੇ ਸਾਡੇ ਵੀ ਬਜ਼ੁਰਗ ਅੱਲਾ ਜਨਤਾ ਦੇ ਵਿੱਚ ਉਹਨਾਂ ਦਾ ਕਾਰ ਕਰੇ ਓਰੀਜਨਲ ਆਲਮ ਲੋਹਾਰ ਦੇ ਸ਼ਾਗਿਰਦ ਸਨ ਸਦੀਕ ਕਮਿਆਰ ਨੂਰਪੁਰੀਆ ਤੁਸੀਂ ਨੈਟ ਤੇ ਲਿਖੋ ਤੇ ਨਾਜ਼ਰੀਨ ਤੁਸੀਂ ਤੁਹਾਨੂੰ ਲੱਗੇਗਾ ਸੁਣੋਗੇ ਜਿਵੇਂ ਆਲਮ ਲੋਹਾਰ ਗਾ ਰਿਹਾ ਹੈ ਉਹਦੇ ਰਿਕਾਰਡ ਸਨ ਇਹ ਉਹਨਾਂ ਦਾ ਬਰਖੁਰਦਾਰ ਹੈ ਪੌਮੀ ਸ਼ਹਜ਼ਾਦਾ ਤੇ ਮੇਰਾ ਛੋਟਾ ਵੀਰ ਹੈ ਮੈਂ ਅਸੀਂ ਜਦੋਂ ਬਜ਼ੁਰਗਾਂ ਤੋਂ ਬਾਅਦ ਸਾਨੂੰ ਬਜ਼ੁਰਗਾਂ ਨਾਲ ਮੇਰਾ ਖਸੂਸੀ ਪਿਆਰ ਸੀ ਮੈਨੂੰ ਬਹੁਤ ਪਿਆਰ ਕਰਦੇ ਹਨ ਤੇ ਉਹ ਸਾਨੂੰ ਇਹਦੇ ਵਿੱਚ ਉਹ ਨਜ਼ਰ ਹੁੰਦੇ ਨੇ ਤੇ ਬੇਸ਼ੱਕ ਉਹ ਤਾਂ ਗਾ ਤੇ ਨਹੀਂ ਸਕਦਾ ਲੇਕਿਨ ਸਾਡੇ ਵਾਸਤੇ ਤੇ ਫਿਰ ਉਹ ਜੱਜ ਸਦੀਕ ਦਾ ਪੁੱਤਰ ਹੈ ਨਾ ਤੇ ਜੀ ਪੌਮੀ ਕੀ ਸੁਣਾਓਗੇ ਪਹਿਲੂ ਸੈਫਰ ਮਲੂਕ ਸੁਣਾਉਂਦੇ ਹੁੰਦੇ ਤੁਸੀਂ ਮੇਰਾ ਖਿਆਲ ਪਹਿਲੂ ਸੈਫਰ ਮਲੂਕ ਤੇ ਫਿਰ ਤਿੰਨ ਚਾਰ ਸ਼ੇਰ ਸੈਫਰ ਮਲੂਕ ਤੇ ਫਿਰ ਆਪਣਾ ਕਲਾਮ मैं जनाब शुक्रिया अदा करना वा इस महफल का और मेरी तरफों तमाम आए मेहमानों ईद मुबारक और जनाब चौधरी रफान पिंडर साहब और जनाब असगर तुआन साहब और जेडे मेहमान ने मैं तह दिल नाल शुक्रिया अदा करना वा और जिन्ने भी मेरे वेखन और चाहने वाले ने मैं उन्होंने भी ईद मुबारक दे रहा खैर मुबारक थैंक यू ओ पिछली राती रहमत रब दी पिछली राती रहमत रब दी करे बुलंद आवाज़ है कोई माफी मंगन वाला खुला है दरवाजा ओ जे मैं वेखा अंबला बल्ले जे मैं वेखा अंबला बल्ले कुछ नहीं मेरे पल्ले जे वेखा तेरी रहमत बल्ले 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 ओ
ਮਾਪੇ ਨਿੱਕਿਆਂ ਹੁੰਦਿਆਂ ਮਰਨ ਨਾ ਮਾਪੇ ਛੱਡ ਨਾ ਜਾਵਨ ਮਾਵਾਂ ਰਾਂਝੇ ਦੇ ਨਾਲ ਸਕਿਆਂ ਕੀਤੀ ਯੂਸਫ ਨਾਲ ਪਰਾਵਾਂ ਓਏ ਹੱਥੀ ਦਫਨ ਜਿਨ੍ਹਾਂ ਨੂੰ ਕਰੀਏ ਹੱਥੀ ਦਫਨ ਜਿਨ੍ਹਾਂ ਨੂੰ ਕਰੀਏ ਲੈ ਜਾਇਆ ਸੇ ਉਹਨਾਂ ਦੀ ਦੂਰ ਗਿਆ ਦੀ ਉਡੀਕ ਹਮੇਸ਼ਾ ਦਿਲ ਤੋਂ ਮੂਲ ਨਹੀਂ ਜਾਂਦੀ ਉਹ ਕੱਲਾ ਹੱਥ ਓਏ ਕਦੇ ਨਹੀਂ ਧੁੱਪਦਾ ਬਈ ਕੱਲਾ ਹੱਥ ਓਏ ਕਦੇ ਨਹੀਂ ਧੁੱਪਦਾ ਇੱਕ ਦੂਜੇ ਨੂੰ ਤੋਂਦਾ ਭਾਈਆਂ ਬਾਜ ਮੁਹੰਮਦ ਬਖਸ਼ਾ ਕੌਣ ਕਿਸੇ ਨੂੰ ਰੋਂਦਾ ਉਹ ਤੂੰ ਬੇਲੀ ਤੇ ਸਭ ਜੱਗ ਬੇਲੀ ਤੂੰ ਬੇਲੀ ਤੇ ਸਭ ਜੱਗ ਬੇਲੀ ਅਨਬੇਲੀ ਵੀ ਬੇਲੀ ਭਾਈਆਂ ਬਾਜ ਮੁਹੰਮਦ ਬਖਸ਼ਾ ਸੁੰਜੀ ਪਈਆ ਹਵੇਲੀ ओ सार दुखिए दी दुखिए ही जाने ओ सार दुखिए दी दुखिए ही जाने सुखिए नू की कदरां जिन्ना दे सज्जन जे मौत ने मारे रोंदे ने तक तक कबरां ओ बाग बहारां ते गुलजारा बई बाग बुहारा ते गुलजारा बिन यारा किस कारी यार मिलन दुख जान हजारा शुक्र करा लख बारी और टुर गए यार जुदाइयां पाके टुर गए यार जुदाइयां पाके सट गए ने बिच फिकरां पाटी लीर पुरानी वांगर ढंग गए ने बिच किकरां ओए मालां वाले सखी नहीं हुंदे भाई मालां वाले सखी नहीं हुंदे सखियां माल नहीं हुंदा इत्थे ओथे दुई जहानी सखी कंगाल नहीं होंदा ओ मालां वाले पिंडर साहब की फरमाइश थे ये साडे भाई ने बड़े प्यारे ये पहलवान साहब दे भी भाई ने मेरे भी भाई ने इन्हां सानू अपने शो ते भी याद कीता सी ओ मालां वाले सखी नहीं हुंदे भाई मालां वाले सखी नहीं हुंदे सखियां माल नहीं हुंदा इत्थे ओथे दुई जहानी सखी कंगाल नहीं हुंदा ओ डीगर होई शामा पईयां डीगर होई शामा पईयां सब घरां वाले आए ओ नहीं आउंदे फिर मुहम्मद मौत जिन्नू ले जाए ओए हत्थी दफन जिन्हां नू करिए बई हत्थी दफन जिन्हां नू करिए ले जाया से उन्हां दी दूर गया दी उड़ीक हमेशा दिल तो मूल नहीं जांदी ओ माली बाग दी राखी करदा भाई माली बाग दी राखी करदा फल कच्चे होन या पक्के पीर मुरीदां दे सिर उते रहिंदे झूठे होन या सच्चे ओ बड़े बड़े मैं ढैंदे वेखे बड़े बड़े मैं ढैंदे वेखे जोरां वर जितराने बेवकूफां दे ओए नौकर वेखे दानशमंद सियाने ओ ले ओ यार हवाले
रब दे बई ले यार हवाले रब दे मेले 4 दिना दे ओए उस दिन ईद मुबारक हो सी जिस दिन फिर मिलांगे ओए उस दिन ईद मुबारक हो सी जिस दिन फिर मिलांगे भाई जिस दिन फिर मिलांगे ओ जिस दिन फिर मिलांगे। हाँ जी कलाम मियां मोहम्मद बख्श साहब दा क्या बात है भूमि शहजादा मैडम सानू किथे लै गया फिर क्या बात है इतना चंगा सच्चियां गल्लां इस जमाने दियां इस दौर दियां सच्चियां गल्लां के एक गल जिहड़ी अगर असीं उन्हां ते तबसरा करिए सानू बड़ा वक्त चाहिदा होवेगा ते जी शाह साहब तुसीं भी सुनाओ की सुनाओगे। लो जी मैं एक दिन सुबह सुबह सैर करन लई निकलिया ते टुरदा टुरदा मैं सब्ज मंडी चला गया। सब्ज मंडी जाके मैं वेख्या ते गोंगलू पिटे पिया रोए पिया। ਉਹ ਮੈਂ ਕਿਹਾ ਅੱਲਾ ਦੇ ਬੰਦਿਆ ਤੈਨੂੰ ਕੀ ਹੋਇਆ ਆਂਦਾ ਕੁਝ ਨਾ ਪੁੱਛ ਯਾਰ ਸ਼ਾਹ ਦਾ ਮਾਣ ਕੁਝ ਨਾ ਪੁੱਛ। ਉਹ ਮੈਂ ਕਿਹਾ ਹੋਇਆ ਕੀ ਆ ਆਂਦਾ ਮੇਰੇ ਨਾਲ ਧਰੋ ਹੋਇਆ। ਮੈਂ ਕਿਹਾ ਕਿਵੇਂ ਆਂਦੇ ਆਲੂ ਤੇ ਗੋਭੀ ਦੀ ਅੱਜ ਸ਼ਾਦੀ ਹੋਣ ਡਈ ਤੇ ਸਾਰੀਆਂ ਸਬਜ਼ੀਆਂ ਸ਼ਾਦੀ ਤੇ ਆਈਆਂ ਤੇ ਮੈਨੂੰ ਕਿਸੇ ਪੁੱਛਿਆ ਹੀ ਨਹੀਂ। ਮੈਂ ਕਿਹਾ ਕਿਸ ਤਰ੍ਹਾਂ ਦੱਸਾਂ ਜ਼ਰਾ ਤੇ ਮੈਂ ਤੁਹਾਨੂੰ ਗਾ ਕੇ ਦੱਸਣਾ ਉਹਨੇ ਮੈਨੂੰ ਕੀ ਕਿਹਾ। ਆਲੂ ਤੇ ਗੋਭੀ ਦੀ ਹੋ ਗਈ ਸ਼ਾਦੀ आलू ते गोभी दी हो गई शादी मोंगरे तमाला पाइया ते घुंगलू कवारा रह गया ते घुंगलू कवारा रह गया आड़ा ओए घुंगलू कवारा रह गया आड़ा। आलू ते गोभी दी हो गई शादी मोंगरे तमाला पाइया ते घुंगलू कवारा रह गया ते घुंगलू कवारा रह गया आड़ा ओए घुंगलू कवारा रह गया आड़ा। हर एक सब्जी ते आलू उत्ते मारे दी घुंगलू दे वल ते ख्याल भी नहीं कर दी। आंदा हर सब्जी आलू नाल ही पकन डई है ते मेरे हल वेंदी भी कोई नहीं। मैं क्या किवें हर एक सब्जी ते आलू उत्ते मारे दी ओ घुंगलू दे वल ते ख्याल भी नहीं कर दी। घुंगलू दी बर्बादी हो गई घुंगलू दी बर्बादी हो गई पालक ने घोड़ियां गाइयां ते घुंगलू कवारा रह गया ते घुंगलू कवारा रह गया आड़ा ओए घुंगलू कवारा रह गया आड़ा। कहंदा मैं क्या यार आलू गोभी तो बड़ी देर तो कट्ठे पकदे ने। कहंदा पहला उन्हां दा प्यार सी ਤੇ ਹੁਣ ਲਵ ਮੈਰਿਜ ਹੋ ਗਿਆ। ਮੈਂ ਕਿਹਾ ਕਿਵੇਂ ਆਲੂ ਦਾ ਤੇ ਗੋਭੀ ਨਾਲ ਪਿਆਰ ਪੁਰਾਣਾ ਸੀ ਇਹਨਾਂ ਨੂੰ ਰਲਾ ਕੇ ਪਕਾਉਣ ਦਾ ਜ਼ਮਾਨਾ ਸੀ। ਆਲੂ ਦਾ ਤੇ ਗੋਭੀ ਨਾਲ ਪਿਆਰ ਪੁਰਾਣਾ ਸੀ ਇਹਨਾਂ ਨੂੰ ਰਲਾ ਕੇ ਪਕਾਉਣ ਦਾ ਜ਼ਮਾਨਾ ਸੀ। ਬਤੌਆ ਕੇ ਸਰਬਾਲਾ ਬਣਿਆ बतौआ के सरबाला बनया मेथरी ने मेहदियां लाइया ते घुंगलू कवारा रह गया ते घुंगलू कवारा रह गया आड़ा ओए घुंगलू कवारा रह गया आड़ा। कहंदा मेरे नाल मटरा बड़ा तरह कीता। मैं क्या मटरा तेनू की कहा भाई। कहंदा मटरा ने कल में पड़ा ए दे आके गाजरा ने लाग लिया दुध पिया के मटरा ने कल में पड़ा ए दे आके गाजरा ने लाग लिया दुध पिया के। अदरक धनिया भंड बने अदरक धनिया भंड बने ते गंढियां ने वेला कराइया ते घुंगलू कवारा रह गया ते घुंगलू कवारा रह गया आड़ा ओए घुंगलू कवारा रह गया आड़ा। फिर कहंदा शिमला ए दी सस वे ते गाजरे दी साली ए शादी को बन जांदी अद्धी घर वाली ए।
ਸ਼ਿਮਲਾਏ ਦੀ ਸੱਸ ਵੇ ਤੇ ਗਾਜਰੇ ਦੀ ਸਾਲੀ ਏ ਸਾਡੀ ਵੀ ਕੋ ਬਣ ਜਾਂਦੀ ਅੱਧੀ ਘਰ ਵਾਲੀ ਏ ਗੁੰਗਲੂ ਦੀਆਂ ਤੇ ਮਰ ਗਈਆਂ ਸੀ ਗੁੰਗਲੂ ਦੀਆਂ ਤੇ ਮਰ ਗਈਆਂ ਸੀ ਚਾਚੀਆਂ ਫੁੱਫੀਆਂ ਤਾਈਆਂ ਤਾਂ ਗੁੰਗਲੂ ਕਵਾਰ ਰਹਿ ਗਿਆ ਤੇ ਗੁੰਗਲੂ ਕਵਾਰ ਰਹਿ ਗਿਆ ਆਲੂ ਤੇ ਗੋਭੀ ਦੀ ਹੋ ਗਈ ਸ਼ਾਦੀ ਮੁੰਗਰੇ ਤਵਾਲਾਂ ਪਾਈਆਂ ਤੇ ਗੁੰਗਲੂ ਕਵਾਰ ਰਹਿ ਗਿਆ ਤੇ ਗੁੰਗਲੂ ਕਵਾਰਾ ਰਹਿ ਗਿਆ ਹਾੜਾ ਓਏ ਗੁੰਗਲੂ ਕਵਾਰਾ ਰਹਿ ਗਿਆ ਹਾੜਾ ਕਿਆ ਬਾਤ ਮੀਆਂ ਸਾਹਿਬ ਸਾਡੇ ਖੁਸ਼ ਹੋ ਗਏ ਮੀਆਂ ਸਾਹਿਬ ਨੂੰ ਸਭੀਆਂ ਦਾ ਮਟਰ ਰੱਖਣਾ ਵੇ ਸਾਨੂੰ ਤਾਂ ਪਤਾ ਨਹੀਂ ਮੀਆਂ ਸਾਹਿਬ ਤੁਹਾਨੂੰ ਮਟਰਾਂ ਤੋਂ ਹਾਸਾ ਆਇਆ ਕਿ ਗੋਗਲੂਆਂ ਤੋਂ ਹਾਸਾ ਆਇਆ ਕਿਹੜੀ ਗੱਲ ਤੋਂ ਆਇਆ ਨਹੀਂ ਮੈਨੂੰ ਨਿਮਾਣੇ ਗੋਗਲੂ ਵੀ ਨਹੀਂ ਹਾਂ ਡਾ ਮੈਡਮ ਨੂੰ ਦੇ ਮੈਨੂੰ ਮਟਰ ਤੋਂ ਹਾਸਾ ਹੁੰਦਾ ਸੀ ਪਿਆ ਕਿ ਅਸੀਂ ਤੇ ਮੀਆਂ ਸਾਹਿਬ ਨੂੰ ਆਰਾਮ ਨਾਲ ਮੀਆਂ ਸਾਹਿਬ ਵਾਲੇ ਤੇ ਮਟਰਾਂ ਨੇ ਕਾ ਪੜਾਇਆ ਤੇ ਤੁਸੀਂ ਵੀ ਮੀਆਂ ਸਾਹਿਬ ਮਟਰ ਮੀਆਂ ਸਾਹਿਬ ਕਾ ਖਾਈ ਨੇ ਨਾ ਦਾਦੀ ਤੇ ਗਿਆ ਮੀਆਂ ਮਟਰ ਜੀ ਪੋਨੀ ਸਾਹਿਬ ਤੁਸੀਂ ਹੁਣ ਕੀ ਸੁਣਾਓ ਇਹ ਮੈਨੂੰ ਇਹ ਦੱਸੋ ਕਿ ਇਹ ਜਨਾਬ ਈਦ ਦਾ ਮੌਕਾ ਹੈ ਮੇਰਾ ਆਪਣਾ ਗਾਇਆ ਹੋਇਆ ਗੀਤ ਸਾਰੇ ਲੋਕੀ ਗੀਤੇ ਆਂਦੇ ਸਾਰੇ ਲੋਕੀ ਈਦ ਤੇ ਆਂਦੇ ਮਿਲਣ ਲਈ ਸਾਕਾਂ ਕੋਲ ਤੇ ਜਾਂਦੇ ਤੈਨੂੰ ਗਏ ਨੂੰ ਹੋ ਗਿਆ ਪੂਰਾ ਸਾਲ ਵੇ ਦੱਸ ਮੈਨੂੰ ਤੂੰ ਸੱਜਣਾ ਮੈਂ ਈਦ ਗੁਜ਼ਾਰਾਂ ਕਿਦੇ ਨਾਲ ਵੇ ਦੱਸ ਮੈਨੂੰ ਤੂੰ ਸੱਜਣਾ ਮੈਂ ਈਦ ਗੁਜ਼ਾਰਾਂ ਕਿਦੇ ਨਾਲ ਵੇ
छुट्टी हाय ईद मैं मनावा किरे नाल वे मैडम ने आख्या कि रहमानी न्यूज़ दे नाल वे ईद ते मनाकत ही ना जी साडी अज ते नाज़रीन जांदे जांदे हुण असी ईद दा केक कटांगे खावांगे नाल तुहानू भी सैलीब्रेट तुसी भी करोगे ते उम्मीद है कि अज दा प्रोग्राम तुहानू बड़ा चंगा लगा जांदे जांदे असी तुहानू हुण बोलियां सुनाणियां ने ते भूमि दा लोकां दी फरमाइश कि भंगड़ा भी ते मिलने एक ब्रेक तो बाद साइंस बेस स्कूल गुलिस्तान भी है और टीचर की शान भी है और साइंस का जहान भी है और खेल का मैदान भी है नमाज भी अजान भी है मेरा प्यारा स्कूल मेरी आँख का तारा स्कूल हम जानते हैं कि स्कूल बच्चों के लिए कितना अहम है, इसलिए साइंस बेस स्कूल में हम देते हैं बच्चों को ऐसी तालीम और तरबियत कि वो जिंदगी के हर मैदान में रहें सबसे आगे और कामयाबी चूमे उनके कदम, क्योंकि हर बच्चा मुनफरिद है और हम परवान चढ़ाते हैं उसकी इंफरादियत। साइंस बेस स्कूल, इल्म का जहान, कामयाब हर मैदान। साइंस बेस स्कूल।